ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਪ੍ਰੋਗਰਾਮ ਖਬਰ 'ਤੇ ਨਜ਼ਰ, ਜਿਸ ਦੇ ਵਿੱਚ ਤੁਹਾਡੇ ਨਾਲ ਅਸੀਂ ਗੱਲਬਾਤ ਕਰਵਾਉਂਦੇ ਹਾਂ ਬਲਤੇਜ ਪੰਨੂ ਹੁਣਾਂ ਦੀ ਅੱਜ ਦੇ ਦਿਨ, ਅਤੇ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਆਪਾਂ ਅੱਜ ਦੇ ਪ੍ਰੋਗਰਾਮ ਆ ਉਸ ਨੂੰ ਸ਼ੁਰੂ ਕਰਦੇ ਹਾਂ, ਅਤੇ ਉਸ ਤੋਂ ਪਹਿਲਾਂ ਆਪਣੇ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਕਿ ਹੌਸਲਾ ਅਫਜ਼ਾਈ ਕਰਦੇ ਨੇ ਇਸ ਪ੍ਰੋਗਰਾਮ ਦੇ ਲਈ। ਰਣਜੀਤ ਸਿੰਘ ਜੀ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਕਲੋਵਿਸ ਕੈਲੀਫੋਰਨੀਆ ਤੋਂ, ਕੁਲਵੰਤ ਸਿੰਘ ਜੀ ਨਿਊਯਾਰਕ ਕੈਲੀਫੋਰਨੀਆ ਤੋਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇ ਕੋਈ ਹੋਰ ਵੀ ਕਾਰੋਬਾਰ ਜਾਂ ਕੋਈ ਬਿਜ਼ਨਸ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਆ, ਸਹਾਇਤਾ ਕਰਨਾ ਚਾਹੁੰਦੇ ਨੇ, ਕਾਲ ਕਰ ਸਕਦੇ ਆ ਨੰਬਰ 408 272 5200 408 272 5200 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹਰਿਆਣੇ ਦੇ ਵਿੱਚ ਜਿਹੜੀਆਂ ਚੋਣਾਂ ਆ ਉਸ ਨੂੰ ਲੈ ਕੇ ਚੋਣ ਪ੍ਰਚਾਰ ਦਾ ਆਖਰੀ ਦਿਨ ਆ ਗਿਆ ਹੈ। ਇਸ ਟਾਈਮ ਜਿਹੜੀ ਰਾਜਨੀਤੀ ਉੱਥੇ ਬਿਲਕੁਲ ਸਰਗਰਮ ਆ, ਕੀ ਚੱਲ ਰਿਹਾ ਜੀ? ਜੀ ਬਿਲਕੁਲ, ਅੱਜ ਜਿਹੜਾ ਖੁੱਲ੍ਹਾ ਚੋਣ ਪ੍ਰਚਾਰ ਆ ਜੀ ਉਹਦਾ ਆਖਰੀ ਦਿਨ ਹੋਊਗਾ। ਉਸ ਤੋਂ ਬਾਅਦ ਜਿਹੜਾ ਕੱਲ੍ਹ ਦਾ ਦਿਨ ਆ ਜੀ, ਉਹ ਜਿਹੜੇ ਉੱਥੇ ਉਮੀਦਵਾਰ ਨੇ ਜੀ ਉਹ ਆਪਣਾ ਜ਼ੋਰ ਮਾਈ ਕਰਨਗੇ ਜੀ, ਘਰੋਂ ਘਰੀ ਤੁਰ ਕੇ। ਰੌਲਾ ਗੌਲਾ ਜਿਹੜਾ ਜੀ ਉਹ ਬੰਦ ਹੋ ਜਾਊਗਾ, ਰੈਲੀਆਂ ਜਲਸੇ ਜਿਹੜੇ ਨੇ ਉਹ ਬੰਦ ਹੋ ਜਾਣਗੇ। ਪਰਸੋਂ ਨੂੰ ਵੋਟਾਂ ਜਿਹੜੀਆਂ ਨੇ ਉਹ ਹਰਿਆਣੇ ਦੇ ਵਿੱਚ ਪੈਣਗੀਆਂ। ਹਰਿਆਣੇ ਤੇ ਮਾਫ਼ ਕਰਨਾ, ਮਹਾਰਾਸ਼ਟਰ ਦੇ ਵਿੱਚ ਵੀ। ਪਰ ਹਰਿਆਣੇ ਦੀ ਜਿਹੜੀ ਚੋਣ ਆ ਜੀ ਉਹ ਪੰਜਾਬ ਦੇ ਉੱਤੇ ਉਹਦਾ ਬੜਾ ਵੱਡਾ ਅਸਰ ਜਿਹੜਾ ਉਹ ਪੈਣ ਦੇ ਆਸਾਰ ਨੇ। ਉੱਥੋਂ ਦੀ ਰਾਜਨੀਤੀ ਦੇ ਵਿੱਚ ਕੀ ਕੁਛ ਹੁੰਦਾ ਜੀ, ਇਹਦਾ ਬੜਾ ਕੁਛ ਅਸਰ ਜਿਹੜਾ ਜੀ ਇੱਥੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲੂਗਾ। ਉਹਦਾ ਰੀਜ਼ਨ ਇਹ ਹੈ ਕਿ ਜਿੱਥੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਅਕਾਲੀਆਂ ਦੀ ਗੱਠਜੋੜ ਵਾਲੀ ਸਰਕਾਰ ਆ, ਉੱਥੇ ਭਾਰਤੀ ਜਨਤਾ ਪਾਰਟੀ ਆਜ਼ਾਦ ਤੌਰ ਦੇ ਉੱਤੇ ਚੋਣ ਲੜ ਰਹੀ ਆ, ਤੇ ਅਕਾਲੀ ਦਲ ਜਿਹੜਾ ਜੀ ਉਹ ਉੱਥੇ ਇੰਡੀਅਨ ਨੈਸ਼ਨਲ ਲੋਕ ਦਲ ਚੁਟਾਲਿਆਂ ਦੀ ਪਾਰਟੀ ਦੀ ਮਦਦ ਜਿਹੜੀ ਹੈ ਜੀ ਉਹ ਕਰ ਰਿਹਾ। ਸੋ ਇਹਦਾ ਅਸਰ ਜਿਹੜਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਵੀ ਪੈਣ ਦੇ ਆਸਾਰ ਨੇ ਜੀ। ਉੱਥੇ ਤਕਰੀਬਨ ਜਿਹੜੀ ਜੀ ਹਰਿਆਣੇ ਦੇ ਵਿੱਚ 2 ਟਰਮਾਂ ਤੋਂ ਜਿਹੜੀ ਚੱਲ ਰਹੀ ਹੈ ਸਰਕਾਰ, ਉਹ ਕਾਂਗਰਸ ਦੀ ਚੱਲ ਰਹੀ ਹੈ, ਐਂਟੀ ਇਨਕੰਬੈਂਸੀ ਹੈ ਜੀ। ਪਰ ਨਾਲ ਦੀ ਨਾਲ ਇਹ ਵੀ ਹੈ ਕਿ ਕੁਝ ਜਿਹੜੀ ਡਿਵੈਲਪਮੈਂਟ ਤੇ ਹਰਿਆਣੇ ਦੇ ਵਿੱਚ ਵੱਖਰੀ ਬਣੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਜੀ, ਉਹਦੇ ਤੋਂ ਕਾਂਗਰਸ ਜਿਹੜੀ ਆ ਜੀ ਕਿਸੇ ਇੱਕ ਬਹੁਤ ਵੱਡੇ ਕ੍ਰਿਸ਼ਮੇ ਦੀ ਉਮੀਦ ਜਿਹੜੀ ਆ ਜੀ ਉਹ ਲਾਈ ਬੈਠੀ ਆ। ਵੇਖਦੇ ਹਾਂ ਉੱਥੋਂ ਦਾ ਵੋਟਰ ਜਿਹੜਾ ਜੀ, ਚੁੱਪ ਗਰੁੱਪ ਵੋਟਰ ਖਾਸ ਤੌਰ ਦੇ ਉੱਤੇ ਕੀ ਕਰਦਾ ਹੈ। ਇਸ ਵੇਲੇ ਪੂਰੀ ਤਾਕਤ ਜਿਹੜੀ ਹੈ ਜੀ ਉਹ ਝੋਕੀ ਪਈ ਹੈ ਸਾਰੀਆਂ ਸਿਆਸੀ ਪਾਰਟੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹਨਾਂ 2 ਰਾਜਾਂ ਦੀਆਂ ਚੋਣਾਂ ਦੀ ਅਹਿਮੀਅਤ ਜਿਹੜੀ ਹੈ ਜੀ ਉਹਨੂੰ ਸਮਝਦਿਆਂ ਹੋਇਆ ਨਿਰੰਤਰ ਜਿਹੜੀਆਂ ਆਪਣੀਆਂ ਬਹੁਤ ਜ਼ਿਆਦਾ ਜਿਹੜੀਆਂ ਫੇਰੀਆਂ ਨੇ ਇਹਨਾਂ 2 ਰਾਜਾਂ ਦੇ ਉੱਤੇ ਉਹਨਾਂ ਨੇ ਕੀਤੀਆਂ ਨੇ, ਔਰ ਉਹਨਾਂ ਨੇ ਆਪਣੇ ਨਿਸ਼ਾਨੇ ਦੇ ਉੱਤੇ ਕਾਂਗਰਸ ਇਨੈਲੋ ਜਿਹੜੀ ਹੈ ਜੀ ਉਹਨੂੰ ਰੱਖਿਆ। ਔਰ ਖਾਸ ਤੌਰ ਦੇ ਉੱਤੇ ਇਨੈਲੋ ਦੇ ਜਿਹੜੇ ਮੁੱਖ ਲੀਡਰ ਨੇ ਓਮ ਪ੍ਰਕਾਸ਼ ਚੌਟਾਲਾ ਤੇ ਉਹਨਾਂ ਦਾ ਮੁੰਡਾ ਅਜੇ ਚੌਟਾਲਾ, ਇਹਨਾਂ ਦੋਵਾਂ ਦੇ ਕਰਪਸ਼ਨ ਦੇ ਦੋਸ਼ਾਂ ਦੇ ਵਿੱਚ ਜੇਲ੍ਹ ਦੇ ਵਿੱਚ ਰਹਿਣਾ ਜੀ, ਇਹ ਮੁੱਖ ਚਰਚਾ ਦਾ ਵਿਸ਼ਾ ਜਿਹੜਾ ਹਰਿਆਣੇ ਦੀ ਚੋਣ ਦੇ ਵਿੱਚ ਬਣਿਆ ਰਿਹਾ ਜੀ। ਅੱਜ ਪੂਰਾ ਜਿਹੜਾ ਜੀ ਇੱਕ ਵਾਰੀ ਫੇਰ ਤਾਕਤ ਜਿਹੜੀ ਆ ਉਹ ਝੋਕੜ ਗਈ ਆ ਸਾਰੀ ਸਿਆਸੀ ਪਾਰਟੀਆਂ, ਕਿਉਂਕਿ ਅੱਜ ਸ਼ਾਮ 5 ਵਜੇ ਚੋਣ ਪ੍ਰਚਾਰ ਜਿਹੜਾ ਜੀ ਉਹ ਬੰਦ ਹੋ ਜਾਊਗਾ। ਜੀ ਬਿਲਕੁਲ। ਅਤੇ ਇਸੇ ਦੇ ਨਾਲ ਹੀ ਆਪਾਂ ਜੁੜੀ ਹੋਈ ਹੁਣ ਆਪਾਂ ਗੱਲ ਕਰ ਲੈਂਦੇ ਹਾਂ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੱਧੂ ਚੰਗੇ ਵਰੇ ਸੀਗੇ ਅਕਾਲੀ ਦਲ ਦੇ ਉੱਤੇ। ਉਹਨਾਂ ਨੂੰ ਉਹਨਾਂ ਦੀ ਅਸਲੀਅਤ ਜਿਹੜੀ ਉਹਨਾਂ ਨੇ ਆਪਣੀ ਇੱਕ ਰੈਲੀ ਦੇ ਵਿੱਚ ਦੱਸੀ ਸੀ, ਤੇ ਇੱਕ ਵਾਰੀ ਫੇਰ ਜਿਹੜੇ ਉਹ ਵਰੇ ਨੇ ਅਕਾਲੀ ਦਲ ਦੇ ਉੱਤੇ, ਇਸ ਬਾਰੇ ਇਹਨਾਂ ਨੇ ਕੀ ਕਿਹਾ ਆ? ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਗੱਲ ਜਿਹੜੀ ਹੈ ਜੀ ਫੇਰ ਉਠਾਈ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਵਾਸਤੇ ਉਹ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਕੋਲੇ ਇੱਕ ਸਵਾਲ ਜਿਹੜਾ ਰੱਖ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਪੁੱਛੇ ਅਕਾਲੀ ਦਲ ਨੂੰ ਕਿ ਕਿਹੜਾ ਇੱਕ ਇੱਦਾਂ ਦਾ ਮੁੱਦਾ ਜਿਹਦੇ ਉੱਤੇ ਅਕਾਲੀ ਦਲ ਦੀ ਹਮਾਇਤ ਜਿਹੜੀ ਆ ਉਹ ਜਾਰੀ ਰੱਖੀ ਜਾਵੇ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨੂੰ ਹਮੇਸ਼ਾ ਨੁਕਸਾਨ ਪਹੁੰਚਾਇਆ, ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਸਿਰ ਦੇ ਉੱਤੇ ਹੀ ਉਹਨੇ ਜਿਹੜਾ ਜੀ ਉਹ ਕੀਤਾ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦਾ ਹੈ ਕਿ ਅਸੀਂ ਹਿੰਦੂ ਸਿੱਖ ਏਕਤਾ ਦੇ ਮੁਦਈ ਹਾਂ, ਔਰ ਇਹ ਕਹਿ ਕੇ ਵੋਟਾਂ ਜਿਹੜੀਆਂ ਦੀ ਹਾਸਲ ਕਰਦਾ ਰਿਹਾ। ਹੁਣ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਫਿਰ ਵਿਰੋਧ ਕਿਹੜੇ ਮੂੰਹ ਦੇ ਨਾਲ ਹਰਿਆਣੇ ਦੇ ਵਿੱਚ ਜਿਹੜਾ ਉਹ ਕੀਤਾ ਜਾ ਰਿਹਾ। ਇੱਕ ਨੁਕਤਾ ਉਹਨਾਂ ਨੇ ਇਹ ਉਠਾਇਆ ਕਿ 1997 ਤੋਂ 2000 ਤੱਕ ਅਕਾਲੀ ਦਲ ਦੀ ਸਰਕਾਰ ਨੂੰ ਆਪਣੀ ਮਿਆਦ ਪੂਰੀ ਕਰਨ ਦੇ ਵਿੱਚ ਕੋਈ ਸਮੱਸਿਆ ਨਹੀਂ ਆਈ। ਉਹਦਾ ਰੀਜ਼ਨ ਇਹ ਸੀਗਾ ਕਿ ਭਾਰਤੀ ਜਨਤਾ ਪਾਰਟੀ ਦਾ ਉਹਨੂੰ ਸਾਥ ਮਿਲਿਆ। ਉਹਨੇ ਕਿਹਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿ ਇਦੋਂ ਪਹਿਲਾਂ ਜਿਹੜਾ ਸੀਗਾ ਕਦੀ ਵੀ ਅਕਾਲੀ ਦਲ ਜਿਹੜਾ ਸੀਗਾ ਉਹ ਆਪਣਾ ਸੱਤਾ ਪੂਰੀ ਨਹੀਂ ਸੀ ਭੋਗਦਾ।
ਜਿਹਦੇ ਕਰਕੇ ਉਹਦੀ ਸਰਕਾਰ ਕਿਸੇ ਨਾ ਕਿਸੇ ਰੀਜ਼ਨ ਕਰਕੇ ਟੁੱਟ ਜਾਂਦੀ ਸੀ। ਭਾਰਤੀ ਜਨਤਾ ਪਾਰਟੀ ਦੀ ਵਜ੍ਹਾ ਕਰਕੇ ਹੀ ਉਹ ਆਪਣੀਆਂ ਟਰਮ ਜਿਹੜੀਆਂ ਉਹ ਪੂਰੀਆਂ ਕਰ ਰਿਹਾ ਹੈ। ਦੂਜੇ ਪਾਸੇ ਜਿਹੜੀਆਂ ਸਰਗਰਮੀਆਂ ਨੇ, ਨਵਜੋਤ ਕੌਰ ਸਿੱਧੂ ਨੇ ਵੀ ਇੱਥੇ ਕਾਫੀ ਵਧਾਈਆਂ ਨੇ। ਪੰਜਾਬ ਦੇ ਵਿੱਚ ਪਟਿਆਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਜੱਦੀ ਕੋਠੀ ਹੈ ਜੀ, ਇੱਥੇ ਦੁਬਾਰਾ ਰੰਗ ਰੋਗਨ ਰੈਨੋਵੇਸ਼ਨ ਦਾ ਕੰਮ ਜਿਹੜਾ ਜੀ ਉਹ ਚੱਲ ਰਿਹਾ। ਇਹ ਕਿਹਾ ਜਾ ਰਿਹਾ ਕਿ ਇੱਥੇ ਪੰਜਾਬ ਦੇ ਵਿੱਚ ਆਪਣੀਆਂ ਸਰਗਰਮੀਆਂ ਜਿਹੜੀਆਂ ਨੇ ਨਵਜੋਤ ਸਿੰਘ ਸਿੱਧੂ ਹੋਰੀ ਹਰਿਆਣੇ ਦੇ ਚੋਣ ਪ੍ਰਚਾਰ ਤੋਂ ਵਿਹਲੇ ਹੁੰਦਿਆਂ ਸਾਰ ਵਧਾਉਣਗੇ, ਕਿਉਂਕਿ ਇਹ ਸਮਝਿਆ ਜਾ ਰਿਹਾ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਵਿਚਲੀ, ਉਹਦੇ ਵਿੱਚ ਤਬਦੀਲੀ ਛੇਤੀ ਆ ਰਹੀ ਹੈ। ਇਹ ਤਬਦੀਲੀ ਨਵਜੋਤ ਸਿੰਘ ਸਿੱਧੂ ਦੇ ਰੂਪ ਦੇ ਵਿੱਚ ਜਿਹੜੀ ਹੈ ਜੀ ਹੋ ਸਕਦੀ ਹੈ। ਜੇ ਇੱਥੇ ਆਉਂਦੀ ਹੈ ਇਹ ਤਬਦੀਲੀ ਤਾਂ ਨਿਰਸੰਦੇਹ ਇੱਕ ਖਤਰੇ ਦੀ ਘੰਟੀ ਤਾਂ ਅਕਾਲੀ ਦਲ ਦੀ ਸਰਕਾਰ ਦੇ ਵਾਸਤੇ ਵੱਜ ਰਹੀ ਹੈ ਜੀ। ਤੇ ਬਿਲਕੁਲ ਇਹ ਤੁਹਾਨੂੰ ਨਹੀਂ ਏਦਾਂ ਲੱਗਦਾ ਵੀ ਜਿਹੜੀਆਂ ਹੁਣ ਹਰਿਆਣੇ ਦੇ ਵਿੱਚ ਚੋਣਾਂ ਹੋਣ ਤੋਂ ਬਾਅਦ ਦੇ ਵਿੱਚ ਜਿਹੜਾ ਆਪਸੀ ਇਹਨਾਂ ਦਾ ਜਿਹੜਾ ਰਿਸ਼ਤਾ ਹੈਗਾ ਅਕਾਲੀ ਦਲ ਤੇ ਭਾਜਪਾ ਦਾ, ਉਹ ਟੁੱਟ ਵੀ ਸਕਦਾ ਹੈ? ਹੁਣ ਅਕਾਲੀ ਦਲ ਤੇ ਖਾਸ ਤੌਰ ਦੇ ਉੱਤੇ ਬਾਦਲ ਸਨ ਐਂਡ ਡੈਡ ਜਿਹੜੇ ਨੇ ਜਿਹੜਾ, ਉਹਨਾਂ ਦੇ ਉੱਤੇ ਉਹਨਾਂ ਦੀ ਹਾਲਤ ਜਿਹੜੀ ਹੈ ਜੀ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਬਣੀ ਹੋਈ ਹੈ ਜੀ। ਕਿਉਂਕਿ ਜੇ ਬੀਜੇਪੀ ਦੀ ਸਰਕਾਰ ਹਰਿਆਣੇ ਦੇ ਵਿੱਚ ਆ ਜਾਂਦੀ ਹੈ ਤਾਂ ਉਹ ਇਹ ਕਹਿੰਦੀ ਅਸੀਂ ਤਾਂ ਆਪਣੇ ਸਿਰ ਤੇ ਸਰਕਾਰ ਲੈਂਦੀ ਆ, ਤੁਸੀਂ ਤਾਂ ਪੂਰਾ ਵਿਰੋਧ ਜਿਹੜਾ ਸੀ ਉਹ ਕਰ ਲਿਆ। ਜੇ ਬੀਜੇਪੀ ਦੀ ਸਰਕਾਰ ਹਰਿਆਣੇ ਦੇ ਵਿੱਚ ਨਹੀਂ ਆਉਂਦੀ ਤੇ ਗਾਜ ਫਿਰ ਵੀ ਅਕਾਲੀ ਦਲ ਤੇ ਟਿਕਣੀ ਹੈ ਜੀ। ਅਸੀਂ ਤਾਂ ਪੂਰਾ ਜ਼ੋਰ ਲਾਇਆ ਸੀ, ਤੁਸੀਂ ਇਨੈਲੋ ਦੀ ਮਦਦ ਜਿਹੜੀ ਉਹ ਕਿਵੇਂ ਕੀਤੀ? ਦੋਨੇ ਤਰੀਕੇ ਦੇ ਨਾਲ ਅਕਾਲੀ ਦਲ ਜਿਹੜਾ ਜੀ ਦੂਸਰਾ ਮਸਲਾ ਹੈ ਜਿਹਦੇ ਉੱਤੇ ਬੀਜੇਪੀ ਦੇ ਗੱਠਜੋੜ ਦੇ ਮਾਮਲੇ ਤੇ ਫਸ ਗਿਆ। ਪਹਿਲਾ ਮਸਲਾ ਸੀਗਾ ਨਵਜੋਤ ਸਿੱਧੂ ਦੀ ਟਿਕਟ ਕਟਾਉਣੀ, ਅਰੁਣ ਜੇਤਲੀ ਨੂੰ ਲਿਆਉਣਾ ਤੇ ਅਰੁਣ ਜੇਤਲੀ ਦੀ ਸ਼ਰਮਨਾਕ ਹਾਰ ਅੰਮ੍ਰਿਤਸਰ ਤੋਂ ਜਿਹੜੀ ਉਹ ਕਰਵਾਉਣੀ ਜੀ। ਸੋ ਉਹ ਤਾਂ ਆਪਣੀ ਲੀਡਰਸ਼ਿਪ ਦੇ ਸਿਰ ਤੇ ਬਚ ਗਿਆ ਤੇ ਅਹਿਮ ਅਹੁਦੇ ਜਿਹੜੇ ਸੀ ਲੈ ਗਿਆ। ਕੋਈ ਹੋਰ ਲੀਡਰ ਹੁੰਦਾ ਤਾਂ ਉਹ ਸ਼ਾਇਦ ਕੋਮਾ ਚੋਂ ਬਾਹਰ ਨਾ ਆਉਂਦਾ, ਅਗਲੀ ਤੱਕ ਕੋਮਾ ਚੋਂ, ਜੋ ਹਾਲ ਅਰੁਣ ਜੇਤਲੀ ਦਾ ਇਹਨਾਂ ਨੇ ਕਰਵਾ ਦਿੱਤਾ ਸੀਗਾ ਅੰਮ੍ਰਿਤਸਰ ਦੇ ਵਿੱਚ। ਤੇ ਦੂਸਰਾ ਜਿਹੜਾ ਇਹਨਾਂ ਨੇ ਸਟੈਪ ਲਿਆ ਨਾ ਜੀ ਇਨੈਲੋ ਦੀ ਮਦਦ ਕਰਨ ਵਾਲਾ, ਨਿਰਸੰਦੇਹ ਅਕਾਲੀ ਦਲ ਨੂੰ ਭੁਗਤਣਾ ਪਊਗਾ ਜੀ ਲੰਮਾ। ਪਰ ਇਹਦੇ ਵਿੱਚੋਂ ਵੀ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਜੀ ਬਹੁਤੇ ਉਹ ਸਕੂਨ ਮਹਿਸੂਸ ਕਰ ਰਹੇ ਨੇ ਕਿ ਸ਼ਾਇਦ ਇਹਨਾਂ ਦਾ ਕੁਝ ਠੰਡੀ ਹਵਾ ਆਵੇ ਜੀ। ਅਤੇ ਜਿਹੜੇ ਨਵਜੋਤ ਸਿੱਧੂ ਇਸ ਟਾਈਮ ਜਿਹੜੀ ਉਹ ਲਗਾਤਾਰ ਬੋਲ ਰਹੇ ਆ, ਤੇ ਕੀ ਤੁਸੀਂ ਉਹਨਾਂ ਦਾ ਭਵਿੱਖ ਦੇਖਦੇ ਹੋ ਭਾਜਪਾ ਦੇ ਵਿੱਚ, ਪੰਜਾਬ ਦੇ ਵਿੱਚ? ਦੇਖੋ, ਜਿਹੜੀ ਕਾਂਗਰਸ ਹੈ ਜੀ ਉਹ ਇਸ ਵੇਲੇ ਵਿਰੋਧੀ ਧਿਰ ਵਾਲਾ ਰੋਲ ਨਿਭਾਉਣ ਦੇ ਵਿੱਚ ਬਿਲਕੁਲ ਫੇਲ ਹੋ ਰਹੀ ਹੈ ਜੀ। ਜਿੰਨੇ ਪੰਜਾਬ ਦੇ ਮੁੱਦੇ ਨੇ ਉਹਨਾਂ ਮੁੱਦਿਆਂ ਦੇ ਉੱਤੇ ਕਾਂਗਰਸ ਦੀ ਧਾਰੀ ਹੋਈ ਚੁੱਪ ਜਿਹੜੀ ਹੈ ਬੜੀ ਖਤਰਨਾਕ ਹੈ ਕਿ ਉਹ ਕਰ ਕੀ ਰਹੀ ਹੈ ਇਸ ਮਾਮਲੇ ਦੇ ਉੱਤੇ। ਜਿਹੜੀਆਂ ਪਿਛਲੀਆਂ ਜ਼ਿਮਨੀ ਚੋਣਾਂ ਸੀਗੀਆਂ ਉਹ ਰਲ ਮਿਲ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਲੜ ਲਈਆਂ ਅਕਾਲੀ ਦਲ ਦੇ ਨਾਲ। ਕੈਪਟਨ ਅਮਰਿੰਦਰ ਸਿੰਘ ਦਾ ਜ਼ੋਰ ਜਿਹੜਾ ਜੀ ਉਹ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਹਥਿਆਉਣ ਦੇ ਉੱਤੇ ਜਿਹੜਾ ਜੀ ਉਹ ਲੱਗਿਆ ਹੋਇਆ। ਇਸ ਕਰਕੇ ਪੰਜਾਬ ਦੇ ਮੁੱਦੇ ਉਹਨਾਂ ਨੂੰ ਚਾਹੀਦੇ ਹੀ ਨਹੀਂ। ਪੰਜਾਬ ਦੇ ਵਿੱਚ ਸ਼ਰੇਆਮ ਪੁਲਿਸ ਨੇ 2 ਮੁੰਡੇ ਮਾਰਤੇ, ਕਾਂਗਰਸ ਕਿੱਥੇ ਆ ਜੀ ਇਸ ਮੁੱਦੇ ਦੇ ਉੱਤੇ? ਸੁਖਪਾਲ ਸਿੰਘ ਖਹਿਰਾ ਹੋਰੀ ਜ਼ਰੂਰ ਗਏ ਨੇ ਉੱਥੇ, ਪਰ ਕਾਂਗਰਸ ਤਾਂ ਉਹਨਾਂ ਦੀ ਪਿੱਠ ਨਹੀਂ ਪੂਰ ਰਹੀ ਇਸ ਮਸਲੇ ਦੇ ਉੱਤੇ। ਜਿਹੜੀ ਬੀਜੇਪੀ ਆ, ਜੇ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪ੍ਰਧਾਨ ਬਣਾਉਂਦੀ ਹੈ ਤਾਂ ਜਿੱਥੇ ਸ਼ਹਿਰੀ ਵੋਟ ਜਿਹੜੀ ਹੈ ਜੀ ਉਹਨਾਂ ਦੇ ਹੱਕ 'ਚ ਭੁਗਤ ਸਕਦੀ ਹੈ, ਪਿੰਡਾਂ ਦੀ ਵੋਟ ਜਿਹੜੀ ਆ, ਜੱਟ ਵੋਟ ਜਿਹੜੀ ਆ ਉਹ ਟਰਨ ਕਰ ਸਕਦੀ ਹੈ ਜੀ ਅਕਾਲੀ ਦਲ ਨੂੰ। ਉਹ ਪਿੰਡਾਂ ਦੇ ਵਿੱਚ ਵੱਡਾ ਖੋਰਾ ਜਿਹੜਾ ਜੀ ਉਹ ਲਾ ਸਕਦੀ ਹੈ। ਦੂਸਰਾ ਜਿਹੜੀ ਗੱਲ ਮਾਨਸੇ ਤੋਂ ਸ਼ੁਰੂ ਹੋਈ ਸੀਗੀ ਜੀ, ਜਿਹਦੇ ਵਿੱਚ ਜਿਹੜੇ RSS ਦੇ ਮੁਖੀ ਮੋਹਨ ਭਾਰਗਵ ਤੇ ਜਿਹੜਾ ਇੱਥੇ ਡੇਰਾ ਹੈ ਬਿਆਸ ਵਾਲਾ, ਉਹਦੇ ਮੁਖੀ ਦੇ ਵਿਚਾਲੇ ਗੱਲਬਾਤ ਹੋਈ ਸੀਗੀ। ਉਹ ਸੁਸ਼ਮਾ ਸਵਰਾਜ ਦੀ ਨਵੀਂ ਜਿਹੜੀ ਗੱਲਬਾਤ ਹੈ ਜੀ ਉਹ ਸਰਸੇ ਵਾਲੇ ਡੇਰੇ ਨਾਲ ਹੋਣੀ। ਇਹ ਜਿਹੜੀਆਂ ਸਾਰੀਆਂ ਸਿਆਸੀ ਸਮੀਕਰਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਜੀ ਉਹ ਬਦਲਣਗੀਆਂ। ਨਵਜੋਤ ਸਿੰਘ ਸਿੱਧੂ ਦੇ ਜੇ ਉਹ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਬਣ ਕੇ ਆਉਂਦਾ ਪੰਜਾਬ ਦਾ, ਤਾਂ ਨਿਰਸੰਦੇਹ ਸਭ ਤੋਂ ਵੱਡੀ ਜਿਹੜੀ ਮੁਸੀਬਤ ਹੈ ਜੀ ਉਹ ਅਕਾਲੀ ਦਲ ਦੇ ਵਾਸਤੇ ਬਣਨੀ ਹੈ। ਉਹਦੇ ਵੋਟ ਬੈਂਕ ਨੂੰ ਖੋਰਾ ਲੱਗੂਗਾ। ਅਕਾਲੀ ਦਲ ਖਾਸ ਤੌਰ ਦੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰੀ ਸੁਪਨਮਈ ਜਿਹੜੀ ਦੁਨੀਆ ਨਾ ਜੀ ਉਹਦੇ ਵਿੱਚ ਜੀ ਰਹੇ ਨੇ। ਉਹ ਚਿੱਤਰ ਦੇ ਨਾਲ ਸਹਿ ਕੁੱਟਦੇ ਰਹੇ ਨੇ ਤੇ ਅੱਗੋਂ ਵੀ ਕੁੱਟਣਾ ਚਾਹੁੰਦੇ ਨੇ। ਸ਼ਾਇਦ ਇਹਨੂੰ ਜਿਹੜੀ ਹੈ ਜੀ ਉਹ ਠੱਲ ਪਊਗੀ। ਫਿਰ ਅਕਾਲੀ ਦਲ ਜਾਂ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇੱਕ ਸਟਾਈਲ ਹੈ ਜੀ, ਉਹ ਲੈ ਕੇ ਡੇਰਾ ਡੱਡਾ ਬਹਿ ਜਾਣਗੇ ਦਿੱਲੀ ਜਾ ਕੇ ਭਾਜਪਾ ਦੀ ਲੀਡਰਸ਼ਿਪ ਕੋਲੇ ਕਿ ਹੁਣ ਬਚਾਓ। ਇੱਕ ਗੱਲ ਹੈ ਜਿਹੜੀ ਜਿੱਥੇ ਪ੍ਰਕਾਸ਼ ਸਿੰਘ ਬਾਦਲ ਹੋਰੀ ਗਲਤੀ ਕਰਕੇ ਸਭ ਤੋਂ ਵੱਡੀ, ਉਹ ਇਹ ਸਮਝ ਬੈਠੇ ਕਿ ਸ਼ਾਇਦ ਅਟਲ ਬਿਹਾਰੀ ਵਾਜਪੇਈ ਦੀ ਹੀ ਸਰਕਾਰ ਆ ਸੈਂਟਰ ਦੇ ਵਿੱਚ। ਉਹ ਇੱਥੇ ਭੁੱਲ ਕਰ ਬੈਠੇ ਕਿ RSS ਦਾ ਚੰਡਿਆ ਹੋਇਆ ਇੱਕ ਬੰਦਾ ਜਿਹੜਾ ਨਰਿੰਦਰ ਮੋਦੀ ਉੱਥੇ ਸਰਕਾਰ ਦਾ ਮੁਖੀ ਹੈ, ਜਿਹਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ
ਜਦੋਂ ਤੋਂ ਚੋਣਾਂ ਹੋਈਆਂ ਨੇ ਕਿਸੇ ਮਸਲੇ ਦੇ ਉੱਤੇ ਕੋਈ ਘਾਹ ਨਹੀਂ ਪਾਇਆ ਜੀ 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 ਬਿਲਕੁਲ ਬਿਲਕੁਲ। ਸੋ ਕਾਫੀ ਜਿਹੜੇ ਭਵਿੱਖਾ ਨਵੇਂ ਜਿਹੜੇ ਸਮੀਕਰਨ ਬਣਾਏਗਾ ਉਹ ਕਾਫੀ ਜਿਹੜੇ ਜੀ ਰੋਚਕ ਰਹਿਣ ਦੀ ਉਮੀਦ ਹੈਗੀ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕੁਛ ਚਿਰ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਹੜ੍ਹਾਂ ਦੀ ਮਾਰ ਕਰਕੇ ਕਾਫੀ ਜਿਹੜੀ ਉੱਥੇ ਤਬਾਹੀ ਹੋਈ, ਤਾਂ ਹੁਣ ਜਿਹੜੀਆਂ ਖਬਰਾਂ ਜਿਹੜੀਆਂ ਸੀਗੀਆਂ ਵੀ ਆਂਧਰਾ ਪ੍ਰਦੇਸ਼ ਤੇ ਉੜੀਸਾ ਦੇ ਵਿੱਚ ਜਿਹੜਾ ਸਮੁੰਦਰੀ ਤੂਫਾਨ ਸੀ ਉਸਨੇ ਜਿਹੜੀ ਉੱਥੇ ਮਾਰ ਪਾਈ ਆ, 8 ਕੁ ਲੋਕਾਂ ਦੀ ਉਸ ਦੇ ਵਿੱਚ ਮੌਤ ਹੋ ਗਈ ਹੈ। ਜੀ 8 ਲੋਕ ਹੁਣ ਤੱਕ ਜਿਹੜੇ ਨੇ ਉਹਨਾਂ ਦੀ ਮੌਤ ਹੋਈ ਹੈ ਜੀ। ਆਂਧਰਾ ਪ੍ਰਦੇਸ਼ ਦੇ 3 ਡਿਸਟ੍ਰਿਕਟ ਤੇ ਉੜੀਸਾ ਦੇ ਵਿੱਚ ਜਿਹੜਾ ਜੀ ਉਹ ਤਕਰੀਬਨ ਸਾਰੇ ਦੇ ਵਿੱਚ ਹੀ ਇਹ ਜਿਹੜਾ ਤੂਫਾਨ ਸਮੁੰਦਰੀ ਤੂਫਾਨ ਹੈ ਜੀ ਹੁਦਹੁਦ, ਇਹਨੇ ਕਾਫੀ ਤਕਰੀਬਨ ਹੁਣ ਤਾਂ ਇਹ ਮੱਠਾ ਪੈ ਗਿਆ ਜੀ, ਇਹਦੀ ਰਫ਼ਤਾਰ ਜਿਹੜੀ ਆ ਉਹ ਮੱਠੀ ਪੈ ਗਈ, ਪਰ 170 ਤੋਂ ਲੈ ਕੇ 180 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀਆਂ ਤੇਜ਼ ਹਵਾਵਾਂ ਸੀ ਉਹ ਚੱਲੀਆਂ। ਬਹੁਤ ਸਾਰੇ ਥਾਵਾਂ ਤੇ ਦਰਖਤ ਪੁੱਟੇ ਗਏ, ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ। 2.5 ਲੱਖ ਲੋਕਾਂ ਨੂੰ ਆਂਧਰਾ ਪ੍ਰਦੇਸ਼ ਤੇ ਕਰੀਬ 1 ਲੱਖ ਲੋਕਾਂ ਨੂੰ ਉੜੀਸਾ ਦੇ ਵਿੱਚੋਂ ਸੁਰੱਖਿਅਤ ਥਾਵਾਂ ਦੇ ਉੱਤੇ ਜਿਹੜਾ ਜੀ ਪਹੁੰਚਾਇਆ ਗਿਆ। ਇਸੇ ਕਰਕੇ ਜਾਨੀ ਨੁਕਸਾਨ ਜਿਹੜਾ ਜੀ ਉਹ ਘੱਟ ਹੋਇਆ। 8 ਦੇ ਕਰੀਬ ਜਿਹੜੀਆਂ ਨੇ ਉਹ ਮੌਤਾਂ ਹੋਈਆਂ ਔਰ ਜਿਹੜਾ ਜੀ 70 ਦੇ ਕਰੀਬ ਘਰ ਜਿਹੜੇ ਟੁੱਟੇ ਨੇ, 34 ਜਿਹੜੇ ਨੇ ਉਹ ਪਸ਼ੂ ਵੀ ਮਾਰੇ ਗਏ ਨੇ ਜੀ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰ ਬਾਬੂ ਨਾਇਡੂ ਨੇ 2000 ਕਰੋੜ ਰੁਪਈਆ ਮੰਗਿਆ ਜੀ ਇਸ ਆਫਤ ਦੇ ਵਾਸਤੇ। ਨਰਿੰਦਰ ਮੋਦੀ ਉਹਨਾਂ ਨੇ ਕਿਹਾ ਕਿ ਹਰ ਜਿਹੜੀ ਸੰਭਵ ਮਦਦ ਆ ਉਹ ਕੀਤੀ ਜਾਊਗੀ ਜਿਹੜੇ ਇਹ ਤੂਫਾਨ ਪੀੜਤ ਨੇ ਜੀ। ਸੋ ਤਕਰੀਬਨ ਕਿਤੇ ਨਾ ਕਿਤੇ ਮਨੁੱਖੀ ਗਲਤੀਆਂ ਨੇ ਜੀ ਜਿਨ੍ਹਾਂ ਨੇ ਜਿਹੜੀ ਨੇਚਰ ਆ ਨਾ ਜੀ ਉਹਦੇ ਨਾਲ ਪੰਗਾ ਲਿਆ। ਫਿਰ ਨੇਚਰ ਜਿਹੜੀ ਆ ਉਹ ਕਿਸੇ ਨਾ ਕਿਸੇ ਤੂਫਾਨ ਦੇ ਰੂਪ ਦੇ ਵਿੱਚ ਆਪਣੀ ਹਾਜ਼ਰੀ ਤਾਂ ਲਵਾਉਂਦੀ ਰਹਿੰਦੀ ਹੈ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੀ ਸਰਹੱਦ ਦੇ ਉੱਤੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਭਾਰਤ ਪਾਕ ਆ ਉਹ ਗੋਲੀਬਾਰੀ ਆ ਲਗਾਤਾਰ ਜਿਹੜੀ ਹੈ ਜਾਰੀ ਆ, ਕੀ ਇਸ ਟਾਈਮ ਤਾਜ਼ਾ ਸਥਿਤੀ ਆ ਜੀ? 15 ਸਰਹੱਦੀ ਚੌਕੀਆਂ ਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਜਿਹੜੀ ਇਹ ਸਰਹੱਦ ਆ ਉਹਦੇ ਉੱਤੇ ਗੋਲੀਬਾਰੀ ਜਿਹੜੀ ਆ ਉਹ ਕੀਤੀ ਗਈ। ਇੱਕੋ ਦਿਨ ਹੀ ਇਹ ਠੱਲੀ ਸੀਗੀ ਗੋਲੀਬਾਰੀ। ਜੰਮੂ ਜ਼ਿਲ੍ਹੇ ਦੇ ਵਿੱਚ ਗੋਲੀਬਾਰੀ ਕਰਕੇ 3 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਇੱਕ ਦੀ ਹਾਲਤ ਜਿਹੜੀ ਆ ਜੀ ਇਹਦੇ ਵਿੱਚ ਨਾਜ਼ੁਕ ਜਿਹੜੀ ਆ ਉਹ ਦੱਸੀ ਜਾਂਦੀ ਆ। ਭਾਰਤ ਵਾਲੇ ਪਾਸਿਓਂ ਵੀ ਇਹਦਾ ਜਵਾਬ ਜਿਹੜਾ ਜੀ ਇਸ ਗੋਲੀਬਾਰੀ ਦਾ ਦਿੱਤਾ ਗਿਆ। ਪਾਕਿਸਤਾਨ ਨੇ ਕਸ਼ਮੀਰ ਮਸਲੇ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਜਿਹੜਾ ਸੀਗਾ ਜੀ ਉਹ ਚੁੱਕਦਿਆਂ ਹੋਇਆ ਸੰਯੁਕਤ ਰਾਸ਼ਟਰ ਦੇ ਮੁਖੀ ਨੂੰ ਚਿੱਠੀ ਲਿਖੀ ਆ ਔਰ ਇਸ ਮਸਲੇ ਨੂੰ ਸੁਲਝਾਉਣ ਦੀ ਜਿਹੜੀ ਆ ਜੀ ਉਹ ਮੰਗ ਕੀਤੀ ਆ। ਜਿਹੜੀ ਇਹ ਗੋਲੀਬਾਰੀ ਹਟੂਗੀ ਕਿਵੇਂ? ਹੁਣ ਇਹ ਹਰ ਬੰਦੇ ਦੇ ਮਨ ਦੇ ਵਿੱਚ ਜਿਹੜਾ ਜੀ ਇਹ ਸਵਾਲ ਹੈ, ਕਿਉਂਕਿ ਗੱਲਬਾਤ ਜਿਹੜੀ ਆ ਉਹ ਟੁੱਟ ਚੁੱਕੀ ਆ, ਗੱਲਬਾਤ ਹੋ ਨਹੀਂ ਰਹੀ। ਭਾਰਤ ਨੇ ਇਹ ਵੀ ਕਹਿਤਾ ਕਿ ਜਿੰਨੀ ਦੇਰ ਤੱਕ ਗੋਲੀਬਾਰੀ ਨਹੀਂ ਹੁੰਦੀ ਜਿਹੜੀਆਂ ਹਫ਼ਤਾਵਾਰੀ ਮੀਟਿੰਗ ਹੁੰਦੀਆਂ ਸੀ ਉਹ ਵੀ ਅਸੀਂ ਨਹੀਂ ਕਰਾਂਗੇ, ਉਹ ਵੀ ਜਿਹੜੀਆਂ ਦੀ ਬੰਦ ਕਰ ਦਿੱਤੀਆਂ ਗਈਆਂ ਨੇ। ਸੋ ਇਹ ਬੜੀ ਗੰਭੀਰ ਸਿਚੁਏਸ਼ਨ ਜਿਹੜੀ ਆ ਜੀ ਉਹ ਪੈਦਾ ਹੋ ਗਈ ਆ। ਹੁਣ ਇਹਦਾ ਵੱਡਾ ਅਸਰ ਜਿਹੜਾ ਜੀ ਭਾਰਤ ਪਾਕਿਸਤਾਨ ਦੇ ਵਿਚਾਲੇ ਹੁੰਦੇ ਵਪਾਰ ਦੇ ਉੱਤੇ ਪੈਣ ਲੱਗ ਪਿਆ ਜੀ। ਉਨੀ ਗੱਲਬਾਤ ਜਿਹੜੀ ਆ ਜੀ ਸਰਗਰਮੀ ਪਹਿਲਾਂ ਨਜ਼ਰ ਆਉਂਦੀ ਸੀਗੀ ਜਿਹੜੀ ਵਾਘਾ ਸਰਹੱਦ ਦੇ ਉੱਤੇ, ਹੁਣ ਇੰਨੀ ਸਰਗਰਮੀ ਜਿਹੜੀ ਆ ਜੀ ਵਪਾਰ ਵਾਲੇ ਮਾਮਲੇ ਦੇ ਵਿੱਚ ਨਜ਼ਰ ਨਹੀਂ ਆ ਰਹੀ, ਕਿਉਂਕਿ ਦੋਵੇਂ ਸਾਈਡਾਂ ਦੇ ਵਪਾਰੀ ਜਿਹੜੇ ਨੇ ਉਹ ਸਮਝਦੇ ਨੇ ਕਿ ਖਰਾਬ ਹੋ ਰਹੀ ਸਥਿਤੀ ਦੇ ਵਿੱਚ ਕੋਈ ਨਹੀਂ ਪਤਾ ਕਿ ਉਹਨਾਂ ਦਾ ਪੈਸਾ ਕਦੋਂ ਸਟਕ ਹੋ ਜਾਣਾ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਮੌਸਮ ਦੇ ਵਿੱਚ ਥੋੜੀ ਜੀ ਤਬਦੀਲੀ ਆਈ ਆ ਜਿਹੜੀ ਪੰਜਾਬ ਦੇ ਵਿੱਚ, ਤੇ ਜਿਸ ਕਰਕੇ ਪਾਵਰਕਾਮ ਨੂੰ ਥੋੜੀ ਰਾਹਤ ਮਿਲੀ ਆ ਜੀ ਬਿਲਕੁਲ। ਮੌਸਮ ਦੇ ਵਿੱਚ ਜਿਹੜੀ ਥੋੜੀ ਠੰਡਕ ਜਿਹੜੀ ਆ ਜੀ ਉਹ ਆ ਗਈ ਆ। ਰਾਤ ਦਾ ਮੌਸਮ ਬਹੁਤ ਵਧੀਆ ਹੋ ਗਿਆ ਜੀ। ਜਿਹੜਾ ਪੰਜਾਬ ਦਾ ਅਸਲ ਦੇ ਵਿੱਚ ਮਾਨਣਯੋਗ ਮੌਸਮ ਜਿਹਨੂੰ ਕਹਿੰਦੇ ਨੇ ਜੀ, ਕਿ ਦਿਨ ਦੇ ਟਾਈਮ ਜਿਹੜਾ ਜੀ ਇੰਨੇ ਕੁ ਕੱਪੜੇ ਕਿ ਵਧੀਆ ਤੁਸੀਂ ਤੁਰ ਫਿਰ ਸਕੋ ਔਰ ਰਾਤ ਨੂੰ ਜਿਹੜਾ ਜੀ ਉਨੀ ਕੁ ਵਧੀਆ ਜਿਹੜੀ ਕਿਸਮ ਦੀ ਠੰਡ ਜਿਹੜੀ ਆ ਉਹ ਸ਼ੁਰੂ ਹੋ ਗਈ ਆ। ਇਹਨੇ ਜਿੱਥੇ ਲੋਕਾਂ ਨੂੰ ਰਾਹਤ ਤਾਂ ਦਿੱਤੀ ਆ ਜੀ, ਪਰ ਨਾਲ ਦੀ ਨਾਲ ਜਿਹੜਾ ਪਾਵਰਕਾਮ ਹੈ ਜੀ ਉਹਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਦਿੱਤੀ ਆ। ਰਾਤ ਦਾ ਜਿਹੜਾ ਤਾਪਮਾਨ ਹੈ ਜੀ ਉਹ 14 ਤੋਂ ਲੈ ਕੇ 15 ਡਿਗਰੀ ਤੱਕ ਜਿਹੜਾ ਜੀ ਉਹ ਪਹੁੰਚ ਗਿਆ। ਤਕਰੀਬਨ ਇਹ ਕਹਿ ਲਓ 10 ਡਿਗਰੀ ਤੱਕ ਜਿਹੜਾ ਜੀ ਉਹ ਡਿੱਗ ਪਿਆ ਇਹ ਤਾਪਮਾਨ। ਔਰ ਇਹਨੇ ਵੱਡੀ ਰਾਹਤ ਜਿਹੜੀ ਆ ਜੀ ਪਾਵਰਕਾਮ ਨੂੰ ਇਸ ਕਰਕੇ ਦਿੱਤੀ ਹੈ ਕਿ ਬਿਜਲੀ ਦੀ ਮੰਗ ਜਿਹੜੀ ਆ ਜੀ ਉਹ ਘਟੀ ਆ। ਏਸੀ ਜਿਹੜੇ ਨੇ ਉਹ ਤਕਰੀਬਨ ਬੰਦ ਹੋ ਗਏ ਜੀ ਹੁਣ, ਤੋਂ ਇਸ ਵਜ੍ਹਾ ਕਰਕੇ ਜੀ ਥੋੜ੍ਹੀਆਂ ਪਰੇਸ਼ਾਨੀਆਂ ਉਹਦੀਆਂ ਘਟੀਆਂ ਨੇ, ਪਰ ਕੋਲੇ ਵਾਲੀ ਪਰੇਸ਼ਾਨੀ ਉਹਦੀ ਘਟੀ ਨਹੀਂ। ਕੋਲੇ ਦੀ ਜਿਹੜੀ ਜਿਉਂਦੀ ਤੋਂ ਮੁਸੀਬਤ ਜਿਹੜੀ ਆ ਉਹ ਖੜੀ ਆ। ਅਜੇ ਮਾਮਲਾ ਤੜ ਪੱਤੜ ਕਿਸੇ ਨਹੀਂ ਲੱਗਿਆ, ਇਸ ਕਰਕੇ ਨਹੀਂ ਲੱਗਿਆ ਕਿ ਸਾਡੇ ਜਿਹੜੇ
ਪੰਜਾਬ ਦੇ ਸਰਕਾਰ ਚਲਾਉਣ ਵਾਲੇ ਨੇ ਜੀ, ਉਹ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਬਿਜ਼ੀ ਨੇ, ਉਧਰੋਂ ਫ੍ਰੀ ਹੋ ਲੈਣ, ਫਿਰ ਇਸ ਸੰਬੰਧੀ ਕੋਲਾ ਕੰਪਨੀਆਂ ਦੇ ਨਾਲ ਜਿਹੜੀ ਹੈ ਜੀ ਉਹ ਗੱਲਬਾਤ ਕਰਨਗੇ, ਫਿਰ ਲੋਕਾਂ ਦੀ ਮੁਸੀਬਤ ਵੱਲ ਦੇਖਣਗੇ। ਅਜੇ ਉਹਨਾਂ ਨੂੰ ਮੁਸੀਬਤ ਸ਼ਾਇਦ ਕਿਤੇ ਨਾ ਕਿਤੇ ਜਿਹੜੀ ਹੈ ਜੀ ਇਹ ਆ ਰਹੀ ਹੈ ਕਿ ਉਹਨਾਂ ਦੀ ਜ਼ਮੀਨ ਦਾ ਕੀ ਬਣੂਗਾ ਜਿਹੜੀ ਹਰਿਆਣੇ ਦੇ ਵਿੱਚ ਉਹਨਾਂ ਨੇ ਲਈ ਹੋਈ ਹੈ। ਇਹਦੇ ਵਾਸਤੇ ਉਹ ਜ਼ਿਆਦਾ ਫਿਕਰਮੰਦ ਨੇ ਜੀ। ਉਸ ਤੋਂ ਪਹਿਲਾਂ ਗਰਾਊਂਡ ਜਿਹੜੀ ਆ ਜੀ ਕਰ ਲਈਏ, ਫਿਰ ਬਾਅਦ ਚ ਦੇਖਾਂਗੇ ਪੰਜਾਬ ਦਾ ਕੀ ਬਣਦਾ, ਪੰਜਾਬ ਦਾ ਫਿਰ ਕੀ ਬਣਦਾ ਜੀ। ਬਿਲਕੁਲ ਬਿਲਕੁਲ। ਤੇ ਇਸ ਟਾਈਮ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ ਪੂਰੇ ਭਾਰਤ ਦੇ ਵਿੱਚ ਹੀ ਇਸ ਟਾਈਮ ਵੈਸੇ ਤਾਂ ਇਹ ਬਹੁਤ ਮਾੜਾ ਟਰੈਂਡ ਜਿਹੜਾ ਦੇਖਿਆ ਜਾਂਦਾ, ਖਾਸ ਕਰਕੇ ਤਿਉਹਾਰਾਂ ਦੇ ਮੌਸਮ ਦੇ ਵਿੱਚ ਮਿਲਾਵਟੀ ਮਠਿਆਈਆਂ ਜਿਹੜੀਆਂ ਬਹੁਤ ਜ਼ਿਆਦਾ ਇਹ ਆ ਰਹੀਆਂ ਆ ਮਾਰਕੀਟ ਦੇ ਵਿੱਚ, ਜਿਹੜੀਆਂ ਵੇਚੀਆਂ ਜਾਂਦੀਆਂ ਆ, ਤੇ ਕਈ ਲੋਕ ਇਹਦੇ ਕਰਕੇ ਬਿਮਾਰ ਵੀ ਹੁੰਦੇ ਆ, ਇਹਦੇ ਬਹੁਤ ਸਾਰੇ ਸਾਈਡ ਇਫੈਕਟ ਵੀ ਆ, ਤੇ ਛਾਪੇਮਾਰੀ ਲਗਾਤਾਰ ਜਾਰੀ ਆ। ਕੀ ਚੱਲ ਰਿਹਾ ਜੀ ਇਸ ਚੀਜ਼ ਨੂੰ ਲੈ ਕੇ? ਛਾਪੇਮਾਰੀ ਜਿਹੜੀ ਹੈ ਜੀ ਬਿਲਕੁਲ ਇਹ ਜਾਰੀ ਹੈ। ਵੱਖ-ਵੱਖ ਥਾਵਾਂ ਦੇ ਉੱਤੇ ਛਾਪੇ ਮਾਰ ਕੇ ਜਿਹੜੀ ਗੈਰ ਮਿਆਰੀ ਮਠਿਆਈ ਹੈ ਨਾ ਜੀ ਉਹ ਜ਼ਬਤ ਕੀਤੀ ਗਈ ਹੈ ਜੀ। ਇਹ ਤੇ ਪਟਿਆਲੇ ਡਿਸਟ੍ਰਿਕਟ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਛਾਪੇਮਾਰੀ ਜਿਹੜੀ ਹੈ ਜੀ ਹੋਈ ਹੈ। ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਛਾਪੇਮਾਰੀ ਹੋਈ ਹੈ। ਜਿਹੜੇ ਗੋਦਾਮ ਨੇ ਜਿੱਥੇ ਇਹ ਮਠਿਆਈ ਸਟੋਰ ਕੀਤੀ ਜਾ ਰਹੀ ਹੈ ਦੀਵਾਲੀ ਦੇ ਮੌਕੇ ਦੇ ਉੱਤੇ ਵੇਚਣ ਦੇ ਵਾਸਤੇ, ਜਾਂ ਜਿਹੜੇ ਬਾਕੀ ਦਿਨ ਤਿਉਹਾਰ ਚੱਲ ਰਹੇ ਨੇ ਉਹਨਾਂ ਦੇ ਮੌਕੇ ਦੇ ਉੱਤੇ, ਉਹਦੇ ਵਿੱਚ ਮਰੀਆਂ ਹੋਈਆਂ ਮੱਖੀਆਂ, ਕੀੜੇ ਮਕੌੜੇ ਜਿਹੜੇ ਨੇ ਉਹ ਵੀ ਪਾਏ ਗਏ ਨੇ ਇਸ ਗੈਰ ਮਿਆਰੀ ਮਠਿਆਈ ਦੇ ਵਿੱਚ। ਕਈ ਥਾਵਾਂ ਤੋਂ ਸੈਂਪਲ ਜਿਹੜੇ ਨੇ ਉਹ ਲਏ ਗਏ ਨੇ, ਕੇਸ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ। ਨਿਰਸੰਦੇਹ ਇਹ ਛਾਪੇਮਾਰੀ ਜਿਹੜੀ ਹੈ ਜੀ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਹੋਵੇ ਇਸ ਕਰਕੇ ਜਿਹੜੀ ਆ ਉਹ ਕੀਤੀ ਜਾਂਦੀ ਹੈ। ਪਰ ਅਸਲ ਛਾਪੇਮਾਰੀ ਇੱਕ ਮਕਸਦ ਦੇ ਪਿੱਛੇ ਮਹੀਨਾ ਬਣਾਉਣਾ ਵੀ ਹੁੰਦਾ। ਆਹੀ ਦਿਨ ਨੇ ਜਿਹੜੇ ਨੇ ਉਦੋਂ ਪੈਸੇ ਜਿਹੜੇ ਨੇ ਉਹ ਇਕੱਠੇ ਕਰ ਲਏ ਜਾਣ। ਇਹ ਲੋਕਾਂ ਦੇ ਵਿੱਚ ਜਾਗ੍ਰਿਤੀ ਜਿਹੜੀ ਆ ਨਾ ਜੀ ਉਹ ਹੋਣੀ ਚਾਹੀਦੀ ਹੈ। ਮੈਂ ਪਰਸਨਲ ਤੌਰ ਤੇ ਇੱਥੇ ਸੱਦਾ ਜ਼ਰੂਰ ਦਊਂਗਾ ਜੀ, ਆਓ ਆਪਾਂ ਇੱਕ ਸੋਸ਼ਲ ਨੈਟਵਰਕ ਦੇ ਰਾਹੀਂ, ਤੁਸੀਂ ਆਪਣੇ ਰੇਡੀਓ ਦੇ ਰਾਹੀਂ ਇਹਨਾਂ ਚੀਜ਼ਾਂ ਦਾ ਬਹੁਤ ਅਸਰ ਹੁੰਦਾ ਜੀ। ਦੁਨੀਆ ਜਿੱਥੇ ਮਰਜ਼ੀ ਤੁਸੀਂ ਰਹਿੰਦੇ ਹੋ, ਇੱਕ ਮੁਹਿੰਮ ਵੀ ਹੈ ਕਿ ਖੋਏ ਦੀ ਮਠਿਆਈ ਜਿਹੜੀ ਇਹਨਾਂ ਦੀ ਮੁਕੰਮਲ ਰੂਪ ਦੇ ਵਿੱਚ ਬਾਈਕਾਟ ਕਰ ਦਿਓ ਉਹਦਾ ਫੈਸਟੀਵਲ ਸੀਜ਼ਨ ਦੇ ਉੱਤੇ, ਜੇ ਤੁਸੀਂ ਬਚਣਾ ਚਾਹੁੰਦੇ ਹੋ। ਨਹੀਂ ਤਾਂ ਅਦਰਵਾਈਜ਼ ਇਹ ਤੁਹਾਨੂੰ ਬਹੁਤ ਖਤਰਨਾਕ ਪਾਸੇ ਵੱਲ ਜਿਹੜਾ ਜੀ ਲਿਜਾਈ ਜਾ ਰਹੀ ਹੈ। ਜੇ ਬਾਇਰ ਨਹੀਂ ਰਹਿਣਗੇ ਤੇ ਆਪੇ ਇਹ ਲੋਕ ਬਣਾਉਣੀ ਜਿਹੜੀ ਜੀ ਬੰਦ ਕਰ ਦੇਣਗੇ ਮਠਿਆਈ। ਇਸ ਗੱਲ ਦੇ ਵਾਸਤੇ ਹਰ ਬੰਦਾ ਜਿਹੜਾ ਨਾ ਜੀ ਆਪਣੇ ਆਪ ਦੇ ਨਾਲ ਇੱਕ ਵਾਅਦਾ ਕਰੇ ਕਿ ਇਸ ਵਾਰੀ ਉਹ ਜਿਹੜੀ ਇਹ ਖੋਏ ਦੀ ਮਠਿਆਈ ਆ ਉਹਨੂੰ ਹੱਥ ਨਹੀਂ ਲਾਊਗਾ, ਚਾਹੇ ਉਹ ਪੰਜਾਬ 'ਚ ਰਹਿੰਦਾ, ਭਾਰਤ 'ਚ ਰਹਿੰਦਾ, ਚਾਹੇ ਉਹ ਵਿਦੇਸ਼ਾਂ ਦੇ ਵਿੱਚ ਜਿਹੜੇ ਆ ਨਾ ਜੀ ਉਹ ਰਹਿੰਦੇ ਆ, ਕਿਉਂਕਿ ਇਹਨੇ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਕਰਨਾ ਹੀ ਕਰਨਾ ਜੀ। ਜੀ ਜੀ ਬਿਲਕੁਲ ਜੀ। ਜਿਸ ਦੇ ਉੱਤੇ ਵੀ ਤੁਹਾਨੂੰ ਸ਼ੱਕ ਹੈਗਾ ਆ ਉਹ ਚੀਜ਼ ਜਿਹੜੀ ਹੈ ਜੀ ਨਾ ਕਰੋ, ਜਿਹੜੀ ਸਿਹਤ ਨੂੰ ਤੁਹਾਨੂੰ ਖਰਾਬ ਕਰੇ। ਅਗਲੀ ਗੱਲ ਕਰਦੇ ਹਾਂ PRTC ਦੇ ਨਾਲ ਸੰਬੰਧਿਤ। ਬਠਿੰਡੇ ਦਾ ਜਿਹੜਾ ਬੱਸ ਅੱਡਾ ਆ ਉਸ ਨੂੰ ਵੇਚਣ ਦੀਆਂ ਗੱਲਾਂ ਆ ਰਹੀਆਂ ਸਾਹਮਣੇ। ਜੀ ਬਿਲਕੁਲ, ਇਸ ਵੇਲੇ ਜਿਹੜੀ ਨਾ ਇਹ ਵਿਚਾਰੀਆਂ ਜਿਹੜੀਆਂ ਬਣ ਕੇ ਰਹਿ ਗਈਆਂ ਜੀ ਬੱਸਾਂ ਜਿਹੜੀਆਂ PRTC ਦੀਆਂ ਜਾਂ ਰੋਡਵੇਜ਼ ਦੀਆਂ, ਉਹਦਾ ਹਸ਼ਰ ਇੰਨਾ ਬੁਰਾ ਜਿਹੜਾ ਜੀ ਕਰ ਦਿੱਤਾ ਪ੍ਰਾਈਵੇਟ ਓਨਰਾਂ ਨੇ। ਪ੍ਰਾਈਵੇਟ ਓਨਰਾਂ ਨੇ ਤਾਂ ਨਹੀਂ ਜੀ, ਇੱਕ ਨੇ, ਕਿਉਂਕਿ ਬੱਸਾਂ ਉਹਨਾਂ ਦੀਆਂ ਹੀ ਬਹੁਤੀਆਂ ਚੱਲਦੀਆਂ ਨੇ। ਨੂੰ ਸਤੰਬਰ ਮਹੀਨੇ ਦੀ ਤਨਖਾਹ ਜਿਹੜੀ ਆ ਜੀ ਉਹ ਨਹੀਂ ਮਿਲੀ। ਹੁਣ PRTC ਜਿਹੜੀ ਆ ਜੀ ਉਹ ਉਹਦੇ ਉੱਤੇ ਜਿਹੜਾ ਮਾਲੀ ਸੰਕਟ ਪਿਆ ਉਹਦੇ ਵਿੱਚੋਂ ਨਿਕਲਣ ਦੇ ਵਾਸਤੇ ਉਹਨੇ ਆਪਣਾ ਮੁੱਖ ਦਫ਼ਤਰ ਪਟਿਆਲਾ ਤੇ ਬਠਿੰਡੇ ਦੇ ਬੱਸ ਅੱਡੇ ਨੂੰ ਵੇਚਣ ਦਾ ਫੈਸਲਾ ਜਿਹੜਾ ਜੀ ਉਹ ਕਰ ਲਿਆ। PRTC ਨੇ 5 ਇਸ ਤਰ੍ਹਾਂ ਦੀਆਂ ਸੰਪੱਤੀਆਂ ਜਿਹੜੀਆਂ ਨੇ ਉਹਦੀ ਸ਼ਨਾਖਤ ਕੀਤੀ ਹੈ, ਜਿਹਦੇ ਵਿੱਚੋਂ 250 ਕਰੋੜ ਰੁਪਈਆ ਕਮਾਈ ਹੋਣ ਦਾ ਅਨੁਮਾਨ ਹੈ ਜੀ। PRTC ਦੇ ਸੰਕਟ ਦੇ ਹਾਲਾਤ ਇਹ ਬਣੇ ਹੋਏ ਨੇ ਜੀ ਕਿ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਪਟਿਆਲੇ ਦੇ ਵਿੱਚ ਜਿਹੜਾ ਉਹਦਾ ਮੇਨ ਦਫ਼ਤਰ ਹੈ ਉਹਦੇ 'ਚ ਤਕਰੀਬਨ 8.5 ਏਕੜ ਜ਼ਮੀਨ ਜਿਹੜੀ ਉਹ ਵੇਚੀ ਜਾਊਗੀ। 100 ਕਰੋੜ ਰੁਪਈਏ ਦੇ ਇੱਥੋਂ ਆਉਣ ਦੇ ਆਸਾਰ ਨੇ ਜੀ। ਮੁੱਖ ਦਫ਼ਤਰ ਦੇ ਨਾਲ ਪਈ ਤਕਰੀਬਨ 4.25 ਏਕੜ ਜਗ੍ਹਾ ਪਹਿਲਾਂ ਹੀ PRTC ਨੇ ਪਟਿਆਲਾ ਵਿਕਾਸ ਅਥਾਰਟੀ ਜਿਹੜੀ ਹੈ ਜੀ ਉਹਨੂੰ ਤਬਦੀਲ ਕਰ ਦਿੱਤੀ ਹੈ ਜੀ। ਜਿਹੜਾ ਮੁੱਖ ਦਫ਼ਤਰ ਹੈ ਉਹਨੂੰ ਬੱਸ ਅੱਡੇ ਦੇ ਵਿੱਚ ਸ਼ਿਫਟ ਕਰਨ ਦੇ ਵਾਸਤੇ ਵਿਚਾਰ ਜਿਹੜਾ ਜੀ ਉਹ ਕੀਤਾ ਜਾ ਰਿਹਾ। ਪਹਿਲਾਂ ਸਰਹੰਦੀ ਗੇਟ ਵਾਲੀ ਜਿਹੜੀ ਇੱਥੇ ਪਟਿਆਲੇ ਵਿੱਚ ਵਰਕਸ਼ਾਪ ਵਾਲੀ ਥਾਂ ਸੀਗੀ, ਕਰੀਬ 2 ਏਕੜ ਦੇ ਉਹ ਜ਼ਮੀਨ ਜਿਹੜੀ ਆ ਉਹ ਤਬਦੀਲ ਕਰਤੀ ਹੋਈ ਹੈ ਜੀ, ਔਰ ਇਹ ਵੇਚੀ ਜਾ ਰਹੀ ਹੈ। 250 ਕਰੋੜ ਰੁਪਏ ਨਾਲ ਕਿੰਨੀ ਦੇਰ ਲੰਘੂਗੀ। ਦੂਜਾ ਸਵਾਲ ਇਹਦੇ ਵਿੱਚ ਇਹ ਆ ਕਿ ਇਹ ਪ੍ਰਾਪਰਟੀ ਜਿਹੜੀਆਂ ਨੇ ਆਮ ਲੋਕਾਂ ਦੇ ਹੱਥਾਂ ਦੇ ਵਿੱਚ ਆਉਣ ਤੋਂ ਇਲਾਵਾ ਇਹ ਕਿਸੇ ਨਾ ਕਿਸੇ ਪੋਲੀਟੀਸ਼ੀਅਨ ਨੇ ਖਰੀਦ ਲੈਣੀਆਂ ਨੇ ਜੀ। ਫਿਰ 250 ਵਾਲੀਆਂ ਜਿਹੜੀਆਂ ਜੀ ਉਹ ਕਈ 250 ਬਣਾ ਕੇ ਅੱਗੇ ਜਿਹੜੀਆਂ ਵੇਚੂਗਾ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਕ੍ਰਿਸਟੀ ਜਿਹੜੇ ਆ ਉਹ ਉੱਥੇ ਪਹੁੰਚੇ ਹੋਏ ਨੇ, ਪਰ ਉਹਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚੋਂ ਇੱਕ ਜਿਹੜਾ ਅਹਿਮ ਮੁੱਦਾ ਆ ਉਹ ਕਿਤੇ ਨਾ ਕਿਤੇ ਗਾਇਬ ਰਿਹਾ, ਜਿਹੜਾ ਉੱਥੇ ਸਮਗਲਿੰਗ ਦਾ, ਡਰੱਗ ਦਾ ਮਸਲਾ। ਬਿਲਕੁਲ ਜੀ, ਕ੍ਰਿਸਟੀ ਕਲਾਰਕ ਹੋਰੀ ਇੱਥੇ ਪੰਜਾਬ ਦੀ ਫੇਰੀ ਦੇ ਉੱਤੇ
ਨੇ ਜੀ, ਉਹਨਾਂ ਨੇ ਜਿੱਥੇ ਮੋਦੀ ਸਾਹਿਬ ਦੀ ਤਾਰੀਫ ਕੀਤੀ ਹੈ, ਇਹ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਕੈਨੇਡਾ ਤੇ ਭਾਰਤ ਦੇ ਵਿਚਾਲੇ ਵਪਾਰ ਵਧਣ ਦੇ ਬਹੁਤ ਜ਼ਿਆਦਾ ਚਾਂਸਸ ਜਿਹੜੇ ਨੇ ਜੀ ਉਹ ਬਣ ਗਏ ਨੇ। ਪਹਿਲਾਂ ਕਿਉਂ ਚਾਂਸਸ ਨਹੀਂ ਸਨ ਇਹ ਤਾਂ ਨਹੀਂ ਉਹਨਾਂ ਨੇ ਕਿਹਾ, ਪਰ ਮੇਰਾ ਖਿਆਲ ਇਹ ਵੀ ਜ਼ਰੂਰੀ ਹੋ ਗਿਆ ਨਾ, ਜਦੋਂ ਜਿਵੇਂ ਪੀਜ਼ਾ ਬਣਾਉਣਾ ਆ ਵੀ ਪਾਤਾ ਫਿਰ ਮੋਦੀ ਉਹਨਾਂ ਦੀ ਤਾਰੀਫ ਵੀ ਉਹੋ ਜਿਹੀ ਚਾਹੀਦੀ ਸੀ ਕਿ ਉਹਨਾਂ ਨੇ ਕਰ ਦਿੱਤੀ। ਉਹਨਾਂ ਨੇ ਇਹ ਕਿਹਾ ਕਿ ਮੋਦੀ ਉਹਨਾਂ ਦੇ ਵੱਲੋਂ ਕੌਮਾਂਤਰੀ ਪੱਧਰ ਤੇ ਵਪਾਰ ਸਾਂਝ ਬਣਾਉਣ ਲਈ ਅਫਸਰਸ਼ਾਹੀ ਰਹਿਤ ਸਿਸਟਮ ਜਿਹੜਾ ਸ਼ੁਰੂ ਕੀਤਾ ਗਿਆ ਉਹ ਬਹੁਤ ਤਾਰੀਫ ਦੇ ਕਾਬਲ ਹੈ। ਸਾਰੀਆਂ ਗੱਲਾਂ ਠੀਕ ਨੇ ਜੀ। ਉਹਨਾਂ ਨੇ ਖੇਤੀਬਾੜੀ ਤੇ ਜਿਹੜੇ ਫੂਡ ਪ੍ਰੋਸੈਸਿੰਗ ਦੇ ਕਈ ਸਮਝੌਤੇ ਜਿਹੜੇ ਨੇ ਉਹ ਸਾਈਨ ਕੀਤੇ ਨੇ। ਹੈਰਾਨੀਜਨਕ ਗੱਲ ਇਹ ਹੈ, ਬ੍ਰਿਟਿਸ਼ ਕੋਲੰਬੀਆ ਡਰੱਗ ਤੋਂ ਬਹੁਤ ਪ੍ਰਭਾਵਿਤ ਹੈ ਜੀ। ਪਤਾ ਹੈ ਕਿ ਡਰੱਗ ਡੀਲਰ ਉੱਥੇ ਬੈਠੇ ਨੇ, ਜਿਹੜੇ 11 ਬੰਦੇ ਪੰਜਾਬ ਪੁਲਿਸ ਨੂੰ ਚਾਹੀਦੇ ਨੇ ਉਹਦੇ ਵਿੱਚੋਂ ਅੱਧੇ ਦੇ ਕਰੀਬ ਜਿਹੜੇ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੇ। ਕ੍ਰਿਸਟੀ ਕਲਾਰਕ ਹੋਰਾਂ ਨੇ ਇਹ ਮੁੱਦਾ ਛੁਇਆ ਤੱਕ ਨਹੀਂ ਪੰਜਾਬ ਦੇ ਵਿੱਚੋਂ ਹੁੰਦੀ ਇਸ ਸਮਗਲਿੰਗ ਦਾ, ਜਿਹੜੀ ਕਿ ਕੈਨੇਡਾ ਦੇ ਵਿੱਚ ਪਹੁੰਚਦੀ ਹੈ। ਪੰਜਾਬ ਪੁਲਿਸ ਸ਼ਰੇਆਮ ਇਹ ਕਹਿੰਦੀ ਹੈ ਜੀ, ਓਪਨਲੀ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚੋਂ ਇਹ ਤਸਕਰੀ ਕਿਹੜੇ ਤਰੀਕੇ ਦੇ ਨਾਲ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੁੰਦੀ ਹੈ, ਚਾਹੇ ਓਨਟਾਰੀਓ ਪ੍ਰਾਂਤ ਹੋਵੇ, ਚਾਹੇ ਬ੍ਰਿਟਿਸ਼ ਕੋਲੰਬੀਆ ਹੋਵੇ, ਚਾਹੇ USA ਦੇ ਕੁਝ ਸ਼ਹਿਰ ਹੋਣ ਤੇ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਕਿਉਂ ਨਾ ਹੋਵੇ। ਚਲੋ ਇਹਨਾਂ ਮੁਲਕਾਂ ਦੀ ਛੱਡੋ, ਆਪਣੇ ਸੂਬੇ ਦੀ ਗੱਲ ਕ੍ਰਿਸਟੀ ਕਲਾਰਕ ਜਿਹੜੀ ਸੀ ਉਹ ਕਰ ਲੈਂਦੀ। ਸ਼ਾਇਦ ਉਹਦਾ ਪੁੱਤ ਧੀ ਅਜੇ ਕਿਸੇ ਡਰੱਗ ਦੇ ਵਿੱਚ ਨਾ ਤਾਂ ਉਹ ਖਾਣ ਲੱਗਿਆ ਹੋਣਾ, ਨਾ ਉਹਦੀ ਮੌਤ ਜਿਹੜੀ ਹੈ ਜੀ ਉਹ ਜਿਹੜਾ ਡਰੱਗ ਵਾਰ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਕਿਸੇ ਦੀ ਹੋਈ ਹੈ। ਇਸ ਕਰਕੇ ਉਹਦੇ ਵਾਸਤੇ ਇਹ ਮੁੱਦਾ ਨਹੀਂ ਹੈ ਅਜੇ। ਕ੍ਰਿਸਟੀ ਕਲਾਰਕ ਦੇ ਵੱਲੋਂ ਉਹ ਇਸ ਅਹਿਮ ਮੁੱਦੇ ਦੇ ਉੱਤੇ ਜਿਹੜੀ ਚੁੱਪ ਵੱਟਣੀ ਕਿਤੇ ਨਾ ਕਿਤੇ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਜੀ ਕਿ ਜਿਹੜੇ ਇਹ ਡਰੱਗ ਡੀਲਰ ਨੇ ਉਹ ਚੋਣਾਂ ਜਿਹੜੀਆਂ ਅਕਸਰ ਵਿਦੇਸ਼ਾਂ ਦੇ ਵਿੱਚ ਉਹਦੇ ਉੱਤੇ ਵੱਡਾ ਪ੍ਰਭਾਵ ਜਿਹੜਾ ਜੀ ਉਹ ਪਾਉਂਦੇ ਨੇ, ਕਿਉਂਕਿ ਚੋਣਾਂ ਜਿਹੜੀਆਂ ਨੇ ਇਹ ਲੜੀਆਂ ਜਾਂਦੀਆਂ ਨੇ ਉੱਥੇ ਫੰਡ ਰੇਜ਼ਿੰਗ ਦੇ ਨਾਲ, ਤੇ ਫਿਰ ਟੇਬਲ ਸਾਡੇ ਵਰਗਾ ਮਾਤੜ ਥੋੜੀ ਨਾ ਜੀ ਕੋਈ ਅਫੋਰਡ ਕਰਦਾ। ਟੇਬਲ ਤਾਂ ਇਹੀ ਅਫੋਰਡ ਕਰਦੇ ਨੇ ਨਾ, ਐਡੇ ਮਹਿੰਗੇ। ਜੀ ਬਿਲਕੁਲ। ਨਸ਼ਿਆਂ ਦੀ ਤੁਸੀਂ ਗੱਲ ਕੀਤੀ ਹੈ ਤੇ ਜਿਹੜਾ ਤੁਹਾਡੇ ਵੱਲੋਂ ਇਨਕਲਾਬ ਜਿਹੜਾ ਸਾਰਿਆਂ ਦੇ ਨਾਲ ਉੱਥੇ ਮਿਲ ਜੁਲ ਕੇ ਚਲਾਇਆ ਜਾ ਰਿਹਾ ਆ ਮੋਗੇ ਦੇ ਵਿੱਚ, ਪੰਜਾਬ ਦੀ ਜਿਹੜੀ ਨਸ਼ਿਆਂ ਦੀ ਰਾਜਧਾਨੀ ਜਿਹਨੂੰ ਕਹਿੰਦੇ ਅੱਜ ਕੱਲ੍ਹ, ਮੋਗੇ ਦੇ ਵਿੱਚ, ਉਸ ਦੇ ਬਾਰੇ ਜ਼ਰੂਰ ਦੱਸੋ ਕਿੱਦਾਂ ਦਾ ਉੱਥੇ ਰਿਹਾ ਤੇ ਲੋਕਾਂ ਦੇ ਵਿੱਚ ਕਿੱਦਾਂ ਦੀ ਰੁਚੀ ਸੀ? ਲੋਕ ਬਹੁਤ ਵੱਡੀ ਗਿਣਤੀ 'ਚ ਆਏ ਨੇ, ਬੱਚੇ ਵੀ ਇਹਦੇ ਵਿੱਚ ਸ਼ਾਮਲ ਹੋਏ। ਹਾਲਾਂਕਿ ਐਤਵਾਰ ਹੁੰਦਾ, ਛੁੱਟੀ ਵਾਲੇ ਦਿਨ। ਲੋਕ ਇਸ ਮਸਲੇ ਦੀ ਗੰਭੀਰਤਾ ਨੂੰ ਤਾਂ ਸਮਝ ਰਹੇ ਆ ਜੀ। ਹੌਲੀ ਸਹੀ, ਤੀਜਾ ਕੁ ਹਫ਼ਤਾ ਹੀ ਸੀਗਾ, ਤਰਨਤਾਰਨ, ਮਾਨਸਾ ਤੇ ਹੁਣ ਮੋਗਾ ਦੇ ਵਿੱਚ ਲੋਕਾਂ ਦਾ ਸਹਿਯੋਗ ਤਾਂ ਮਿਲਿਆ ਜੀ। ਲੋਕਾਂ ਨੇ ਤਕੜੇ ਹੋ ਕੇ ਜਿਹੜਾ ਜੀ ਬਹੁਤ ਵੱਡੀ ਆਵਾਜ਼ ਦੇ ਵਿੱਚ ਪੂਰੇ ਮੋਗੇ ਸ਼ਹਿਰ ਦੇ ਵਿੱਚ ਜਿਹੜੀ ਇਹਦੀ ਆਵਾਜ਼ ਉਹ ਗੂੰਜੀ ਇਸ ਗੱਲ ਦੀ ਕਿ ਇਹ ਤੁਹਾਨੂੰ ਛੱਡਣੇ ਪੈਣਗੇ, ਨਹੀਂ ਤਾਂ ਮਾਰੇ ਗਏ। ਕਈ ਲੋਕ ਸੋਚਦੇ ਨੇ ਕਿ ਇਹਦੇ ਨਾਲ ਜਿਹੜਾ ਜੀ ਲੋਕਾਂ ਦਾ ਉੱਥੇ ਆਉਣ ਦੇ ਨਾਲ ਕੀ ਲੋਕ ਛੱਡ ਗਏ ਨਸ਼ਾ। ਇਹ ਇੱਦਾਂ ਦਾ ਕੋਈ ਜਾਦੂ ਮੰਤਰ ਵਾਲਾ ਝੁਰਲੂ ਨਹੀਂ ਹੈਗਾ ਜੀ ਫੇਰਿਆ ਤੇ ਲੋਕੀ ਨਸ਼ਾ ਜਿਹੜਾ ਛੱਡ ਜਾਣਗੇ। ਪਰ ਇਹਦੇ ਵਾਸਤੇ ਅਵੇਅਰਨੈਸ ਜਿਹੜੀ ਹੈ ਜੀ ਉਹ ਸਭ ਤੋਂ ਵੱਡਾ ਇਲਾਜ ਉਹ ਸਾਬਤ ਹੋ ਸਕਦੀ ਹੈ। ਜੇ ਅਵੇਅਰਨੈਸ ਆ ਗਈ ਤਾਂ ਛੱਡਣ ਵੱਲ ਨੂੰ ਵੀ ਲੋਕ ਜਿਹੜਾ ਉਹ ਤੁਰ ਸਕਦੇ ਨੇ। ਅਕਸਰ ਹੀ ਇਹ ਹੁੰਦਾ ਨਹੀਂ ਕਿ ਜਦੋਂ ਕੋਈ ਬੰਦਾ ਇਨੀਸ਼ੀਏਟਿਵ ਲੈਂਦਾ, ਪਹਿਲਾਂ ਲੋਕ ਉਹਦਾ ਵਿਰੋਧ ਕਰਦੇ ਨੇ, ਫਿਰ ਚੁੱਪ ਕਰ ਜਾਂਦੇ ਨੇ, ਫਿਰ ਉਹਦੇ ਨਾਲ ਹੋ ਕੇ ਜਿਹੜਾ ਜੀ ਉਹ ਤੁਰ ਪੈਂਦੇ ਨੇ। ਜਿਹੜੇ ਪਹਿਲੇ ਜਦੋਂ ਅਸੀਂ ਤੁਰੇ ਸੀ ਜੀ ਕੋਈ ਪ੍ਰੈਸ ਰਿਲੀਜ਼ ਨਹੀਂ ਕਰਨੀ, ਕਿਸੇ ਮੀਡੀਆ ਨੂੰ ਸੱਦਾ ਨਹੀਂ ਦੇਣਾ, ਸੋਸ਼ਲ ਨੈਟਵਰਕ ਸਾਈਟ ਜਾਂ ਫਿਰ ਜਿਹੜੇ ਵਿਦੇਸ਼ਾਂ ਦੇ ਵਿੱਚ ਚੱਲਦੇ ਰੇਡੀਓ ਨੇ ਜੀ, ਪੰਜਾਬੀ ਰੇਡੀਓ USA ਦੇ ਲਿਸਨਰ ਨੇ ਜੀ, ਉਹਨਾਂ ਦੇ ਕਈ ਰਿਸ਼ਤੇਦਾਰ ਉੱਥੇ ਆ ਕੇ ਮਿਲੇ ਔਰ ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਇਸ ਰੇਡੀਓ ਦੇ ਉੱਤੇ ਕਿਹਾ ਸੀਗਾ ਜੀ, ਔਰ ਸਾਡੇ ਰਿਸ਼ਤੇਦਾਰਾਂ ਨੇ ਸਾਨੂੰ ਜਿਹੜਾ ਕਿਹਾ। ਪਰ ਨਾਲ ਦੀ ਨਾਲ ਕੁਝ ਰਿਸ਼ਤੇਦਾਰ ਇਹੋ ਜਿਹੇ ਵੀ ਹੈਗੇ ਨੇ ਜਿਨ੍ਹਾਂ ਦੇ ਫੋਨ 2 ਵਜੇ ਤੱਕ ਆਉਂਦੇ ਰਹੇ ਕਿ ਕਿੰਨੇ ਕੁ ਵਜੇ ਅਸੀਂ ਆਈਏ, ਭਾਵ ਕਿ ਉਹ ਟਲਣ ਵਾਲੇ ਹੁੰਦੇ ਨੇ ਜੀ। ਉਹਦੇ ਰਿਸ਼ਤੇਦਾਰਾਂ ਨੂੰ ਵੀ ਕਹਿ ਦਿੱਤਾ ਜੀ ਆਵਾਂਗੇ, ਤੇ ਦੂਜੇ ਪਾਸੇ ਇਹ ਵੀ ਰੱਖ ਲਿਆ ਜੀ ਫੋਨ ਕਰਕੇ ਵੀ ਕੋਈ ਨਹੀਂ, ਆਏ ਨਹੀਂ, ਟਾਈਮ ਨਹੀਂ ਲੱਗਿਆ, ਅਗਲੀ ਵਾਰੀ ਆਵਾਂਗੇ। ਖੈਰ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਜੀ। ਮੀਡੀਆ ਜਿਹੜਾ ਪੰਜਾਬ ਦਾ ਮੀਡੀਆ ਅਖਬਾਰਾਂ ਦੇ ਰੂਪ ਦੇ ਵਿੱਚ ਉਹਨੂੰ ਵੀ ਲੂਣਾ ਆਇਆ ਜੀ ਇਹਦੀ ਕਵਰੇਜ, ਔਰ ਉਹਨਾਂ ਨੇ ਇਸ ਅਹਿਮ ਮੁੱਦੇ ਦੇ ਉੱਤੇ ਜਿਹੜੀ ਆ ਜੀ ਉਹ ਗੱਲ ਕੀਤੀ ਹੈ। ਸੋ ਦੇਰ ਆਏ ਦਰੁਸਤ ਆਏ, ਦੇਖਦੇ ਹਾਂ ਜੀ ਅੱਗੋਂ ਜਿਹੜਾ ਅਗਲੇ ਜਿਹੜੇ ਹਫ਼ਤੇ ਐਤਵਾਰ ਨੂੰ ਫਰੀਦਕੋਟ ਦੇ ਵਿੱਚ ਜਿਹੜਾ ਜੀ ਇਹ ਜਾਊਗਾ ਕਾਫਲਾ। ਮੋਗਾ ਜਿੱਥੇ ਇੱਕ ਐਜੂਕੇਸ਼ਨ ਦੇ ਵਿੱਚ ਕਾਫੀ ਉਭਰਿਆ ਜੀ, NRI ਬੈਲਟ ਆ ਉਹਦੇ ਕਰਕੇ, ਔਰ ਫਰੀਦਕੋਟ ਦੇ ਵਿੱਚ ਵੀ ਐਜੂਕੇਸ਼ਨ ਦੇ ਬਹੁਤ ਸਾਰੇ ਅਦਾਰੇ ਨੇ। ਜਿੱਥੇ ਐਜੂਕੇਸ਼ਨ ਦੇ ਅਦਾਰੇ ਨੇ ਉੱਥੇ ਡਰੱਗ ਦੀ ਸਪਲਾਈ ਜਿਹੜੀ ਆ ਜੀ ਉਹ ਜ਼ਿਆਦਾ ਹੈ। ਇਸੇ ਕਰਕੇ ਇਹਨਾਂ ਥਾਵਾਂ ਨੂੰ ਜੀ ਪਹਿਲਾਂ ਜਿਹੜਾ ਰੱਖਿਆ ਜਾ ਰਿਹਾ। ਉਮੀਦ ਹੈ ਲੋਕਾਂ ਦਾ ਸਹਿਯੋਗ ਜਿਹੜਾ ਜੀ ਉਹ ਇਸੇ ਤਰੀਕੇ ਦੇ ਨਾਲ ਮਿਲੂਗਾ, ਔਰ ਕਿਤੇ ਨਾ ਕਿਤੇ ਜਿੰਨੀ ਵੀ ਹੋ ਸਕੇ ਅਵੇਅਰਨੈਸ ਜਿਹੜੀ ਹੈ ਜੀ ਉਹ ਆਊਗੀ, ਉਹ ਕ੍ਰੀਏਟ ਕਰਨ ਦੀ ਇੱਕ ਕੋਸ਼ਿਸ਼ ਹੈ।
ਜੇ ਦਾਅਵਾ ਕਰੀਏ ਤਾਂ ਦਾਅਵਾ ਗਲਤ ਹੋ ਸਕਦਾ ਜੀ। ਕੋਸ਼ਿਸ਼ ਜਦੋਂ ਤੁਸੀਂ ਕਰਦੇ ਹੋ ਤੇ ਕੋਸ਼ਿਸ਼ ਸਫਲ ਵੀ ਹੁੰਦੀ ਹੈ। ਜੀ ਜੀ ਜੀ, ਬਿਲਕੁਲ ਜੀ। ਸੋ ਬਿਲਕੁਲ ਜੀ, ਬਹੁਤ ਵਧੀਆ ਗੱਲ ਆ ਜਿਹੜੇ ਲੋਕ ਆ ਲਗਾਤਾਰ ਇਸ ਚੀਜ਼ ਦੇ ਵਿੱਚ ਜੁੜ ਰਹੇ ਆ। ਜਿਹੜੀ ਇਸ ਟਾਈਮ ਸਮਾਜਿਕ ਤੌਰ ਦੇ ਉੱਤੇ ਜਿਹੜੀ ਬੁਰਾਈ ਲੱਗੀ ਹੋਈ ਆ ਘਰ ਘਰ ਦੇ ਵਿੱਚ, ਉਸ ਨੂੰ ਦੂਰ ਕੀਤਾ ਜਾਵੇ। ਅਤੇ ਫਿਰ ਜਿਹੜੇ ਜੀ ਆਪਣੇ ਸਰੋਤਿਆਂ ਨੂੰ ਸੱਦਾ ਦਿੰਦੇ ਆ, ਜਦੋਂ ਵੀ ਇਹਨਾਂ ਦਾ ਜਿਹੜਾ ਅਗਲਾ ਪ੍ਰੋਗਰਾਮ ਜਿਹੜੇ ਏਰੀਏ ਦੇ ਵਿੱਚ ਹੋਇਆ, ਉੱਥੇ ਦੇ ਲੋਕ ਜਿਨ੍ਹਾਂ ਦੇ ਵੀ ਰਿਸ਼ਤੇਦਾਰ ਦੋਸਤ ਮਿੱਤਰ ਉੱਥੇ ਰਹਿੰਦੇ ਹੋਣ, ਉਹਨਾਂ ਨੂੰ ਜ਼ਰੂਰ ਕਿਹੋ ਵੀ ਉੱਥੇ ਜਿਹੜਾ ਜੀ ਹੁਮ ਹੁਮਾ ਕੇ ਪਹੁੰਚਣ ਅਤੇ ਇਸ ਜਿਹੜੀ ਲਾਹਨਤ ਆ ਉਸ ਤੋਂ ਜਿਹੜਾ ਆਪਾਂ ਛੁਟਕਾਰਾ ਆ ਉਹ ਪਾ ਸਕੀਏ। ਅਤੇ ਬਲਤੇਜ ਪੰਨੂ ਜੀ, ਇਹ ਸੀਗੇ ਜਿਹੜੇ ਅੱਜ ਦੇ ਸਵਾਲ। ਅਤੇ ਹੁਣ ਤੁਹਾਨੂੰ ਬੇਨਤੀ ਕਰਦੇ ਹਾਂ ਅੱਜਨਾਮੇ ਲਈ। ਤੇ ਆਉਂਦੇ ਜ਼ਲਜ਼ਲੇ ਇੱਕ ਦੇ ਮਗਰ ਦੂਜਾ, ਉੱਠਣ ਸਾਗਰ ਦੇ ਵਿੱਚ ਤੂਫਾਨ ਮੀਆਂ ਜੀ। ਆਉਂਦੇ ਜ਼ਲਜ਼ਲੇ ਇੱਕ ਦੇ ਮਗਰ ਦੂਜਾ, ਉੱਠਣ ਸਾਗਰ ਦੇ ਵਿੱਚ ਤੂਫਾਨ ਮੀਆਂ, ਮਿਲਦੀ ਜਦੋਂ ਅਗੇਤੀ ਹੈ ਖਬਰੇ ਦੀ, ਆਉਂਦੀ ਮੁੱਠੀ ਦੇ ਵਿੱਚ ਹੈ ਜਾਨ ਮੀਆਂ ਜੀ। ਹਰ ਵਾਰ ਕਈ ਜਾਂਦੇ ਹਨ ਲੋਕ ਮਾਰੇ, ਹੁੰਦਾ ਸੋਚਣ ਤੋਂ ਵੱਧ ਨੁਕਸਾਨ ਮੀਆਂ, ਬਣਦਾ ਉਂਝ ਤਾਂ ਬਹੁਤ ਬਲਵਾਨ, ਭਾਵੇਂ ਪਾਉਣਾ ਇਹਨਾਂ ਦੇ ਅੱਗੇ ਇਨਸਾਨ ਮੀਆਂ ਜੀ। ਬੰਦਾ ਚੰਦ ਤੇ ਮੰਗਲ ਨੂੰ ਮਿਲ ਤੁਰਿਆ, ਕਰਦਾ ਖੋਜ ਪਿਆ ਦੂਰ ਦੇ ਤਾਰਿਆਂ ਦੀ ਜੀ। ਬੰਦਾ ਚੰਦ ਤੇ ਮੰਗਲ ਨੂੰ ਮਿਲਣ ਤੁਰਿਆ, ਕਰਦਾ ਖੋਜ ਪਿਆ ਦੂਰ ਦੇ ਤਾਰਿਆਂ ਦੀ, ਲੁਕਿਆ ਕੁਦਰਤ ਦੇ ਵਿੱਚ ਹੈ ਕੀ ਕਿੱਥੇ, ਸਮਝ ਆਈ ਨਾ ਗੁੱਝੇ ਵਰਤਾਰਿਆਂ ਦੀ। ਜੀ ਜੀ ਜੀ, ਬਹੁਤ ਬਹੁਤ ਜਿਹੜਾ ਜੀ ਤੁਹਾਡਾ ਧੰਨਵਾਦ ਅੱਜਨਾਮੇ ਦੇ ਲਈ। ਅਤੇ ਸਰੋਤਿਓ, ਇੱਥੇ ਆਪਾਂ ਹੁਣ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ, ਅਤੇ ਬ੍ਰੇਕ ਤੋਂ ਬਾਅਦ ਜੇ ਤੁਹਾਡੇ ਕੋਈ ਸਵਾਲ ਹੈਗੇ ਆ ਬਲਤੇਜ ਪੰਨੂ ਜੀ ਦੇ ਲਈ, ਤੁਸੀਂ ਪੁੱਛਣਾ ਚਾਹੁੰਦੇ ਆ, ਤਾਂ ਉਸ ਦੇ ਲਈ ਤੁਸੀਂ ਹੁਣ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਨੰਬਰ 408 272 5200 4082725200 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਾਂ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਬਲਤੇਜ ਪੰਨੂ ਜੀ, ਤੁਹਾਨੂੰ ਵੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਅਤੇ ਆਪਾਂ ਜਿਹੜੇ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 408 272 5200 ਦੇ ਉੱਤੇ। ਅਤੇ ਜਿਹੜੇ ਸਰੋਤੇ ਸਾਡੇ ਨਾਲ ਲਗਾਤਾਰ ਜੁੜ ਚੁੱਕੇ ਨੇ ਅਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਸਵਾਲ ਪੁੱਛਦੇ ਹਾਂ। ਬਚਿੱਤਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ, ਕੀ ਸਵਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਬਚਿੱਤਰ ਸਿੰਘ ਬੋਲਦਾ ਜੀ। ਬਲਤੇਜ ਪੰਨੂ ਸਾਹਿਬ ਨੂੰ ਮੇਰਾ ਕੁਐਸਚਨ ਸੀ ਸਿਮਰਨਜੀਤ ਸਿੰਘ ਮਾਨ ਪਾਰਟੀ ਬਾਰੇ, ਕਿ ਉਹਨਾਂ ਦੀ ਪਾਰਟੀ ਦਾ ਕੋਈ ਹੈ ਜੀ, ਤੁਹਾਨੂੰ ਕੀ ਲੱਗਦਾ ਕੋਈ ਚਾਂਸ ਹੈ ਉੱਭਰ ਪਾਏਗੀ ਉਹ ਪਾਰਟੀ? ਤੇ ਇੱਕ ਗੱਲ ਇਹ ਵੀ ਸੁਣਨ ਚ ਆਈ ਸੀ ਕਿ USA ਗੌਰਮੈਂਟ ਤੇ ਕੈਨੇਡਾ ਗੌਰਮੈਂਟ ਨੇ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਸੀ, ਤੇ ਇਹ ਪੁੱਛਣਾ ਸੀ ਉਹਨਾਂ ਬਾਰੇ ਜੀ। ਧੰਨਵਾਦ ਜੀ। ਤੁਸੀਂ ਉਭਾਰ ਇਹ ਨਹੀਂ ਦੱਸਿਆ ਕਿ ਕਿਤੇ ਹਰਿਆਣੇ ਦੇ ਵਿੱਚ ਵੈਸੇ 6 ਸੀਟਾਂ ਤੋਂ ਉਹ ਚੋਣ ਲੜ ਰਹੇ ਨੇ, ਚੋਣ ਪ੍ਰਚਾਰ ਵੀ ਕਰ ਰਹੇ ਨੇ। ਪਤਾ ਲੱਗ ਜੂਗਾ ਜੀ ਕਿ ਕਿੰਨੇ ਕੁ ਉੱਥੇ ਸਫਲ ਹੁੰਦੇ ਨੇ। ਜੇ ਪਿਛਲਾ ਆਪਾਂ ਟਰੈਕ ਜਿਹੜਾ ਜੀ ਉਹ ਚੈੱਕ ਕਰੀਏ ਤਾਂ ਤਕਰੀਬਨ ਪੰਜਾਬ ਦੇ ਵਿੱਚੋਂ ਤਾਂ ਉਹ ਜਿਹੜਾ ਹਾਸ਼ੀਏ ਦੇ ਉੱਤੇ ਚਲੇ ਗਏ ਨੇ ਜੀ। ਪੰਜਾਬ ਦੀ ਸਿਆਸਤ ਦੇ ਵਿੱਚ ਉਹ ਹਾਸ਼ੀਏ ਤੇ ਜਿਹੜਾ ਚਲੇ ਗਏ ਨੇ। ਪੰਜਾਬ ਦੇ ਵਿੱਚ ਉਹਨਾਂ ਨੂੰ ਸਪੋਰਟ ਜਿਹੜੀ ਜਿੰਨੀ ਮਿਲੀ ਸੀ ਕਿਸੇ ਟਾਈਮ, ਉਹ ਸਾਰੀ ਦੀ ਸਾਰੀ ਸਪੋਰਟ ਜਿਹੜੀ ਹੈ ਜੀ ਉਹ ਵਾਪਸ ਚਲੇ ਗਈ ਹੈ। ਸ਼ਾਇਦ ਉਹਨਾਂ ਦੇ ਵੱਲੋਂ ਜਿਹੜਾ ਜੀ ਜਿੱਦੀ ਉਹਨਾਂ ਦਾ ਸੁਭਾਅ ਹੋਣਾ, ਇੱਕੋ ਗੱਲ ਦੇ ਉੱਤੇ ਜਿਹੜਾ ਜੀ ਉਹ ਅੜੇ ਰਹਿਣਾ, ਸ਼ਾਇਦ ਕਿਤੇ ਨਾ ਕਿਤੇ ਇਹ ਉਹਨਾਂ ਦੇ ਵਾਸਤੇ ਨੁਕਸਾਨ ਦੇ ਜਿਹੜਾ ਦੀ ਹੋਇਆ। ਤੇ ਜਾਂ ਇਹ ਕਹਿ ਲਓ ਤੁਸੀਂ ਸਿਆਸਤ ਦੇ ਵਿੱਚ ਉਹ ਫਿੱਟ ਵਿਅਕਤੀ ਨਹੀਂ, ਇਮਾਨਦਾਰ ਹੈ ਜੀ, ਇਹ ਤਾਂ ਨਹੀਂ ਹੈਗਾ ਕੋਈ ਬੇਈਮਾਨ ਤਾਂ ਨਹੀਂ ਹੈਗੇ ਉਹ ਕਮ ਸੇ ਕਮ। ਤੋ ਇਸ ਕਰਕੇ ਉਹ ਫਿੱਟ ਨਹੀਂ ਹੋਏ ਜੀ ਇਹਦੇ ਵਿੱਚ। ਉਹਨਾਂ ਨੇ ਸਮੇਂ ਦੇ ਮੁਤਾਬਕ ਉਹਨਾਂ ਨੂੰ ਢਾਲਿਆ ਨਹੀਂ ਜਿਹੜਾ ਕਿ ਢਾਲਣਾ ਚਾਹੀਦਾ ਸੀਗਾ। ਜੇ ਪੰਜਾਬ ਦੇ ਬਿਹਤਰੀ ਦੇ ਵਾਸਤੇ ਉਹ ਸੋਚਦੇ ਨੇ ਤਾਂ ਕੁਝ ਮਸਲਿਆਂ ਦੇ ਉੱਤੇ ਸਮਝੌਤਾ ਜਿਹੜਾ ਜੀ ਉਹ ਕਰ ਲੈਣ ਤੇ ਫਿਰ ਜਿਹੜੀ ਚੇਂਜ। ਮੈਂ ਅਜੇ ਵੀ ਕਹਿੰਦਾ ਜੀ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੋਂ ਕੁਝ ਇੱਕ ਪਰਿਵਾਰ ਦਾ ਜਿਹੜਾ ਜੀ ਉਹ ਕਬਜ਼ਾ ਖਤਮ ਕਰਨਾ ਹੈ ਤਾਂ ਉਹਦੇ ਵਾਸਤੇ ਸਿਮਰਨਜੀਤ ਸਿੰਘ ਮਾਨ ਹੋਰੀ ਜਿਹੜੇ ਨੇ ਉਹ ਸਹੀ ਕੈਂਡੀਡੇਟ ਹੋ ਸਕਦੇ ਨੇ ਜੀ। ਅਗਲੇ ਕਾਲਰ ਬਿੰਦਰ ਤੂਰ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ, ਕੀ ਸਵਾਲ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ ਇੱਕੇ ਸਵਾਲ ਦੇ ਵਿੱਚ 2 ਸਵਾਲ ਹੈ। ਇੱਕ ਤਾਂ ਨਾ ਹੁਣ ਨਿਊਜ਼ ਪੇਪਰ 'ਚ ਆਇਆ ਵੀ 30,000 ਜਿਹਨਾਂ ਦੇ ਕਾਲੀ ਸੂਚੀ ਦੇ ਵਿੱਚ ਨਾਂ ਪਏ ਹੋਏ ਆ ਨਾ ਲੋਕਾਂ ਦੇ,
ਉਹ ਹੈ ਤਾਂ 30,000 ਤੋਂ ਬਹੁਤ ਜ਼ਿਆਦਾ ਆ, ਕਿਉਂਕਿ ਵੱਖ-ਵੱਖ ਕੰਟਰੀਆਂ ਦੇ ਹਿਸਾਬ ਨਾਲ ਇੰਗਲੈਂਡ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਗੈਰਾ ਨੂੰ ਮਿਲਾ ਕੇ ਬਹੁਤ ਜ਼ਿਆਦਾ ਆ। ਕਿਉਂਕਿ ਜਿਹਨੇ ਸੱਪ ਮਾਰਿਆ ਉਹ ਵੀ ਕਾਲੀ ਸੂਚੀ, ਜਿਹਨੇ ਚੂਹਾ ਮਾਰਿਆ, ਜਿਹਨੇ ਬਿੱਲੀ ਮਾਰੀ ਉਹ ਵੀ ਕਾਲੀ ਸੂਚੀ 'ਚ। ਬਹੁਤ ਜ਼ਿਆਦਾ ਲੋਕੀ ਕਾਲੀ ਸੂਚੀ ਵਿੱਚ ਪਾਏ ਹੋਏ ਆ। ਤੇ ਇਹਦੇ ਵਿੱਚ ਬਾਦਲ ਨੇ ਕਿਹਾ ਹੋਇਆ ਵੀ ਇਹ ਕੇਂਦਰ ਨਾਲ ਇਹਨਾਂ ਨਾਲ ਗੱਲਬਾਤ ਕੀਤੀ ਜਾਊ ਜਿਹੜੇ ਕਾਲੀ ਸੂਚੀ ਵਿੱਚ ਪਾਏ ਆ ਬੰਦੇ ਨਾ। ਤੇ ਜਦ ਕਿ ਅਡਵਾਨੀ ਨੇ ਕਿਹਾ ਸੀ ਜਦੋਂ ਪਹਿਲਾਂ ਸਰਕਾਰ ਸੀ ਇਹਨਾਂ ਦੀ ਵਾਜਪਾਈ ਦੀ ਵੀ ਇਹ ਜਿਹੜੇ ਜੇਲ੍ਹਾਂ ਦੇ ਵਿੱਚ ਬੰਦੇ ਤਾੜੇ ਹੋਏ ਇਹਨਾਂ ਨੂੰ ਆਪਾਂ ਛੱਡ ਦਈਏ। ਤੇ ਬਾਦਲ ਦਾ ਉਦੋਂ ਬਿਆਨ ਇਹ ਸੀ ਆਇਆ ਵੀ ਇਹ ਮਰਵਾਉਣਾ ਜੇ ਮੈਨੂੰ, ਉਦੋਂ ਛੱਡੇ ਨਹੀਂ ਸੀ, ਬਾਦਲ ਨੇ ਖੁਦ ਨਹੀਂ ਸੀ ਛੱਡੇ। ਤੇ ਹੁਣ ਬਾਦਲ ਨੇ ਇਹ ਬਿਆਨ ਦਿੱਤਾ, ਇਹ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੈ ਨਾ। ਜਾਂ ਉਧਰੋਂ ਸਰਨਾ ਬਿਆਨ ਇਹੋ ਜਿਹੇ ਦੇ ਜਾਂਦਾ ਵੀ ਲੋਕਾਂ ਨੂੰ ਮਤਲਬ ਅਸੀਂ ਮਿਲਾਂਗੇ ਸੈਂਟਰ ਗੌਰਮੈਂਟ ਨੂੰ ਤੇ ਇਹਨਾਂ ਨੂੰ ਛਡਾਉਣ ਲਈ। ਇਹ ਲੋਕਾਂ ਦੇ ਦਿਲ ਤਾਂ ਕਾਲੇ ਆ, ਇਹ ਦਿਲੋਂ ਨਹੀਂ ਛਡਾਉਣਾ ਚਾਹੁੰਦੇ। ਜੇ ਬਾਦਲ ਛਡਾਉਣਾ ਚਾਹਵੇ ਤਾਂ ਛੱਡਤਾ, ਉਹ ਸਾਰੇ ਬੰਦੇ ਰਿਹਾ ਹੋ ਸਕਦੇ ਆ। ਤੇ ਕੀ ਇਹ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਹੀ ਪਾਉਂਦੇ ਆ ਨਾ। ਬਿਲਕੁਲ। ਇਹ ਲਿਖਤੀ ਰੂਪ ਦੇ ਵਿੱਚ ਸੈਂਟਰ ਦੀ ਸਰਕਾਰ ਦੇ ਕੋਲੇ ਮੌਜੂਦ ਹੈ, ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਬੰਦੇ ਜਿਹੜੇ ਨੇ ਜੇਲ੍ਹਾਂ ਤੋਂ ਨਹੀਂ ਰਿਹਾ ਹੋਣੇ ਚਾਹੀਦੇ, ਜਾਂ ਕੁਝ ਜਿਹੜੇ ਨਹੀਂ ਕਾਲੀ ਸੂਚੀ 30,000 ਵਗੈਰਾ ਵਾਲੀ ਨਹੀਂ ਹੈਗੀ ਜੀ। ਜਿਹੜੀ ਬਲੈਕ ਲਿਸਟਡ ਬੰਦੇ ਨੇ ਉਹ ਤਾਂ ਗਿਣਤੀ 18-19 ਹੀ ਹੈ ਜੀ, ਜਿਹਦੇ ਵਿੱਚ ਪੰਜਾਬ ਦੇ ਜਿਹੜੇ 18-19 ਦੇ ਕਰੀਬ ਨੇ ਜੀ, 30,000 ਵਾਲੀ ਨਹੀਂ। ਜੇ ਤੁਸੀਂ ਇਹ ਕਹਿ ਰਹੇ ਹੋ ਕਿ ਪੀਓ ਜਿੰਨੇ ਟੋਟਲ ਨੇ, ਪੀਓ ਬਲੈਕ ਲਿਸਟਡ ਨਹੀਂ ਹੈਗੇ। ਇਹ ਥੋੜ੍ਹੀਆਂ ਜਿਹੀਆਂ ਤੁਸੀਂ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਕਨਫਿਊਜ਼ਨ ਦੇ ਵਿੱਚ ਹੋ ਕਿ ਤੁਸੀਂ ਬਲੈਕ ਲਿਸਟ ਦੀ ਗੱਲ ਕਰ ਰਹੇ ਹੋ ਜਾਂ ਪੀਓ ਜਿਹੜੇ ਨੇ ਉਹਨਾਂ ਦੀ ਗੱਲ ਕਰ ਰਹੇ ਹੋ। ਪੀਓ ਦੀ ਇੰਨੀ ਗਿਣਤੀ ਨਹੀਂ ਹੈਗੀ ਜਿਹੜੇ ਵਿਦੇਸ਼ਾਂ ਦੇ ਵਿੱਚ ਵਸਦੇ ਨੇ। ਜਿਹੜੀ ਉੱਥੋਂ ਬਾਦਲ ਸਾਹਿਬ ਕਹਿੰਦੇ ਕਿ ਸੈਂਟਰ ਦੇ ਨਾਲ ਮੈਂ ਗੱਲ ਕਰੂੰਗਾ, ਮੇਰਾ ਕੱਲ ਸੈਂਟਰ ਦੇ ਨਾਲ ਗੱਲਬਾਤ ਕਰਨੀ ਤਾਂ ਇਹ ਬਣਦੀ ਹੈ ਨਾ ਜਿਨ੍ਹਾਂ ਨੂੰ 22 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਦਿੱਤਿਆਂ ਹੋਇਆਂ ਨੂੰ, ਜਿਨ੍ਹਾਂ ਨੇ ਆਪਣੀ ਉਮਰ ਕੈਦ ਭੁਗਤ ਲਈ ਹੋਈ ਆ, ਉਹ ਸਾਰੇ ਉਮਰ ਕੈਦ ਭੁਗਤਣ ਤੋਂ ਬਾਅਦ ਵੀ ਕਿਉਂ ਜੇਲ੍ਹਾਂ ਦੇ ਵਿੱਚ ਨੇ? ਇਹ ਮਸਲੇ ਦੇ ਉੱਤੇ ਕਿਉਂ ਨਹੀਂ ਗੱਲ ਕਰਦੇ ਜੀ? ਜੀ ਤੇ ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ, ਸਾਡੇ ਨਾਲ ਜੁੜੇ ਨੇ ਮਹਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਆਇਆਂ ਜੀ, ਕੀ ਸਵਾਲ ਹੈ ਜੀ? ਸਤਿ ਸ੍ਰੀ ਅਕਾਲ ਜੀ ਰਾਜਕਰਨ ਐਂਡ ਪੰਨੂ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰਾ ਇੱਕ ਸਵਾਲ ਹੈ, ਜਿਵੇਂ ਵੀ ਅਮਰੀਕਾ ਦੇ 5 ਦਿਨ ਦੇ ਦੌਰੇ ਦੇ ਮੋਦੀ ਦੇ ਪ੍ਰਿੰਟ ਦੇ ਇਲੈਕਟ੍ਰੋਨਿਕ ਮੀਡੀਆ ਇੰਡੀਆ ਵਾਲਿਆਂ ਨੇ ਤੇ ਭਾਰਤ ਵਾਲਿਆਂ ਨੇ ਤੇ ਉਹਨੂੰ ਸਫਲ ਰੱਖਿਆ, ਹੋਰ ਖਬਰਾਂ ਹੀ ਬੰਦ ਕਰਕੇ ਉਹਨੂੰ ਲਾਉਂਦੇ ਰਹੇ। ਕੀ ਇਹ ਦੌਰਾ ਸਫਲ ਆ ਜਾਂ ਨਹੀਂ? ਜਿਵੇਂ ਕਿ ਨਿਊਕਲੀਅਰ ਤੇ H1 ਵੀਜ਼ੇ ਤੇ ਕੋਈ ਦੋਨਾਂ ਦੀ ਸਹਿਮਤੀ ਨਹੀਂ ਬਣੀ ਤੇ ਇੱਥੇ ਦੀ ਜਿਹੜੀ ਆ ਮੀਡੀਆ ਉਹਨੇ ਕੋਈ ਉਹਨਾਂ ਨੂੰ ਕਵਰ ਨਹੀਂ ਕੀਤਾ, ਕਿਸੇ ਨੇ ਵੀ ਨਾ ਹੀ ਉਹ ਸਿੱਖਾਂ ਦੇ ਮੁਜ਼ਾਹਰਿਆਂ ਬਾਰੇ ਕਵਰ ਕੀਤਾ। ਤੇ ਤੁਸੀਂ ਕੀ ਦੱਸੋਗੇ ਇਹਦੇ ਬਾਰੇ, ਕੀ ਕਹਿ ਸਕਦੇ ਆ? ਜੀ ਰੌਲਾ ਹੀ ਜ਼ਿਆਦਾ ਸੀਗਾ ਜੀ, ਕਿਉਂਕਿ ਪ੍ਰਚਾਰਿਆ ਗਿਆ ਇਸ ਦੌਰੇ ਨੂੰ। ਸਫਲ ਜਿਹੜਾ ਕਿੰਨਾ ਹੈ ਜੀ, ਮੈਨੂੰ ਨਹੀਂ ਲੱਗਦਾ ਕਿ ਜਿੰਨਾ ਰੌਲਾ ਪਾਇਆ ਗਿਆ ਉਨੀ ਇਹਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਸਫਲਤਾ ਜਿਹੜੀ ਹੈ ਜੀ ਉਹ ਮੀਡੀਆ ਹੁਣ ਚੁੱਪ ਹੈ ਜੀ। ਬਸ ਉਨੀ ਦੇਰ ਤੱਕ ਜਿਹੜੀ ਉਹ ਪੰਜਾਬੀ ਦੀ ਕਹਾਵਤ ਹੈ ਨਾ ਪੁਰਾਣੀ, ਕੋਈ ਜਿਹਾ ਤੇਰਾ ਅੰਨ ਪਾਣੀ ਤੇਹਾ ਮੇਰਾ ਕੰਮ ਜਾਣੀ, ਜਿੰਨੀ ਦੇਰ ਤੱਕ ਅੰਨ ਮਿਲਿਆ ਉਨੀ ਦੇਰ ਤੱਕ ਉਹ ਬੋਲਦੇ ਰਹੇ ਜੀ। ਹੁਣ ਉਹ ਚੁੱਪ ਹੋ ਗਏ, ਹੁਣ ਅਗਲੀ ਗੱਲ ਦੇ ਉੱਤੇ ਤੁਰ ਪਏ ਜੀ। ਬਿਲਕੁਲ ਜੀ, ਇਹੀ ਹਾਲਾਤ ਨੇ ਜਿਹੜੇ ਇਸ ਟਾਈਮ ਉੱਥੇ ਦੇ ਮੀਡੀਆ ਦੇ ਆ। ਅਗਲੇ ਜਿਹੜੇ ਕਾਲਰ ਸਾਡੇ ਨਾਲ ਜੁੜੇ ਨੇ ਢਿੱਲੋਂ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਜੀ, ਕੀ ਸਵਾਲ ਹੈ ਤੁਹਾਡਾ? ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਸ ਤਰ੍ਹਾਂ ਗੱਲ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਸਿੱਧੂ ਸਾਹਿਬ ਸ਼ਾਇਦ ਪੰਜਾਬ ਦੇ BJP ਦੇ ਪ੍ਰਧਾਨ ਬਣਨਗੇ ਤੇ ਪੰਜਾਬ ਵਿੱਚ BJP ਔਰ ਅਕਾਲੀ ਦਲ ਦੇ ਵਿੱਚ ਕਾਫੀ ਆਪਸ ਵਿੱਚ ਹੀ ਹੋ ਜਾਏਗੀ ਤੇ ਸ਼ਾਇਦ BJP ਜਿਹੜੀ ਹਮਾਇਤ ਵੀ ਵਾਪਸ ਲੈ ਲੈ। ਲੇਕਿਨ ਜਿੰਨਾ ਸਮਾਂ ਹੁਣ ਸਰਕਾਰ ਹੈ ਉਹ ਤਾਂ ਪੂਰਾ ਚੱਲੇਗੀ ਔਰ ਕਿਉਂਕਿ BJP ਅਗਰ ਹਮਾਇਤ ਵਾਪਸ ਲੈਂਦੀ ਤਾਂ BJP ਦਾ ਕੁਝ ਨਹੀਂ ਬਣਨਾ। 17-18 ਸੀਟਾਂ ਦੇ ਨਾਲ ਉਹ ਸਰਕਾਰ ਨਹੀਂ ਬਣਾ ਸਕਦੀ ਤੇ ਨਾ ਉਹ ਕਾਂਗਰਸ ਦੀ ਹਮਾਇਤ ਲੈ ਸਕਦੀ ਹੈ ਜੀ। ਤੇ ਇਸ ਕਰਕੇ ਜਿਹੜਾ BJP ਜਿਹੜੀ ਉਹ ਹਮਾਇਤ ਜਿਹੜਾ ਅਕਾਲੀ ਦਲ ਤੋਂ ਵਾਪਸ ਨਹੀਂ ਲਏਗੀ। ਥੈਂਕ ਯੂ। ਮਿਹਰਬਾਨੀ ਜੀ। ਇਹ ਇਹਨਾਂ ਦੇ ਵਿੱਚ ਤੁਹਾਡਾ ਵਿਚਾਰ ਹੀ ਸੀਗਾ ਜੀ ਆਪਣਾ। ਵੈਸੇ ਮੈਂ ਇਹ ਕਿਤੇ ਨਹੀਂ ਕਿਹਾ ਕਿ BJP ਜਿਹੜੀ ਉਹ ਸਰਕਾਰ ਬਣਾਉਣ ਜਾ ਰਹੀ ਹੈ। ਗੱਲ ਤਾਂ 2017 ਦੀਆਂ ਇਲੈਕਸ਼ਨ ਦੀ ਜਿਹੜੀ ਆ ਜੀ ਉਹ ਹੋ ਰਹੀ ਆ ਜੀ। ਇੱਕ ਗੱਲ ਯਾਦ ਰੱਖਣਾ, ਜੇ ਧੋਬੀ ਪਟੜਾ ਵੱਜਣ ਲੱਗਿਆ ਨਾ ਤੇ ਅਕਾਲੀ ਦਲ ਇਸ ਮਾਮਲੇ ਤੇ ਵੀ ਆ ਜਾਊਗਾ ਕਿ BJP ਵਾਲੇ ਤੁਸੀਂ ਸਰਕਾਰ ਬਣਾਓ, ਅਸੀਂ ਤੁਹਾਡੀ ਹਮਾਇਤ ਕਰ ਦਿੰਦੇ ਹਾਂ ਜੀ। ਚਲੋ ਜੀ, ਆਉਣ ਵਾਲਾ ਸਮਾਂ ਕਾਫੀ ਰੋਚਕ ਹੋ ਸਕਦਾ ਹੈ, ਇਸ ਦਾ ਸਭ ਨੂੰ ਇੰਤਜ਼ਾਰ ਆ। ਅਗਲੇ ਜਿਹੜੇ ਕਾਲਰ ਆ ਗੈਰੀ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਬਾਈ ਜੀ, ਮੈਨੂੰ ਲੱਗਦਾ ਵੀ ਜਿਵੇਂ ਦੋਵਾਂ ਵੀਰਾਂ ਸਤਿ ਸ਼੍ਰੀ ਅਕਾਲ, ਮੈਨੂੰ ਲੱਗਦਾ ਜਿਵੇਂ ਵੀ ਜਿਵੇਂ ਸਿੱਧੂ ਨੂੰ ਮੀਡੀਆ ਦੇ ਵਿੱਚ ਹੁਣ ਜਿਵੇਂ ਮੋਦੀ ਦਾ ਤੁਹਾਨੂੰ ਪਤਾ ਹੀ ਹੈ ਜੀ, ਉਹ ਵਰਤਿਆ ਜਾ ਰਿਹਾ ਵੀ ਜਿਵੇਂ ਚਾਰੇ ਪਾਸੇ ਜੀ ਵੀ ਬਾਦਲ ਦੀ ਪਿੱਠ ਲਵਾਤੀ, ਬਾਦਲ ਨੂੰ ਐਂ ਕਰਤਾ, ਬਾਦਲ ਨੂੰ ਉਹ ਕਰਤਾ।
ਜਦੋਂ ਇੱਥੇ ਵੋਟਾਂ ਜਿੱਤ ਗਏ ਜਾਂ ਹਾਰ ਗਏ ਉਹ ਤੋਂ ਬਾਅਦ ਸਿੱਧੂ ਦਾ ਵੀ ਨਹੀਂ ਨਾਂ ਹੋਣਾ ਜੀ। ਉਹ ਜਿਵੇਂ ਮੋਦੀ ਦਾ ਮੈਜਿਕ, ਜਿਹੜਾ ਮੋਦੀ ਦਾ ਮੈਜਿਕ ਕੀ ਹੈ ਜੀ, ਮੀਡੀਆ WhatsApp ਤੇ ਦੇਖ ਲਓ, ਮੈਨੂੰ ਇਹ ਬਹੁਤ ਫੇਸਬੁੱਕ ਤੇ ਵੀ ਉੱਧਰ ਵੀ ਦੇਖਿਆ ਜੀ, ਉਹ ਸਿੱਧੂ ਉਹ ਭੇਜਿਆ ਜੀ ਉਹਨੇ, ਮੇਰੇ ਖਿਆਲ ਗੁੱਸੇ ਵਾਲਾ ਬੰਦਾ ਸੀ, ਉਹਨੇ ਦੇਖਿਆ ਵੀ ਇਹਦਾ ਕੈਰੀਅਰ ਬਰਬਾਦ ਕਰਤਾ, ਇਹਨੂੰ ਛੱਡੋ ਉੱਥੇ ਮੈਦਾਨ 'ਚ। ਇਹ ਤੋਂ ਬਾਅਦ ਕਿਤੇ ਕੁਛ ਨਹੀਂ ਜੀ ਹੋਣਾ। ਉਹ ਲੋਕਾਂ ਨੂੰ ਬੇਵਕੂਫ ਬਣਾ ਕੇ ਵੋਟਾਂ ਪਵਾ ਲੈਣੀਆਂ ਨੇ ਪਈ ਜੀ। ਉਹ ਕਾਂਗਰਸ ਨਾਲੋਂ ਤਾਂ ਇਹ ਬੰਦਾ ਵਿਰੋਧੀ ਆ ਉਹਦਾ, ਜਿਹਦਾ ਸਾਰਾ ਕੈਰੀਅਰ ਹੀ ਖਤਮ ਕਰਤਾ। ਬਾਦਲ ਦੇ ਜਿੰਨੇ ਜਾਣੀ ਉੱਥੇ ਦੇਖੋ ਤੁਸੀਂ ਵੀ ਸ਼੍ਰੋਮਣੀ ਕਮੇਟੀ ਦੇ ਜਾਂ ਦੂਜੇ ਜਿਹੜੀ SAPC ਦਾ ਸੀਗਾ ਵੰਡ ਹੋਈ, ਉਹਦੇ ਕਰਕੇ ਜਿਹੜੀਆਂ ਵੋਟਾਂ ਵੰਡ ਹੋਣੀਆਂ ਉਹ ਇਹ ਛੱਡਤਾ ਉੱਥੇ ਉਹਨੇ ਜੀ। ਜਿਆਦਾ ਗੁੱਸੇ ਵਾਲਾ ਬੰਦਾ ਜਿੱਦਾਂ ਮੈਨੂੰ ਲੱਗਦਾ ਏ। ਤੇ ਉਹ ਤੋਂ ਬਾਅਦ ਕੁਝ ਨਹੀਂ ਹੋਣਾ ਪਏ, ਮੀਡੀਆ 'ਚ ਹੈ ਜੀ ਸਾਰਾ ਉਹ ਚੱਲ ਰਿਹਾ। ਆਮ ਆਦਮੀ ਪਾਰਟੀ ਵਾਲੇ ਸਿਫਤ ਕਰੀ ਜਾਂਦੇ ਉਹਨਾਂ ਦੀ, ਸਾਰੇ ਹੀ ਕਰਨ ਲੱਗੇ ਵੀ। ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਜੇ ਉਹ ਪੋਲੀਟੀਕਲ ਗੇਮ ਖੇਡ ਰਹੇ ਆ, ਉਹ ਵੀ ਉਹਨਾਂ ਨੂੰ ਇਹਦੀ ਸਿਫਤ ਨਹੀਂ ਕਰਨੀ ਚਾਹੀਦੀ। ਕੱਲ ਨੂੰ ਇਹ ਕੀ ਪਤਾ ਜੀ, ਜਿਵੇਂ ਸਿੱਧੂ ਸਾਹਿਬ ਵੀ ਜਵਾਬ ਦੇ ਗਏ, ਉਹਨੇ ਕੱਲ ਨੂੰ ਛੱਡ ਦੇਣਾ ਇਹ ਪੰਜਾਬ 'ਚ। ਚਲੋ ਜੀ ਮੁੱਖ ਮੰਤਰੀ ਆਉਣ ਵਾਲਾ ਇਹ ਹੋਊ, ਅਕਾਲੀ ਦਲ ਨੇ ਜੀ ਉਹ ਕਰ ਦੇਣੀ ਆ ਹਮਾਇਤ। ਚਲੋ ਕੋਈ ਨਹੀਂ ਜੀ, ਬਾਅਦ 'ਚ ਦੇਖਾਂ, ਜਿਵੇਂ ਹੁਣ ਅੱਡ ਲੜ ਲੈਣੀਆਂ ਵੋਟਾਂ। ਉਹ ਉਹਨੀ ਉਹ ਗਲਤੀ ਕਰਕੇ ਜੀ ਆਮ ਆਦਮੀ ਪਾਰਟੀ ਵਾਲੇ ਤੇ ਦੂਜਿਆਂ ਨੂੰ ਸਿਫਤ ਨਹੀਂ ਕਰਨੀ ਚਾਹੀਦੀ। ਮੇਰੇ ਖਿਆਲ ਸਟੰਟ ਹੀ ਆ ਜੀ। ਧੰਨਵਾਦ ਗਿਆਰੀ ਜੀ। ਜੀ ਪੰਨੂ ਜੀ ਵਿਚਾਰ ਹੀ ਸੀਗੇ ਜੀ, ਉਹਨਾਂ ਦੇ ਸਵਾਲ ਤਾਂ ਹੈ ਨਹੀਂ ਵਿੱਚ ਵੀ। ਜੀ ਬਿਲਕੁਲ ਜੀ। ਤੇ ਅਗਲੇ ਜਿਹੜੇ ਕਾਲਰ ਆ ਬਲਜਿੰਦਰ ਸਿੰਘ ਭੰਗਲ ਜੀ, ਸਤਿ ਸ਼੍ਰੀ ਅਕਾਲ ਜੀ। ਐਨੋ ਜੀ, ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਾਰੇ ਸੁਣਨ ਵਾਲੇ US ਰੇਡੀਓ ਦੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੇਰੇ ਕੁਝ ਦੋ ਸਵਾਲ ਆ ਤੇ ਦੋ ਸੁਝਾਅ ਵੀ ਆ ਪੰਨੂ ਜੀ ਨੂੰ, ਤੇ ਸਾਰੇ ਹਰਿਆਣੇ ਤੇ ਆ ਜੀ। ਇੱਕ ਤਾਂ ਜਿਹੜਾ ਡੇਰਾ ਫੈਕਟਰ ਸਰਸੇ ਵਾਲੇ ਦਾ ਉਭਾਰਿਆ ਜਾਂਦਾ ਬਹੁਤ ਜ਼ਿਆਦਾ, ਉਹਨੂੰ ਸਿੱਖ ਜਿਹੜੀ ਬਾਤ ਨਹੀਂ ਹਜੇ ਤੱਕ ਪਾ ਸਕੇ, ਉਹਨੂੰ ਨੱਥ ਚੌਟਾਲਾ ਹੀ ਪਾ ਸਕਦਾ। ਔਰ ਆਲਰੇਡੀ ਉਹ 2-3 ਵਾਰ ਪਾ ਦਿੱਤੀ ਹੈ। 2 ਵਾਰ ਚਲਜਾ ਕੁਮਾਰੀ ਨੂੰ ਉੱਥੋਂ ਹਰਾਇਆ। ਪਿਛਲੀ ਵਾਰ ਸਰਸੇ ਜ਼ਿਲ੍ਹਾ ਸਭ ਤੋਂ ਵੱਡਾ ਆਪਣਾ ਗੜ੍ਹ ਮੰਨਦਾ ਸੱਚੇ ਸੌਦੇ ਵਾਲਾ, ਜਿਹੜਾ ਇੱਕ ਬਦਾਨੇ ਦੀ ਦਾੜੀ ਜਿਹੜੀ $100 ਦੀ ਵੇਚ ਦਿੰਦਾ। 1,20,000 ਵੋਟ ਨਾਲ ਕਾਂਗਰਸ ਦਾ ਪ੍ਰਧਾਨ, ਕਾਂਗਰਸ ਉਹਦੀ ਸਮਰਥਕ ਸੀ, ਤੇ ਸੱਚੇ ਸੌਦੇ ਦੋਨਾਂ ਦੀ ਗੋਡੀ ਲਵਾਈ। ਦੂਜੀ ਗੱਲ ਇਹ ਆ, ਜਿੰਨੇ ਪੰਜਾਬ ਦੇ ਲੀਡਰ, ਚਾਹੇ ਬਾਦਲ ਸਾਹਿਬ ਹੈ, ਚਾਹੇ ਹਰਮਿੰਦਰ ਜੀ ਆ, ਕਾਂਗਰਸ ਦੇ ਜਾਂ ਸਿੱਧੂ ਆ, ਇਹ 100 ਤੋਂ 50 ਵੋਟਾਂ ਤੋਂ ਉੱਤੇ ਹਲਕੇ ਵਿੱਚ ਫਰਕ ਨਹੀਂ ਪਾ ਸਕਦੇ। ਆਪੋ ਆਪਣੀਆਂ ਗਾਲਾਂ ਕੱਢਣ ਆਇਆ। ਇਹਨੂੰ ਐਜ ਏ ਮਦਾਰੀ ਲੋਕ ਦੇਖਣ ਜਾਂਦੇ ਆ। ਬਾਦਲ ਦੀਆਂ 2 ਸੀਟਾਂ ਦੇਣ ਦਾ ਮਤਲਬ ਸਿਰਫ ਬਾਦਲ ਨੂੰ ਇੱਕ ਵਿੱਚ ਵੜਨ ਦਾ ਰਾਹ ਦਿੱਤਾ ਗਿਆ, ਦੂਜਿਆਂ ਨੂੰ ਬੋਲਣ ਦਾ ਵੀ ਅਸੀਂ ਲੜ ਰਹੇ ਹਾਂ। ਬਾਦਲ ਆਪਣੇ ਦਮ ਤੇ ਹਰਿਆਣੇ ਵਿੱਚ ਬਿਨਾਂ ਚਟਾਲੇ ਤੋਂ ਕਦੇ ਵੀ ਇੱਕ MLA ਨਹੀਂ ਬਣਾ ਸਕਦਾ, ਨਾ ਕਾਂਗਰਸ ਬਣਾ ਸਕਦਾ। ਹਰਮਿੰਦਰ, ਤਿੰਨੋਂ ਇਕੱਠੇ ਵੀ ਰੱਖ ਕੇ ਪੰਜਾਬ ਦੇ ਲੀਡਰ ਇੱਕ ਸਰਪੰਚ ਨਹੀਂ ਬਣਾ ਸਕਦੇ। ਇਹ ਸਲੀਅਤ ਆ ਜੀ। ਬਾਕੀ ਗੱਲ ਰਹਿ ਗਈ ਇਹਦੀ ਜਾਂ ਸੱਚੇ ਸੌਦੇ ਵਾਲੇ ਦੀ, ਉਹ ਇੱਕ ਹਵਾ ਬਣਾ ਕੇ ਆਪਣਾ ਬਚਾਅ ਕਰ ਰਿਹਾ। ਉਹ ਭੱਜ ਕੇ ਹਿਰਨ ਦੀ ਤਰ੍ਹਾਂ ਇੱਕ ਦਿਨ ਕਾਬੂ ਆ ਜਾਊਗਾ, ਘਿਰ ਚੁੱਕਿਆ, ਲੇਕਿਨ ਉਹਦੇ ਗਲ ਨੂੰ ਕਿਸੇ ਦਾ ਉਹ ਪੈ ਨਹੀਂ ਰਿਹਾ ਹੱਥ ਜੀ। ਚਲੋ ਜੀ, ਇਹ ਤਾਂ ਮੇਰਾ ਵਿਚਾਰ ਸੀ ਔਰ ਹੈ ਸੱਚ ਆ। ਤੁਸੀਂ ਬਾਅਦ ਇਹਦਾ ਨਿਚੋੜ ਕੱਢ ਲਿਓ। ਖਰਚੇ ਦੇ ਹਿਸਾਬ ਦੀਆਂ 18 ਸੀਟਾਂ ਆ, 3 ਸੀਟਾਂ ਨੂੰ ਛੱਡ ਕੇ ਜਿੱਥੇ ਵੀ ਸਿੱਧੂ ਘੁੰਮੂਗਾ ਜਾਂ ਕੋਈ ਘੁੰਮਦੇ ਰਹਿਣ, ਇੱਕ ਵੀ ਸੀਟ ਜਿਹੜੀ BJP ਕੱਢਣ ਦੀ ਹੈਸੀਅਤ ਵਿੱਚ ਨਹੀਂ ਜੀ। ਤੁਹਾਨੂੰ 19 ਤਰੀਕ ਨੂੰ ਪਤਾ ਲੱਗ, ਬਲਜਿੰਦਰ ਭੰਗਲ ਨੇ ਸਹੀ ਕਿਹਾ ਸੀ ਜੀ। ਠੀਕ ਹੈ ਜੀ। ਹਰ ਜਗ੍ਹਾ ਦੇ ਤੀਜੇ ਨੰਬਰ ਤੇ ਆ, ਕਿਤੇ ਵੀ ਟੱਕਰ ਦੇ ਨਹੀਂ। 3 ਸੀਟਾਂ ਜਿਹੜੀਆਂ ਆ, ਹਜਕਾ ਵਾਲੇ ਭਜਲਾ ਦਾ ਮੁੰਡਾ ਜਿਹਨੂੰ ਕਹਿੰਦੇ ਆ, ਆਦਮਪੁਰ, ਇੱਕ ਹਾਂਸੀ ਤੇ ਇੱਕ ਨਲਵਾ, ਜਿੱਥੇ ਉਹ 2 ਲਿਜਾ ਸਕਦੇ, ਤੀਜੀ ਸ਼ਾਇਦ, ਚੌਥੀ ਹਿਸਾਰ ਦੀ ਕਾਂਗਰਸ ਦੀ। ਠੀਕ ਹੈ। ਬਾਕੀ ਰਹਿ ਗਈ ਜੀ ਗੱਲ ਦੂਸਰੇ ਹਰਿਆਣੇ ਦੀ। ਪੰਨੂ ਜੀ, ਸ਼ਾਇਦ ਮੈਨੂੰ ਦਾ ਟਾਈਮ ਨਹੀਂ ਲੱਗਿਆ। ਮੇਰੇ ਹਿਸਾਬ ਦਾ ਮੈਂ ਇਹਦੇ ਸੁਝਾਅ ਦੇਣਾ ਚਾਹੁੰਦਾ ਸੀ ਵੀ ਜੇ ਤੁਸੀਂ ਪਹਿਲਾਂ ਕਿਤੇ ਇੱਕ ਗੇੜਾ ਹਰਿਆਣੇ ਦਾ ਸਾਊਥ ਸਾਈਡ ਤੇ ਲਾਉਂਦੇ, ਤੁਹਾਨੂੰ ਪਤਾ ਅਸਲੀਅਤ ਦਾ ਲੱਗਣਾ ਸੀ। ਸ਼ਾਇਦ ਤੁਸੀਂ ਕਰਨਾਲ ਰੋਡ ਦੀ ਜਿਹੜੀ ਰਿਪੋਰਟ ਕਰਦੇ ਆ, ਤੁਹਾਡੇ ਕੋਲ ਜਾ ਨਹੀਂ ਹੁੰਦਾ। ਜਿਹੜੀ ਵੋਟ ਕਾਂਗਰਸ ਨੇ ਸਰਕਾਰੀ ਕਮੇਟੀ ਬਣਾ ਕੇ ਤੋੜ ਕੇ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਸੀ, ਉਨੀ ਵੋਟ ਉਹਦੀ ਸੱਚੇ ਸੌਦੇ ਵਾਲੀ ਖਿਸਕੀ ਆ। ਕਾਂਗਰਸ ਉਹੀ 12-14 ਸੀਟਾਂ ਤੇ ਰਹਿ ਗਈਆਂ। ਚਲੋ ਜੀ, ਇਹ ਤਾਂ ਹੋ ਜੂਗਾ ਜੋ ਹੋਣਾ। ਬਾਕੀ ਮੈਂ ਪੰਨੂ ਜੀ ਨੂੰ ਕਹਿਣਾ ਚਾਹੁੰਦਾ ਸੀ, ਜਿਹੜੇ ਸਿੱਧੂ ਆ, ਉਹ ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਜੀ ਦਾ। ਕੀ ਤੁਸੀਂ ਉਹਨਾਂ ਨੂੰ ਸਿੱਖ ਮੰਨਦੇ ਹੋ, ਜਿਹੜਾ ਹਮੇਸ਼ਾ ਟੈਲੀਵਿਜ਼ਨ ਦੇ ਉੱਤੇ ਬੈਠਾ ਕਿਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਹਿੱਸੇ ਲੈਂਦਾ ਆ? 2 ਵਾਰ ਉਹਨੂੰ ਅੰਮ੍ਰਿਤਸਰ ਸਾਹਿਬ ਤੋਂ MP ਬਣਾਇਆ ਉਹਨੇ ਕੀ ਉਹਨੇ ਸਹੀ ਤਰੀਕੇ ਨਾਲ ਸੇਵਾ ਕੀਤੀ ਆ ਲੋਕਾਂ ਦੀ? ਇਹ ਮੇਰਾ ਕੁਐਸਚਨ ਆ ਜੀ। ਸੁਝਾਅ ਮੇਰਾ ਇਹ ਆ ਪੰਨੂ ਜੀ ਨੂੰ,
ਕੁਛ ਗੱਲਾਂ ਇਹ ਗੁੱਸੇ ਦੇ ਵਿੱਚ ਪਤਾ ਨਹੀਂ ਕਰ ਜਾਂਦੇ ਆ ਜਾਂ ਪਤਾ ਨਹੀਂ ਪੰਨੂ ਜੀ ਲਾਗ ਡਾਟ ਨਾ ਕਰਦੇ ਆ। ਚੌਟਾਲੇ ਦਾ ਭਾਈਚਾਰਾ ਬਾਦਲ ਨਾ ਹੋਣ ਦਾ ਮਤਲਬ ਇਹ ਨਹੀਂ ਜੇ ਬਾਦਲ ਚੋਰ ਆ ਤੇ ਨਾ ਚੌਟਾਲਾ ਵੀ ਚੋਰ ਆ। ਤੁਸੀਂ ਇਹ ਪਰਸੋਂ ਗਿਆ ਸੀ ਤੇ ਉਹਨੂੰ ਫੜ ਕੇ ਖੜਾ ਕੀਤਾ, ਉਹਨੇ ਬੜਾ ਪਖੰਡ ਸ਼ੋ ਕੀਤਾ, 4 ਬੰਦੇ ਉਹਨੂੰ ਫੜ ਕੇ ਕੋਰਟ ਚ ਲਗਾਏ। ਚੌਟਾਲਾ ਸਾਹਿਬ ਹੈਂਡੀਕੈਪ ਆ, ਉਹਦੀਆਂ ਅੱਜ ਤੋਂ ਲਾ ਕੇ ਜਿੰਨੀਆਂ ਕੈਸਟਾਂ ਉਹ ਤੁਹਾਨੂੰ ਦਿਖਾ ਸਕਦੇ, ਉਹਨੂੰ ਹਮੇਸ਼ਾ ਬਾਅਦ ਤੋਂ ਫੜ ਕੇ ਉਠਾਇਆ ਜਾਂਦਾ ਆ। ਕਦੇ ਤੱਕ ਸਹਾਰਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ, ਡਿੱਗ ਨਾ ਪਵੇ। ਦੋਨਾਂ ਲੱਤਾਂ ਤੋਂ ਹੈਂਡੀਕੈਪ ਆ। ਪਲੀਜ਼ ਹੱਥ ਜੋੜ ਕੇ ਬੇਨਤੀ ਆ, ਚਲੋ ਗੁੱਸੇ ਤੁਸੀਂ ਕਦੇ ਕਹਿ ਦਿੰਦੇ ਆ ਚੌਟਾਲਾ ਸਾਹਿਬ ਦੇ ਤੁਰਨ ਬਾਰੇ ਟੋਟਕਾ ਨਹੀਂ ਕੱਸਿਆ ਜਾਣਾ ਚਾਹੀਦਾ। ਧੰਨਵਾਦ ਜੀ, ਧੰਨਵਾਦ ਬਲਜਿੰਦਰ ਜੀ। ਬਾਦਲ ਸਾਹਿਬ ਤਾਂ ਹੈਂਡੀਕੈਪ ਨਹੀਂ ਗਏ, 4 ਜਣੇ ਉਹਨਾਂ ਨੂੰ ਵੀ ਤੋੜਦੇ ਨੇ। ਜੇ ਉਹ 4 ਜਣੇ ਉਹਨਾਂ ਨੂੰ ਤੋੜਦੇ ਨੇ, ਸਵਾਲ ਇਹ ਸੀਗਾ ਜਿਹੜਾ ਬੰਦਾ ਇਸ ਵੇਲੇ ਉਮਰ ਦੇ ਉਸ ਜਗ੍ਹਾ ਦੇ ਉੱਤੇ ਨੇ, ਪਹਿਲਾਂ ਤਾਂ ਚੌਟਾਲਾ ਸਾਹਿਬ ਹੈਂਡੀਕੈਪ ਅੱਜ ਦੇ ਤਾਂ ਨਹੀਂ ਗਏ, ਪਹਿਲਾਂ ਤੋਂ ਹੀ ਉਹ ਖੁੰਡੀ ਦੇ ਨਾਲ ਤੁਰਦੇ ਨੇ, ਪਹਿਲਾਂ ਤਾਂ ਆਪ ਤੁਰਦੇ ਸੀਗੇ। ਸਵਾਲ ਇਹ ਹੈ ਜਿਹੜੇ ਬੰਦੇ ਜਿਨ੍ਹਾਂ ਦੀ ਸਿਹਤ ਠੀਕ ਨਹੀਂ ਹੈਗੀ ਉਹਨਾਂ ਨੂੰ ਤੁਸੀਂ ਕਿਉਂ ਜਿਹੜੀ ਹੈ ਜੀ ਸੂਬੇ ਦੀ ਵਾਗਡੋਰ ਉਹ ਫੜਾ ਦੇਣੀ ਚਾਹੁੰਦੇ ਹੋ। ਚੌਟਾਲੇ ਨੂੰ ਚੋਰ ਮੈਂ ਨਹੀਂ ਕਹਿੰਦਾ ਜੀ, ਚੌਟਾਲੇ ਨੂੰ ਚੋਰ ਅਦਾਲਤ ਨੇ ਕਿਹਾ ਹੋਇਆ ਜੀ। ਉਹਨੇ ਕਰਪਸ਼ਨ ਕੀਤੀ ਆ, ਕਰਪਸ਼ਨ ਦੇ ਦੋਸ਼ਾਂ ਦੇ ਤਹਿਤ ਉਹਨੂੰ ਸਜ਼ਾ ਹੋਈ ਆ। ਆਪਣਾ ਥੋੜਾ ਜਿਹਾ ਕਰੈਕਟ ਕਰ ਲੈਣਾ ਜੀ ਆਪਣੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਜੀ। ਹਾਂ ਠੀਕ ਹੈ, ਤੁਸੀਂ ਇਨੈਲੋ ਦੇ ਸਮਰਥਕ ਹੋ, ਮੈਂ ਨਾ ਤਾਂ ਇਨੈਲੋ ਦਾ ਕੋਈ ਵਿਰੋਧੀ ਹਾਂ ਜੀ, ਨਾ ਕਿਸੇ ਦੂਜੀ ਪਾਰਟੀ ਦਾ ਜਿਹੜਾ ਸਮਰਥਕ ਹੈ। ਜੇ ਸਰਸੇ ਵਾਲੇ ਨੂੰ ਚੌਟਾਲਿਆਂ ਨੇ ਠੱਲ ਪਾਈ ਆ ਤੇ ਫਿਰ ਸਰਸੇ ਵਾਲੇ ਦੀਆਂ ਵੋਟਾਂ ਦੇ ਵਾਸਤੇ ਲੇਲੜੀਆਂ ਕਿਉਂ ਕੱਢੀ ਜਾਂਦੇ ਨੇ। ਬਲਜੀਤ ਸਿੰਘ ਦਾਦੂਵਾਲ ਜਿਹੜਾ ਸਰਸੇ ਵਾਲੇ ਦੀਆਂ ਵੋਟਾਂ ਕਰਕੇ ਅੰਦਰ ਦਿੱਤਾ ਹੋਇਆ, ਔਰ ਵਾਰ-ਵਾਰ ਗੇੜੀਆਂ ਜਿਹੜੀਆਂ ਸਰਸੇ ਵਾਲੇ ਦੀਆਂ ਸਣੇ ਚੌਟਾਲਿਆਂ ਬਾਦਲਾਂ ਦੇ ਸਾਰੇ ਹੀ ਮਾਰੀ ਜਾਂਦੇ ਨੇ। ਉਹਦਾ ਜਿਹੜਾ ਵੋਟ ਬੈਂਕ ਹੈ ਉਹਦੇ ਵਾਸਤੇ ਇਹ ਲੇਲੜੀਆਂ ਕੱਢੀਆਂ ਜਾ ਰਹੀਆਂ ਨੇ ਕਿ ਕਿਸੇ ਤਰੀਕੇ ਨਾਲ ਵੋਟਾਂ ਉਹਨੂੰ ਪੈ ਜਾਣ। ਜਾਂ ਤਾਂ ਚੌਟਾਲਿਆਂ ਕੋਲੋਂ ਇੰਨਾ ਐਲਾਨ ਕਰਾਓ, ਬਾਦਲਾਂ ਤੋਂ ਇੰਨਾ ਐਲਾਨ ਕਰਾਓ ਕਿ ਸਾਨੂੰ ਸਰਸੇ ਵਾਲੇ ਦੀਆਂ ਵੋਟਾਂ ਦੀ ਲੋੜ ਨਹੀਂ ਹੈ, ਅਸੀਂ ਤਾਂ ਉਹਦੇ ਵਿਰੋਧ ਦੇ ਵਿੱਚ ਖੜਾਂਗੇ, ਸਵਾਦ ਫੇਰ ਆਊਗਾ ਜੀ। ਉਨੀ ਦੇਰ ਤੱਕ ਤਾਂ ਤੁਸੀਂ ਗੱਲਾਂ ਹੀ ਜਿਹੜੀਆਂ ਨਾ ਜੀ ਉਹ ਕਰ ਰਹੇ ਹੋ, ਇਸ ਕਰਕੇ ਉਹਦਾ ਜਿਹੜਾ ਫੈਕਟਰ ਹੈ ਉਹਨੂੰ ਤੁਸੀਂ ਕਿਸੇ ਵੀ ਹਾਲਤ ਦੇ ਵਿੱਚ ਪਾਸੇ ਨਹੀਂ ਕਰ ਸਕਦੇ। ਬਾਕੀ ਵੋਟਾਂ ਦੇ ਵਿੱਚੋਂ ਕੀ ਨਿਕਲਣਾ ਆ ਉਹ ਤਾਂ ਲੋਕਾਂ ਨੇ ਜਿਹੜਾ ਜੀ ਉਹ ਦੱਸ ਦੇਣਾ। ਚੌਟਾਲਿਆਂ ਦਾ ਕੀ ਹਾਲ ਹੋਣਾ ਉਹ ਵੀ ਲੋਕਾਂ ਨੇ ਜਿਹੜਾ ਜੀ ਉਹ ਦੱਸ ਦੇਣਾ। ਸਿੱਧੂ ਦੀ ਤੁਸੀਂ ਗੱਲ ਕੀਤੀ ਆ ਕਿ ਸਿੱਧੂ ਨੇ ਅੰਮ੍ਰਿਤਸਰ ਲਈ ਕੀ ਕੀਤਾ, ਸਿੱਧੂ ਨੂੰ ਅੰਮ੍ਰਿਤਸਰ ਲਈ ਕੀ ਕਰਨ ਦਿੱਤਾ, ਇਹ ਸਵਾਲ ਹੈ। ਉਹਦੇ ਵੱਲੋਂ ਜਿਹੜੀਆਂ ਵੀ ਪਲੈਨਿੰਗ ਕੀਤੀਆਂ ਗਈਆਂ, ਉਹਦੇ ਜਿੰਨੇ ਪ੍ਰੋਜੈਕਟ ਜਿਹੜੇ ਸੀਗੇ ਉਹ ਬਣਾਏ, ਸਾਰੇ ਦੇ ਸਾਰੇ ਅਕਾਲੀ ਦਲ ਨੇ ਉਹਨਾਂ ਨੂੰ ਮਿੱਟੀ ਕੀਤਾ। ਜੇ ਆਪਣੀ ਰੋਜ਼ੀ ਰੋਟੀ ਚਲਾਉਣ ਦੇ ਵਾਸਤੇ ਸਿੱਧੂ ਟੀਵੀ ਪ੍ਰੋਗਰਾਮਾਂ ਦੇ ਉੱਤੇ ਕਿਸੇ ਕਾਮੇਡੀ ਸ਼ੋਅ ਜਾਂ ਦੂਜੀ ਜਗ੍ਹਾ ਦੇ ਉੱਤੇ ਕੋਈ ਹਿੱਸਾ ਲੈਂਦਾ, ਜਿਹੜੀਆਂ ਕਮੈਂਟਰੀ ਕਰਦਾ, ਉਹ ਕੋਈ ਗੰਦੇ ਚੁਟਕਲੇ ਨਹੀਂ ਸੁਣਾਉਂਦਾ। ਉਹਨੇ ਏਦਾਂ ਦੀ ਕੋਈ ਗੱਲ ਨਹੀਂ ਕੀਤੀ ਕਿ ਜਿਹੜੇ ਦੋ ਭਾਸ਼ੀ ਜਿਹੜੀਆਂ ਗੱਲਾਂ ਨੇ ਉਹ ਕਰੇ। ਉਹ ਰੋਜ਼ੀ ਰੋਟੀ ਆ ਉਹਦੀ, ਉਹ ਕਰਪਸ਼ਨ ਕਰਕੇ ਆਪਣੀ ਰੋਜ਼ੀ ਰੋਟੀ ਨਹੀਂ ਕਮਾ ਰਿਹਾ ਜਿੱਦਾਂ ਬਾਕੀ ਲੀਡਰ ਜਿਹੜੇ ਕਮਾ ਰਹੇ ਨੇ। ਸਿੱਧੂ ਦੇ ਉੱਤੇ ਕਰਪਸ਼ਨ ਦਾ ਦੋਸ਼ ਤੁਸੀਂ ਕੋਈ ਦਿਖਾਓ। ਸਿੱਧੂ ਤੇ ਜਿਹੜੀ ਵਿਚਾਰਧਾਰਾ ਜੀ, ਮੈਂ ਤਾਂ ਉਹਦਾ ਕੱਟੜ ਵਿਰੋਧੀ ਸ਼ੁਰੂ ਤੋਂ ਰਿਹਾ। ਮੈਂ ਤਾਂ ਸਮਝਦਾ ਕਿ ਭਾਰਤੀ ਰਾਜਨੀਤੀ ਦਾ ਉਹ ਭੰਡ ਹੈ, ਮੈਂ ਤਾਂ ਓਪਨਲੀ ਇਹ ਗੱਲ ਕਹਿਣਾ। ਪਰ ਸਿੱਧੂ ਜੋੜੀ ਦੇ ਉੱਤੇ, ਨਵਜੋਤ ਸਿੰਘ ਸਿੱਧੂ ਦੇ ਉੱਤੇ, ਨਵਜੋਤ ਕੌਰ ਸਿੱਧੂ ਦੇ ਉੱਤੇ ਤੁਸੀਂ ਕਰਪਸ਼ਨ ਦਾ ਇਲਜ਼ਾਮ ਦੱਸੋ ਕਿਹੜਾ ਲੱਗਦਾ। ਤੇ ਜਿਨ੍ਹਾਂ ਦੀ ਗੱਲ ਤੁਸੀਂ ਕਰ ਰਹੇ ਹੋ ਉਹ ਜੇਲ੍ਹ ਦੇ ਵਿੱਚ 10 ਸਾਲ ਦੀ ਸਜ਼ਾ ਹੋਈ ਹੈ ਜੀ ਕਰਪਸ਼ਨ ਦੇ ਤਹਿਤ ਉਹਨਾਂ ਨੂੰ, ਚੌਟਾਲਿਆਂ ਨੂੰ। ਤੁਸੀਂ ਇਹਦਾ ਮਤਲਬ ਅਦਾਲਤ ਦੇ ਫੈਸਲੇ ਤੇ ਕਿੰਤੂ ਪਰੰਤੂ ਕਰ ਰਹੇ ਹੋ ਕਿ ਅਦਾਲਤ ਨੇ ਗਲਤ ਫੈਸਲਾ ਜਿਹੜਾ ਜੀ ਦਿੱਤਾ। ਅਦਾਲਤ ਨੇ 10 ਸਾਲ ਦਾ ਫੈਸਲਾ ਐਵੇਂ ਨਹੀਂ ਚੁੱਕ ਕੇ ਦਿੱਤਾ। ਤੁਸੀਂ ਤਾਂ ਇਹ ਵੀ ਕਹੋਗੇ ਕਿ ਜੈਲਲਤਾ ਨੂੰ ਵੀ ਗਲਤ ਜਿਹੜਾ ਜੀ ਉਹ ਅੰਦਰ ਦਿੱਤਾ। ਬਾਦਲਾਂ ਨੇ, ਮੈਂ ਜ਼ਿਕਰ ਕਰਕੇ ਗਿਆ ਪਹਿਲਾਂ, 4 ਜਿਹੜੀ ਕਰੋੜ ਦੀ ਜਗ੍ਹਾ ਜ਼ਮੀਨ ਜਿਹੜੀ ਦਿੱਤੀ ਹੋਈ ਆ, 10,000 ਕਰੋੜ ਰੁਪਈਆ ਮੁੱਲ ਹੈ ਹਰਿਆਣੇ ਦੀ ਉਸ ਜ਼ਮੀਨ ਦਾ। ਬਾਦਲ ਸਾਹਿਬ ਜਿਹੜੇ ਨੇ ਉਹ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਉਸ ਜ਼ਮੀਨ ਨੂੰ ਬਚਾਉਣ ਦੀ ਖਾਤਰ ਜਿਹੜਾ ਉਹ ਮਸਲਾ ਠੱਪਿਆ ਰਵੇ। ਅਕਾਲੀ ਦਲ ਦੇ ਬੁਲਾਰੇ ਦਾ ਬਿਆਨ ਆਉਂਦਾ ਪੁਰਾਣੇ ਮੁੱਦੇ ਨਾ ਉਖਾੜੋ। ਕਿਉਂ ਪੁਰਾਣੇ? ਇਹ ਪੁਰਾਣੇ ਕਿੱਦਾਂ ਹੋ ਗਏ? 4 ਕਰੋੜ ਦੀ ਤੁਸੀਂ ਜ਼ਮੀਨ ਲੈ ਕੇ 10,000 ਕਰੋੜ ਰੁਪਈਏ ਦੀ ਹਰਿਆਣੀਆਂ ਹਿੱਸਾ ਸੀਗਾ ਜੀ ਉਹ। ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਦੀ ਤੁਸੀਂ ਗੱਲ ਕਰਦੇ ਹੋ, ਕੀ ਹਰਿਆਣੇ ਦੇ ਸਿੱਖਾਂ ਨੂੰ ਇਹ ਹੱਕ ਨਹੀਂ ਹੈਗਾ ਕਿ ਉੱਥੋਂ ਦੇ ਗੁਰਦੁਆਰੇ ਜਿਹੜੇ ਨੇ ਉਹਨਾਂ ਦਾ ਪ੍ਰਬੰਧ ਉਹ ਸੰਭਾਲ ਸਕਣ? ਤੁਸੀਂ ਉਹਨਾਂ ਨੂੰ ਕਮਰੇ ਸਮਝਦੇ ਹੋ ਕੋਈ ਨਹੀਂ ਸੰਭਾਲ ਸਕਦੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਕਿਉਂ ਤੇਲ ਫੂਕ ਫੂਕ ਕੇ ਅੰਮ੍ਰਿਤਸਰ ਤੋਂ ਚੱਲਣ ਤੇ ਉਹਨਾਂ ਦੇ ਗੁਰਦੁਆਰੇ ਦੇ ਪ੍ਰਬੰਧ ਜਿਹੜਾ ਜੀ ਉਹ ਸੰਭਾਲਣ? ਗੱਲ ਗੁੱਸੇ ਦੀ ਹੈ ਨਹੀਂ ਜੀ, ਬਿਲਕੁਲ ਨਹੀਂ ਹੈ। 1% ਵੀ ਨਾ ਤੁਹਾਡੇ ਉੱਤੇ ਗੁੱਸਾ ਨਾ ਕਿਸੇ ਹੋਰ ਦੇ ਉੱਤੇ। ਗੱਲ ਨੈਤਿਕਤਾ ਦੀ ਹੈ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਕੀ ਸਹੀ ਹੈ ਜੀ। ਹਾਂ ਇੰਨਾ ਜ਼ਰੂਰ ਹੈ, ਮੈਂ ਤੁਹਾਡੇ ਵਾਂਗੂ ਕਿਸੇ ਇੱਕ ਪਾਰਟੀ ਦੇ ਗੋਗੇ ਗਾਉਣ ਦੇ ਵਿੱਚ ਯਕੀਨ ਨਹੀਂ ਰੱਖਦਾ। ਜਿਵੇਂ ਤੁਸੀਂ ਇਨੈਲੋ ਦੇ ਗੋਗੇ ਜਿਹੜੇ ਉਹ ਗਾ ਕੇ ਚਲੇ ਗਏ ਹੋ, ਕਿਸੇ ਨੂੰ ਭੁੱਲ ਗਿਆ ਕਿ ਚੌਟਾਲਿਆਂ ਨੇ ਕਿਵੇਂ ਜਿਹੜੀਆਂ ਪ੍ਰਾਪਰਟੀ ਸੀ ਉਹਨਾਂ ਦੇ ਉੱਤੇ ਕਬਜ਼ੇ ਕੀਤੇ।
ਲੋਕਾਂ ਦੇ ਬਿਜ਼ਨਸ ਦੇ ਉੱਤੇ ਕਿਵੇਂ ਕਬਜ਼ੇ ਕੀਤੇ, ਕੇਬਲ ਦੇ ਉੱਤੇ ਕਬਜ਼ਾ ਕਿਵੇਂ ਕੀਤਾ, ਹੋਟਲਾਂ ਦੇ ਉੱਤੇ ਕਬਜ਼ਾ ਕਿਵੇਂ ਕੀਤਾ, ਇੱਕ ਪਰਿਵਾਰ ਦੇ ਮੈਂਬਰ ਨੂੰ ਇੱਕ ਡਿਸਟ੍ਰਿਕਟ ਜਿਹੜਾ ਦਿੱਤਾ ਹੋਇਆ ਸੀ ਵੀ ਲੁੱਟ ਲਓ ਜਿੰਨਾ ਲੁੱਟਿਆ ਜਾਂਦਾ। ਇਹ ਸਾਰਾ ਕੁਝ ਪੰਜਾਬ ਦੇ ਵਿੱਚ ਚਟਾਲਿਆਂ ਤੋਂ ਸਿੱਖ ਕੇ ਤਾਂ ਆਇਆ। ਜੇ ਤੁਸੀਂ ਅਜੇ ਵੀ ਉਹਦੇ ਸਪੋਰਟਰ ਹੋ ਤਾਂ ਕੋਈ ਗੱਲ ਨਹੀਂ, ਤੁਹਾਨੂੰ ਮੁਬਾਰਕ ਜੀ ਉਹਦੀ। ਜੀ ਤੇ ਬਿਲਕੁਲ ਜਿਹੜੀ ਇਹਨਾਂ ਨੇ ਵਿੱਚ ਗੱਲ ਕੀਤੀ ਸੀ ਵੀ ਜਿਹੜੇ ਨਵਜੋਤ ਸਿੱਧੂ ਵੀ ਕਿੱਦਾਂ ਦੇ ਟੀਵੀ ਜਿਹੜੇ ਨਾਟਕ ਕਰਦੇ, ਦੇਖਣ ਵਾਲੇ ਵੀ ਅੱਗੇ ਉੱਦਾਂ ਦੇ ਹੀ ਆ ਜੀ, ਜਿੱਦਾਂ ਦੇ ਉਹ ਕਰੀ ਜਾਂਦੇ ਉੱਦਾਂ ਦੀ ਇਹ ਸਾਰੇ ਜਾਣੇ ਲਵਾ ਕੇ ਟੀਵੀ ਫਿਰ ਉੱਦਾਂ ਹੀ ਨਾਲ ਦੇਖੀ ਜਾਂਦੇ ਨੇ। ਤੇ ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ, ਸਾਡੇ ਨਾਲ ਜੁੜੇ ਨੇ ਮਨਜੀਤ ਸਿੰਘ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਪੰਨੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਤੇ ਮੈਂ ਇਹਨਾਂ ਨੇ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਮੈਂ ਉਹਦੇ ਬਹੁਤ ਹੱਕ ਵਿੱਚ ਹਾਂ। ਜਾਣੇ ਕਹਿੰਦੇ ਹੁੰਦੇ ਬਾਬਾ ਪੀਏ ਤੇ ਪੌਦਾ ਖਾਵੇ। ਜਿਹੜਾ ਕੰਮ ਇਹਨੇ ਅੱਜ ਸ਼ੁਰੂ ਕੀਤਾ ਇਹਦਾ ਅਸਰ ਇੱਕ ਦਿਨ ਜ਼ਰੂਰ ਦਿਸੇਗਾ। ਤੇ ਮੇਰੇ ਆਪਣੇ ਕੋਲ ਨਿੱਜੀ ਆਪਣੇ ਖਿਆਲ ਹੈਗੇ ਨੇ। ਮੇਰਾ ਕੁਐਸਚਨ ਕੋਈ ਨਹੀਂ ਇਹਨਾਂ ਨੂੰ, ਪੰਨੂ ਸਾਹਿਬ ਉਹਨਾਂ ਨੂੰ। ਮੈਂ ਸਿਰਫ ਇਹਨਾਂ ਨੂੰ ਵਧਾਈ ਦਿੰਦਾ ਇਸ ਕੰਮ ਦੀ ਕੰਮ ਦੀ ਸ਼ੁਰੂਆਤ ਕੀਤੀ ਹੈ। ਤੇ ਦੂਸਰੇ ਮੇਰੇ ਖਿਆਲ ਜਿਹੜੇ ਹੈਗੇ ਨੇ ਕਈ ਅਸੀਂ ਸਿਆਣਿਆਂ ਤੋਂ ਪਹਿਲਾਂ ਸੁਣਦੇ ਹੁੰਦੇ ਸੀ ਕਈ ਕਿਸੇ ਰਾਜ ਦੇ ਨਾਲ ਇੱਦਾਂ ਹੋਈ ਤੇ ਉਹਦੇ ਨਾਲ ਇੱਦਾਂ ਹੋਈ। ਉਹ ਕਹਾਣੀਆਂ ਜਿਹੜੀਆਂ ਕਿਤਾਬਾਂ 'ਚ ਪੜ੍ਹੀਆਂ ਉੱਥੇ ਵਿੱਚ ਸੁਣੀਆਂ, ਉਹਨਾਂ ਦੇ ਨਾਲੋਂ ਸਾਡੇ ਅੱਜ ਦੇ ਜ਼ਮਾਨੇ ਦੇ ਵਿੱਚ ਸੁਧਾਰ ਕੀ ਹੋਇਆ, ਹੁਸਨੀ ਮੁਬਾਰਕ ਦੇ ਨਾਲ ਕੀ ਹੋਇਆ ਤੇ ਗੱਦਾਫੀ ਦੇ ਨਾਲ ਕੀ ਹੋਇਆ। ਪਬਲਿਕ ਜਦੋਂ ਖੜਦੀ ਆ ਤੇ ਉਦੋਂ ਫਿਰ ਕੁਝ ਨਹੀਂ ਪਤਾ ਲੱਗਦਾ ਵੀ ਉਹਨੇ ਕਿੱਧਰਲੇ ਪਾਸੇ ਨੂੰ ਵਗ ਜਾਣਾ। ਸਭਾ ਰਾਜ ਤੇ ਰਾਜੋਂ ਨਾਲ ਇਹਨਾਂ ਦਾ ਉਹ ਹਸ਼ਰ ਹੋਇਆ ਵੀ ਰਿਸ਼ਤਾ ਕਹਿੰਦੇ ਸੁਣਦੇ ਹੁੰਦਾ ਵੀ ਘਾਣ ਬੱਚਾ ਪੀੜ ਹੋ ਗਿਆ। ਮੁਸਲਮਾਨਾਂ ਦੇ ਟਾਈਮ ਤੇ ਘਾਣ ਬੱਚਾ ਉਹਨਾਂ ਦਾ ਵੀ ਪੀੜ ਹੋਇਆ, ਇਹਨਾਂ ਦਾ ਵੀ ਜਿਹੜੀ ਹਕੂਮਤਾਂ ਗੰਦੀਆਂ। ਤੇ ਮੇਰੇ ਖਿਆਲ ਇਹਨੇ ਵੀ ਜਿਹੜੇ ਛਾਤੀ ਤਾਣ ਕੇ ਕਹਿੰਦੇ ਨੇ ਇੱਕ ਸਾਪੜ ਕੇ ਅਸੀਂ 2.5 ਦਹਾਕੇ ਰਾਜ ਕਰਾਂਗੇ, ਮੈਨੂੰ ਨਹੀਂ ਲੱਗਦਾ ਵੀ ਹਰਿਆਣੇ ਦੀ ਚੋਣ ਤੋਂ ਬਾਅਦ 2.5 ਸਾਲ ਵੀ ਪੂਰੇ ਕਰ ਸਕਣ। ਤੇ ਹਾਲ ਇਹਨਾਂ ਦਾ ਵੀ ਉਹੀ ਹੋਣਾ ਜਿਹੜਾ ਹਰਿਆਣੇ ਤੇ ਚਟਾਲੀਆਂ ਦਾ ਹੋਇਆ। ਜੀ ਬਹੁਤ ਬਹੁਤ ਜਿਹੜਾ ਧੰਨਵਾਦ ਜੀ ਮਨਜੀਤ ਜੀ ਆਪਣੇ ਵਿਚਾਰ ਪੇਸ਼ ਕੀਤੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਤੇ ਬਿਲਕੁਲ ਜੀ ਜਿਹੜਾ ਇਨਕਲਾਬ ਜਿਹੜਾ ਮਾਰਚ ਆ ਲਗਾਤਾਰ ਹਰ ਵੀਕ ਜਿਹੜਾ ਜੀ ਹਰ ਐਤਵਾਰ ਅੱਡ ਸ਼ਹਿਰਾਂ ਦੇ ਵਿੱਚ ਜਿਹੜਾ ਹੋ ਰਿਹਾ। ਸੋ ਜ਼ਰੂਰ ਜਿਹੜੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਸਾਰੇ ਜਾਣੇ ਆ ਹੁਮ ਆ ਕੇ ਇਹਨਾਂ ਦਾ ਜਿਹੜਾ ਜੀ ਸਾਥ ਦਿਓ। ਤੇ ਅਗਲੇ ਕਾਲਰ ਸਵਿੰਦਰ ਕੌਰ ਜੀ। ਜੀ ਆਇਆਂ ਨੂੰ ਜੀ ਪੰਜਾਬੀ ਰੇਡੀਓ USA ਦੇ ਉੱਤੇ। ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਬੇਟਾ ਜੀ, ਤੁਹਾਨੂੰ ਦੋਨੋਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਜਿਹੜਾ ਪੰਨੂ ਸਾਹਿਬ ਹੋਰਾਂ ਨੇ ਸ਼ੁਰੂ ਕੀਤਾ ਆ ਨਸ਼ਿਆਂ ਦੇ ਵਿਰੁੱਧ ਪ੍ਰੋਗਰਾਮ, ਉਹਦੇ ਵਾਸਤੇ ਮੈਂ ਇੱਕ ਛੋਟਾ ਜਿਹਾ ਸੁਝਾਅ ਦੇਣਾ ਚਾਹੁੰਦੀ ਸੀ। ਜੀ ਜ਼ਰੂਰ। ਮੈਂ ਇਸ ਤਰ੍ਹਾਂ ਚਾਹੁੰਦੀ ਸੀ ਕਿ ਜਿਸ ਤਰ੍ਹਾਂ ਇਹਨਾਂ ਨੇ ਸਾਰੀ ਸਟੇਟ ਵਿੱਚ ਮਾਰਚ ਕਰਨ ਲੱਗੇ ਆ, ਜ਼ਿਆਦਾ ਵਧੀਆ ਨਾ ਹੋ ਜਾਂਦਾ ਜੇ ਆਪਾਂ ਇੱਕ ਬਲਾਕ ਪਹਿਲਾਂ ਸਿਲੈਕਟ ਕਰ ਲੈਂਦੇ ਤੇ ਉੱਥੇ ਇੰਟੈਂਸਿਵ ਕੰਮ ਕਰਦੇ ਫॉर ਮੰਥ ਔਰ ਫॉर 2 months। ਤੇ ਉੱਥੇ ਜਦੋਂ ਅਸੀਂ ਇੱਕ ਨੂੰ ਨਸ਼ਾ ਮੁਕਤ ਬਲਾਕ ਨੂੰ ਕਰ ਲੈਂਦੇ ਤੇ ਉਹ ਇੱਕ ਟੀਮ ਦੇ ਤੌਰ ਤੇ ਸਾਡੇ ਨਾਲ ਤੁਰਦਾ ਉਹ ਬਲਾਕ, ਤਾਂ ਉਹ ਜ਼ਿਆਦਾ ਮੈਂ ਸੋਚਦੀ ਹਾਂ ਇਫੈਕਟਿਵ ਹੋ ਸਕਣਾ ਸੀਗਾ। ਤੁਹਾਨੂੰ ਕਿਸ ਤਰ੍ਹਾਂ ਲੱਗਦਾ ਪੰਨੂ ਸਾਹਿਬ ਮੇਰਾ ਸੁਝਾਅ ਜਿਹੜਾ ਮੈਂ ਤੁਹਾਡੇ ਨਾਲ ਇਹ ਗੱਲ ਕਰਦੀ ਹਾਂ? ਧੰਨਵਾਦ ਜੀ ਸਵਿੰਦਰ। ਦੇਖੋ ਜੀ, ਮੈਂ ਪਹਿਲਾਂ ਗੱਲ ਕੀਤੀ ਸੀ ਕਿ ਇਹ ਕੋਈ ਜਾਦੂ ਮੰਤਰ ਦੀ ਛੜੀ ਨਹੀਂ ਹੈ ਕਿ ਤੁਸੀਂ ਕਿਸੇ ਜਗ੍ਹਾ ਤੇ ਘੁਮਾਈ ਤੇ ਉਹਦਾ ਜਿਹੜਾ ਨਤੀਜਾ ਤੁਹਾਨੂੰ ਨਾਲ ਦੀ ਨਾਲ ਆ ਜਾਣਾ ਜੀ। ਸਭ ਤੋਂ ਪਹਿਲਾਂ ਤਾਂ ਜਿਹੜਾ ਮੁਰਦਾ ਹੋ ਚੁੱਕੇ ਜਿਹੜੀ ਸੋਚ ਹੈ ਨਾ ਜੀ, ਉਹਨੂੰ ਜਗਾਉਣ ਦੀ ਹੈ। ਜੀ ਜੇ ਉਹ ਜਗਾ ਲਈ, ਜੇ ਡਿਸਟ੍ਰਿਕਟ ਉਹਦੇ ਵਿੱਚ ਸਾਰੇ ਬਰਾਬਰ ਨੇ ਜੀ, ਇੱਕੋ ਜਿਹੇ ਡਿਸਟ੍ਰਿਕਟ ਨੇ। ਤੁਸੀਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲੀ ਗੱਲ ਨਾ ਮੈਂ ਕਰੋ, ਜੇ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਜੀ ਉਹ ਇੱਕ ਜਿਹੜਾ ਪਿੰਡ ਹੈ ਉਹਨੂੰ ਆਦਰਸ਼ ਵਿਲੇਜ ਬਣਾਵੇ ਤੇ ਬਾਕੀ ਫਿਰ ਪਿੰਡ ਕਿੱਧਰ ਜਾਣਗੇ ਜੀ? ਜੀ। ਇਸ ਕਰਕੇ ਜਿਹੜੇ ਬਾਕੀ ਦੇ 22 ਡਿਸਟ੍ਰਿਕਟ ਨੇ ਉਹਨਾਂ ਦੇ ਵਿੱਚ ਇੱਕ ਲਹਿਰ ਜਿਹੜੀ ਹੈ ਜੀ ਉਹ ਪੈਦਾ ਕਰਕੇ, ਪਹਿਲਾਂ ਤਾਂ ਗੱਲ ਹੈ ਜਿਵੇਂ ਹਰ ਡਿਸਟ੍ਰਿਕਟ ਦੇ ਵਿੱਚ ਹੁਣ ਐਟਲੀਸਟ ਤੁਸੀਂ ਲਾ ਕੇ ਚਲੋ ਜੀ 8 ਤੋਂ 10 ਜਿਹੜੇ ਨੌਜਵਾਨ ਨੇ ਉਹਨਾਂ ਦੀ ਟੀਮ ਬਣਦੀ ਜਾ ਰਹੀ ਹੈ ਜੀ, ਜਿਹੜਾ ਉੱਥੋਂ ਦਾ ਸਾਰਾ ਉਹਨਾਂ ਦੇ ਸਿਰ ਦੇ ਉੱਤੇ ਛੱਡਦੇ ਆ ਜੀ ਕਿ ਇਹ ਤੁਹਾਡਾ ਪ੍ਰਬੰਧ ਹੈ, ਅਸੀਂ ਤਾਂ ਆਉਣਾ ਆ ਉੱਥੇ, ਬਾਕੀ ਕਰੋ। ਉਹ ਸਿਰਫ ਇੱਕ ਰੀਜ਼ਨ ਹੈ ਉਹਨਾਂ ਨੂੰ ਜ਼ਿੰਮੇਵਾਰੀ ਦੇਣ ਦਾ ਕਿ ਅੱਗੋਂ ਪੱਕੇ ਹੋ ਜਾਣ, ਲੋਕਲ ਲੋਕਾਂ ਨੂੰ ਇਹ ਪਤਾ ਲੱਗ ਜਾਏ ਕਿ ਇਹ ਲੋਕ ਜਿਹੜੇ ਤੁਰੇ ਹੋਏ ਨੇ। ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ ਜੀ ਉਹ ਸਟੇਟ ਲੈਵਲ ਦਾ ਦਿੱਤਾ ਜਾਊਗਾ, ਉਹਦੇ ਵੱਲ ਨੂੰ ਫਿਰ ਅਸੀਂ ਜਿਹੜਾ ਜੀ ਤੁਰਾਂਗੇ। ਜਿਹੜੀ ਕਾਉਂਸਲਿੰਗ ਹੈ ਉਹ ਸਭ ਤੋਂ ਵੱਡੀ ਇਹਦੇ ਵਿੱਚ ਹੈਲਪ ਕਰਦੀ ਹੈ। ਪਰ ਇਹ ਹੁੰਦਾ ਕਿ ਜੇ ਤੁਸੀਂ ਟਾਰਗੇਟ ਕਿਸੇ ਘਰ ਨੂੰ ਕਰ ਲਿਆ ਕਿ ਅਸੀਂ ਘਰ ਦੇ ਉੱਤੇ ਜਾ ਰਹੇ, ਇੱਥੇ ਜਾ ਰਹੇ ਆ, ਉਹ ਇੱਥੇ ਇੱਕ ਜਿਹੜੀ ਵੱਡੀ ਸਮੱਸਿਆ ਨਾ, ਜਿੱਥੇ ਜਿੱਥੇ ਅਸੀਂ ਪੰਜਾਬੀ ਰਹਿੰਦੇ ਹਾਂ ਸਾਡੇ ਵਿੱਚ ਸਮੱਸਿਆ, ਅਸੀਂ ਸਮੱਸਿਆ ਨੂੰ ਮੰਨਦੇ ਹੀ ਨਹੀਂ। ਪਹਿਲਾਂ ਅਸੀਂ ਇਹ ਕਹਿੰਦੇ ਹਾਂ ਸਾਡਾ ਨਿਆਣਾ ਨਹੀਂ ਖਾਂਦਾ, ਕੋਈ ਹੋਰ ਦਾ ਕਿਸੇ ਦਾ ਨਿਆਣਾ ਜਿਹੜਾ ਜੀ ਉਹ ਖਾਂਦਾ ਹੋਊਗਾ, ਕੋਈ ਮੰਨਣ ਨੂੰ ਤਿਆਰ ਨਹੀਂ। ਜੇ ਤੁਸੀਂ ਕਿਸੇ ਡਾਇਰੈਕਟ ਇੰਡੀਵਿਜੂਅਲ ਘਰ ਦੇ ਉੱਤੇ ਉਹਨੂੰ ਟਾਰਗੇਟ ਕਰ ਲਿਆ ਨਾ ਜੀ ਕਿ ਇੱਥੇ ਨਸ਼ਾ ਕਰਦੇ ਨੇ, ਅਸੀਂ ਇਹਨਾਂ ਦੀ ਹੈਲਪ ਕਰਨ ਜਾ ਰਹੇ ਹਾਂ, ਪਹਿਲੀ ਤਾਂ ਗੱਲ ਤੁਹਾਡਾ ਸਿਰ ਪਾੜਨ ਲਈ ਉਹੀ ਆ ਜਾਣਗੇ ਕਿ ਤੁਸੀਂ ਸਾਡੇ ਘਰ ਦੇ ਉੱਤੇ ਕਿੱਦਾਂ ਕਿੰਤੂ ਪਰੰਤੂ ਜਿਹੜਾ ਜੀ ਕਰਤਾ। ਇਸ ਕਰਕੇ ਇਹ ਜਿਹੜੀ ਮੁਹਿੰਮ ਹੈ ਜੀ ਇਹਨੂੰ ਪਹਿਲਾਂ
ਡਿਸਟ੍ਰਿਕਟ ਲੈਵਲ ਤੇ ਕੀਤਾ ਜਾ ਰਿਹਾ ਜੀ। ਉਸ ਤੋਂ ਬਾਅਦ ਅਜੇ ਬਾਕੀ ਵਿਚਾਰ ਹੋਊਗਾ ਜੀ, ਪਰ ਜੋ ਦਿਮਾਗ ਦੇ ਵਿੱਚ ਹੈ ਉਹ ਇਹ ਹੈ ਕਿ ਫਿਰ 3 ਯੂਨੀਵਰਸਿਟੀਆਂ ਜਿਹੜੀਆਂ ਮੇਨ ਨੇ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ। ਉਸ ਤੋਂ ਬਾਅਦ ਜਿਹੜੇ ਮੇਨ ਕਾਲਜਸ ਨੇ ਉਹਨਾਂ ਨੂੰ ਜਿਹੜਾ ਜੀ ਉਸ ਪਾਸੇ ਵੱਲ ਨੂੰ ਤੁਰਾਂਗੇ, ਪਰ ਉਹਦੇ ਵਾਸਤੇ ਇੱਕ ਬਹੁਤ ਟੀਮ ਦੀ ਜ਼ਰੂਰਤ ਹੈ ਜੀ ਜਿਹੜੀ ਸਮੁੱਚੇ ਪੰਜਾਬ ਨੂੰ ਰਿਪਰੈਜ਼ੈਂਟ ਕਰੇ ਜੀ। ਉਹ ਹੋਣੀ ਬੜੀ ਜ਼ਰੂਰੀ ਹੈ। ਬਲਾਕ ਦੀ ਟੀਮ ਹੈ ਜੀ, ਉਹਦੇ ਤੋਂ ਕੁਝ ਨਹੀਂ ਕੀਤਾ ਜਾ ਸਕਣਾ। ਇਹ ਮੇਰੀ ਸੋਚ ਹੈ। ਤੁਹਾਡਾ ਸੁਝਾਅ ਵਧੀਆ ਜੀ। ਸੁਝਾਅ ਜਿਹੜੇ ਉਹ ਆਉਂਦੇ ਰਹਿਣੇ ਚਾਹੀਦੇ ਨੇ, ਤਾਂ ਹੀ ਅੱਗੇ ਜਿਹੜਾ ਦੀ ਉਹ ਵਧਿਆ ਜਾ ਸਕਦਾ ਹੈ। ਇਹ ਕਿਸੇ ਇੱਕ ਬੰਦੇ ਦੀ ਨਹੀਂ ਹੈ ਕਿ ਉਹਨੇ ਥੋਪ ਦਿੱਤਾ ਹਾਂ ਦੀ ਉਹ ਤਾਂ ਡਿਕਟੇਟਰਸ਼ਿਪ ਹੋ ਜਾਊਗੀ ਨਾ ਕਿ ਇੱਦਾਂ ਹੀ ਕਰਨਾ ਨਾ। ਅਸੀਂ ਤਾਂ ਜਿਹੜਾ ਜਦੋਂ ਇਹ ਖਤਮ ਕਰਦੇ ਆ ਜੀ, ਜਿੰਨੇ ਕਾਫਲੇ ਦੇ ਮੈਂਬਰ ਨੇ ਸਾਰਿਆਂ ਤੋਂ ਸੁਝਾਅ ਜਿਹੜੇ ਉਹ ਮੰਗੇ ਜਾਂਦੇ ਨੇ ਕਿ ਅੱਗੋਂ ਕੀ ਥੋੜ੍ਹੀ ਜਿਹੀ ਗਲਤੀਆਂ ਜਿਹੜੀਆਂ ਮੋਗੇ ਹੋਈਆਂ ਜੀ, ਕਿ ਕਿਉਂਕਿ ਕਾਫਲਾ ਵੱਡਾ ਹੋਣ ਲੱਗ ਗਿਆ, ਜਿਹੜੀ ਸਿਆਸੀ ਘੁਸਪੈਠ ਹੈ ਉਹ ਹੋਣੀ ਸ਼ੁਰੂ ਹੋ ਗਈ। 2 ਜਣੇ ਜਿਹੜੇ ਸੀ ਉਹ ਆਪਣੀ ਸਿਆਸਤ ਦੀ ਗੱਲ ਕਰਕੇ ਅੱਗੋਂ ਸਟ੍ਰਿਕਟਲੀ ਜਿਹੜਾ ਜੀ ਸਾਰਿਆਂ ਨੇ ਫੈਸਲਾ ਲੈ ਲਿਆ ਕਿ ਇੱਦਾਂ ਜਿਹੜਾ ਜੀ ਇੱਕ ਬੰਦੇ ਦੇ ਹੱਥ ਜਿਹੜੀ ਸਟੇਜ ਹੋਊਗੀ ਉਹ ਕਿਸੇ ਨੂੰ ਜਿਹੜਾ ਉਹ ਬੋਲਣ ਨਹੀਂ ਦੇਊਗਾ ਜੀ। ਤਾਂ ਇਹ ਪਤਾ ਲੱਗੂਗਾ ਕਿ ਸਿਆਸਤ ਵਿੱਚੋਂ ਹੀ ਉਹਨੂੰ ਰੋਕਣਾ ਚਾਹੀਦਾ, ਵਿੱਚੋਂ ਟੋਕਣਾ ਚਾਹੀਦਾ, ਤਾਂ ਕਿ ਇਹ ਇਹਦੀ ਜਿਹੜੀ ਦਿਸ਼ਾ ਹੈ ਉਹ ਕਿਤੇ ਬਦਲ ਨਾ ਜਾਵੇ, ਕਿਤੇ ਹੋਰ ਪਾਸੇ ਵੱਲ ਨਾ ਤੁਰ ਪਏ। ਇੱਕ ਬੰਦੇ ਨੇ ਵੀ ਸੁਝਾਅ ਦਿੱਤਾ ਜੀ, ਤੁਸੀਂ ਇਹਦੇ ਵਾਸਤੇ ਅਨਐਮਪਲੋਇਮੈਂਟ ਦੇ ਵਾਸਤੇ ਕੰਮ ਕਰੋ। ਮੈਂ ਉਹਨਾਂ ਨੂੰ ਜਿਹੜਾ ਅਗਲੀ ਗੱਲ ਕਹੀ ਸੀ ਕਿ ਇਹ ਅਸੀਂ ਸ਼ੁਰੂ ਕਰ ਲਿਆ ਜਾਗ੍ਰਿਤੀ ਵਾਲਾ, ਅਨਐਮਪਲੋਇਮੈਂਟ ਦਾ ਤੁਸੀਂ ਸ਼ੁਰੂ ਕਰ ਲਓ, ਸਾਨੂੰ ਇਹ ਦੱਸੋ ਅਸੀਂ ਕਿੱਥੇ ਆਉਣਾ, ਅਸੀਂ ਉੱਥੇ ਪਹੁੰਚ ਜਾਵਾਂਗੇ। ਕਿਉਂਕਿ ਇਹ ਤੁਸੀਂ ਇਹਨਾਂ ਨਾ ਕਿਉਂਕਿ ਹਰ ਜਿਹੜੀ ਕੰਮ ਹੈ ਉਹ ਇਹ ਟੀਮ ਜਿਹੜੀ ਹੈ ਕਰੇ, ਉਹ ਕਈ ਵਾਰੀ ਭਟਕਾਉਣ ਦੇ ਵਾਸਤੇ ਹੁੰਦੇ ਨੇ ਕਿ ਇਹਨੂੰ ਕਿਸੇ ਹੋਰ ਪਾਸੇ ਵੱਲ ਨੂੰ ਜਿਹੜਾ ਜੀ ਉਹ ਲਾ ਦਿਓ। ਕਿਉਂਕਿ ਇੱਕ ਗੱਲ ਪੱਕੀ ਹੈ, ਜਿਹੜੇ ਲੋਕਾਂ ਦੇ ਧੰਦਾ ਹੀ ਬਣ ਗਿਆ ਇਹ, ਜਿਨ੍ਹਾਂ ਨੇ ਪੈਸੇ ਕਮਾਉਣੇ ਆ, ਉਹ ਵੀ ਇਹਦੇ ਵਿੱਚ ਜਿਹੜਾ ਜੀ ਉਹਨਾਂ ਦੇ ਬੰਦੇ ਜਿਹੜੇ ਸ਼ਾਮਲ ਹੋਣੇ ਸ਼ੁਰੂ ਹੋ ਗਏ ਨੇ। CID ਵਾਲੇ ਜਿਹੜੇ ਨੇ ਮਾਨਸਾ ਤੋਂ ਸ਼ੁਰੂ ਹੋਏ ਸੀ, ਮੋਗੇ ਦੇ ਵਿੱਚ ਤਾਂ ਕਾਫੀ ਗਿਣਤੀ ਸੀਗੀ ਉਹਨਾਂ ਦੀ ਜਿਹੜੇ ਜਿਨ੍ਹਾਂ ਨੇ ਆ ਕੇ ਉਹ ਪੁੱਛਦੇ ਰਹੇ ਕਿ ਕੀ ਕਰ ਰਹੇ ਹੋ, ਕੌਣ ਕਰ ਰਹੇ ਹੋ, ਕਿਉਂਕਿ ਅੱਗੇ ਤੋਂ ਅੱਗੇ ਰਿਪੋਰਟਾਂ ਤਾਂ ਪਹੁੰਚ ਰਹੀਆਂ ਨੇ ਜੀ। ਹੁਣ ਇਹਦੇ ਵਿੱਚ ਘੁਸਪੈਠ ਵੀ ਹੋਊਗੀ, ਉਹਦੇ ਵੱਲ ਵੀ ਧਿਆਨ ਜਿਹੜਾ ਜੀ ਉਹ ਸਾਨੂੰ ਦੇਣਾ ਪਊਗਾ। ਤੁਸੀਂ ਉੱਥੇ ਬੈਠੇ ਫਿਕਰਮੰਦ ਹੋ, ਇੰਨਾ ਕੁ ਤੁਸੀਂ ਕਰ ਸਕਦੇ ਹੋ ਕਾਈਂਡਲੀ। ਜਿਹੜੇ ਇਹਦੇ ਵਿੱਚ ਜੁੜੇ ਹੋਏ ਲੋਕ ਨੇ, ਕਾਫੀ ਵੱਡੀ ਟੀਮ ਹੈ ਜੀ, ਉਹਨਾਂ ਨੂੰ ਇੰਨਾ ਕੁ ਸਹਿਯੋਗ ਦਿਓ ਜੀ ਕਿ ਬਹੁਤਾ ਜਿਹੜਾ ਨਾ ਜੀ ਨੁਕਤਾਚੀਨੀ ਨਾ ਹੋਣ ਦੇਣੀ, ਕਿਉਂਕਿ ਨਹੀਂ ਤਾਂ ਅਦਰਵਾਈਜ਼ ਇਹ ਹੋਊਗਾ ਜੀ ਕਿ ਸਾਡੇ ਵਰਗੇ ਲੋਕ ਵੀ ਜਿਹੜੇ ਉਹ 2-3 ਹਫ਼ਤਿਆਂ ਦੇ ਵਿੱਚ ਥੱਕ ਜਾਣਗੇ ਫਿਰ ਕਿ ਕੀ ਲੋੜ ਆ ਜੀ, ਇਹਦੇ ਵਿੱਚੋਂ ਕੁਝ ਵੀ ਨਹੀਂ ਨਿਕਲ ਰਿਹਾ ਜੀ। ਜੀ ਬਿਲਕੁਲ ਜੀ। ਤੇ ਇੱਕ ਟੀਮ ਖੜੀ ਕਰ ਲੈਂਦੇ ਹੋ ਜੀ, ਇੱਕ ਟੀਮ ਖੜੀ ਕਰ ਲੈਂਦੇ ਹੋ ਪੰਜਾਬ ਲੈਵਲ ਦੀ, ਉਸ ਤੋਂ ਬਾਅਦ ਫਿਰ ਆਪਾਂ ਸੁਝਾਅ ਜ਼ਰੂਰ ਮੰਨਾਂਗੇ ਜੀ। ਤੇ ਬਿਲਕੁਲ ਜੀ, ਸ਼ੁਰੂਆਤ ਜਿਹੜੀ ਕੀਤੀ ਹੈ ਬਹੁਤ ਇੱਕ ਵਧੀਆ ਚੀਜ਼ ਹੈ, ਤੇ ਨਾਲ ਜਿਹੜਾ ਜੀ ਸਾਰਿਆਂ ਨੂੰ ਇਸ ਦਾ ਸਾਥ ਦੇਣਾ ਚਾਹੀਦਾ ਹੈ। ਤੇ ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਦੇ ਨਾਲ ਹੁਣ ਗੱਲ ਕਰਦੇ ਹਾਂ, ਸਾਡੇ ਨਾਲ ਜੁੜੇ ਨੇ ਕੈਨੇਡਾ ਤੋਂ ਅਜੇ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ, ਕੀ ਸਵਾਲ ਹੈ ਤੁਹਾਡਾ? ਅਜੇ ਜੀ ਸਤਿ ਸ਼੍ਰੀ ਅਕਾਲ। ਲੱਗਦਾ ਜੀ ਲਾਈਨ ਉਹਨਾਂ ਦੀ ਡਰੋਪ ਹੋ ਗਈ ਹੈ, ਤੇ ਆਪਾਂ ਉਹਨਾਂ ਤੋਂ ਅਗਲੇ ਕਾਲਰ ਗੁਰਚਰਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ, ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੰਨੂ ਸਾਹਿਬ ਨੂੰ ਪੁੱਛਣਾ ਚਾਹੁੰਦਾ, ਮੈਂ ਕਿਹਾ ਜਿਹੜੀ ਆਪਾਂ ਸਰਹੱਦ ਤੇ ਰੋਜ਼ ਗੱਲ ਕਰਦੇ ਹਾਂ, ਗੋਲੀਬਾਰੀ ਚੱਲਦੀ ਆ, ਤੁਹਾਨੂੰ ਨਹੀਂ ਇਹ ਲੱਗਦਾ ਵੀ ਜਿਵੇਂ ਚੋਣਾਂ ਕਰਕੇ ਜਾਂ ਲੋਕਾਂ ਦਾ ਧਿਆਨ ਜਿਹੜੇ ਆਮ ਮੁੱਦਿਆਂ ਤੋਂ ਹਟਾਉਣ ਲਈ ਤੇ ਲੋਕਾਂ ਨੂੰ ਇਹ ਸੰਦੇਸ਼ ਦੇਣ ਲਈ ਵੀ ਅਸੀਂ ਬੜੀ ਤਗੜੀ ਸਰਕਾਰ ਆ ਜਾਂ ਅਸੀਂ ਦੇਸ਼ ਦੀ ਰਾਖੀ ਕਰ ਸਕਦੇ ਹਾਂ, ਪਹਿਲੇ ਲੋਕਾਂ ਨੇ ਨਹੀਂ ਕੀਤੀ? ਕਿਉਂਕਿ ਪਾਕਿਸਤਾਨ ਵਾਲੇ ਬੰਨੇ ਵੀ ਇਮਰਾਨ ਖਾਨ ਦਾ ਮਸਲਾ ਚੱਲ ਰਿਹਾ, ਉੱਧਰ ਦੀ ਗੌਰਮੈਂਟ ਇੱਧਰ ਦੀ ਗੌਰਮੈਂਟ ਰਲ ਕੇ ਇੱਦਾਂ ਕਰ ਰਹੀਆਂ ਨੇ, ਆਮ ਲੋਕਾਂ ਦਾ ਨੁਕਸਾਨ ਕਰਾ ਕੇ ਤੇ ਆਪਣੇ ਜਿਹੜੇ ਤੇ ਉਹਨਾਂ ਨੂੰ ਅੱਗੇ ਰੱਖ ਕੇ ਤੇ ਲੋਕਾਂ ਦਾ ਧਿਆਨ ਦੂਜੇ ਬੰਨੇ ਭਟਕਾ ਰਹੀਆਂ ਨੇ। ਇੱਕ ਹੋਰ ਛੋਟੀ ਜਿਹੀ ਗੱਲ ਸੀ ਵੀ ਮੈਂ ਪਿਛਲੇ ਜੇ 2 ਹਫ਼ਤੇ ਹੋ ਗਿਆ, ਬਾਦਲ ਜਿਹੜੇ ਸੁਖਬੀਰ ਬਾਦਲ ਆ, ਉਹ ਆਪਣੇ ਉਹਨਾਂ ਦੇ ਪਿੰਡ ਦੇ ਵਿੱਚ ਹੀ ਕੋਈ ਛੱਪੜ ਸੀ, ਕਾਫੀ ਵੱਡਾ ਆ, 2 ਮੈਨੂੰ ਲੱਗਦਾ 1.5 ਕਿਲੋਮੀਟਰ ਦਾ ਹੋਣਾ ਆ, ਵੀ ਉਹਨੂੰ ਪੂਰ ਕੇ ਤੇ ਉਹਦੀ ਜਗ੍ਹਾ ਦੇ ਉੱਤੇ ਪਾਰਕ ਬਣਾਉਣ ਦਾ ਜਦੋਂ ਨੀਂਹ ਪੱਥਰ ਰੱਖਣ ਲੱਗੇ ਤੇ ਉੱਥੇ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਇਹ ਕੰਮ ਨਹੀਂ ਕਰਨ ਦਿੱਤਾ ਜੀ। ਯਾਨੀ ਕਿ ਉਹਨਾਂ ਦੇ ਆਪਣੇ ਪਿੰਡ ਦੇ ਵਿੱਚ ਹੀ ਇੰਨਾ ਵਿਰੋਧ ਸੀ। ਫਿਰ ਜਦੋਂ ਡੱਬ ਵਾਲੀ ਕਿਸੇ ਪਿੰਡ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਨ ਜਾਣਾ ਸੀ, ਉੱਥੇ ਲੋਕਾਂ ਨੇ ਨਹੀਂ ਉਹਨਾਂ ਨੂੰ ਵੜਨ ਦਿੱਤਾ। ਉੱਥੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਾਲੀਆਂ ਝੰਡੀਆਂ ਲੈ ਕੇ ਪਹੁੰਚੇ ਤੇ ਉੱਥੋਂ ਨਿਕਲ ਗਏ ਕਿਸੇ ਹੋਰ ਰੈਲੀ ਦੇ ਵਿੱਚ। ਫਿਰ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਪੈਸੇ ਦੀਆਂ ਪੰਡਾਂ, ਮੈਂ ਕਿਹਾ ਵੀ ਆਪਣੇ ਇੱਥੇ ਕਿ ਪੰਜਾਬ ਲਈ ਕਿੰਨੇ ਕੁ ਟਰੱਕ ਲਾਏ ਨੇ, ਉੱਥੇ ਜਾ ਕੇ ਕਹਿੰਦੇ ਰੈਲੀਆਂ ਦੇ ਵਿੱਚ ਵੀ ਇਹਨਾਂ ਨੂੰ ਮੰਤਰੀ ਬਣਾ ਦਿਓ, ਜਿਤਾ ਕੇ ਤੇ ਅਸੀਂ ਮੰਤਰੀ ਬਣਾਵਾਂਗੇ ਤੇ ਇੱਥੇ ਪੈਸੇ ਦੀਆਂ ਪੰਡਾਂ ਲਿਆਵਾਂਗੇ। ਇਹਦੇ ਬਾਰੇ ਕਿੰਨਾ ਕੁ ਝੂਠ ਬੋਲਦੇ ਰਹਿਣਗੇ, ਇਹਦੇ ਬਾਰੇ ਦੱਸਿਓ। ਤੇ ਇੱਕ ਜਿਹੜਾ ਇਹਨਾਂ ਦਾ ਕੇਸ ਸੀ, ਜਦੋਂ ਇਹਨਾਂ ਨੇ ਤੁਸੀਂ ਵੀ ਦੱਸਿਆ ਵੀ ਇਹਨਾਂ ਨੇ 10,000 ਜ਼ਮੀਨ ਜਿਹੜੀ ਆ, 10,000 ਕਰੋੜ ਦੀ ਜ਼ਮੀਨ ਜਿਹੜੀ ਆ ਹਰਿਆਣੇ ਦੇ ਵਿੱਚ ਆ, ਤੇ ਜਦੋਂ ਇਹ ਆਪਣੇ ਇਲੈਕਸ਼ਨ ਫਾਰਮ ਭਰਦੇ ਨੇ ਉਹਦੇ ਵਿੱਚ ਕਹਿ ਦਿੰਦੇ ਸਾਡੇ ਕੋਲ 100 ਕਰੋੜ ਦੇ ਐਸੈਟ ਨੇ ਜਾਂ 50 ਕਰੋੜ ਦੇ ਐਸੈਟ ਨੇ ਜਾਂ ਅਸੀਂ ਕਰਜ਼ਾ ਲਿਆ, ਤੇ ਇਹਨਾਂ ਦੇ ਉੱਤੇ ਝੂਠ ਬੋਲਣ ਦਾ ਜਾਂ ਇਹਦੇ ਉੱਤੇ ਕੇਸ ਨਹੀਂ ਕੀਤਾ ਜਾ ਸਕਦਾ ਜੀ? ਇਹਦੇ ਬਾਰੇ ਜ਼ਰੂਰ ਦੱਸਿਓ। ਮਿਹਰਬਾਨੀ ਜੀ। ਧੰਨਵਾਦ ਜੀ। ਇਹ ਪ੍ਰਾਪਰਟੀਜ਼ ਬੜੇ ਤਰੀਕੇ ਦੇ ਨਾਲ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਜੀ।
ਇਹਨਾਂ ਕੋਲੇ ਕੁਝ ਬੰਦੇ ਇਦਾਂ ਦੇ ਹੈਗੇ ਨੇ ਜਿਨ੍ਹਾਂ ਦੇ ਨਾਂ ਦੇ ਉੱਤੇ ਬੇਨਾਮੀਆਂ ਨੇ ਜੀ ਪ੍ਰੋਪਰਟੀਜ਼। ਇੱਕ ਰੋਟੀ ਪਾਣੀ ਬਣਾਉਂਦਾ, ਉਹ ਕੁੱਤਾ ਜੀ ਦੇ ਨਾਮ ਦੇ ਨਾਲ ਮਸ਼ਹੂਰ ਹੈ, ਉਹਦੇ ਨਾਂ ਤੇ ਕਿੰਨੀਆਂ ਪ੍ਰਾਪਰਟੀਜ਼ ਨੇ ਜੀ। ਜੇ ਏਦਾਂ ਨਿਕਲ ਆਵੇ ਸਾਰਾ ਕੁਝ ਤਾਂ ਇਹ ਸਾਰੀਆਂ ਕਹਾਣੀਆਂ ਜਿਹੜੀਆਂ ਸਾਹਮਣੇ ਆ ਸਕਦੀਆਂ ਨੇ। ਜਿਹੜੇ ਛੱਪੜ ਵਾਲੀ ਤੁਸੀਂ ਗੱਲ ਕਰਦੇ ਹੋ, ਕਿਸੇ ਟਾਈਮ ਉਹ 7 ਕਿੱਲਿਆਂ 'ਚ ਛੱਪੜ ਹੁੰਦਾ ਸੀ, ਹੁਣ 2.5 ਕਿੱਲਿਆਂ ਦੇ ਵਿੱਚ ਸੁੰਗੜ ਕੇ ਰਹਿ ਗਿਆ। ਉਹਨੂੰ ਉੱਥੇ ਉਸ ਛੱਪੜ ਦੇ ਉੱਤੇ ਪਾਰਕ ਬਣਾਉਣਾ ਚਾਹੁੰਦੇ ਸੀਗੇ, ਉਹਦਾ ਨੀਂਹ ਪੱਥਰ ਵੀ ਤਿਆਰ ਸੀਗਾ, ਲੋਕਾਂ ਨੇ ਵਿਰੋਧ ਕੀਤਾ ਬਾਦਲ ਪਿੰਡ ਦੇ ਵਿੱਚ। ਇਸ ਕਰਕੇ ਵਿਰੋਧ ਕੀਤਾ ਕਿ ਜਦੋਂ ਮੀਂਹ ਪੈਂਦਾ ਹੈ ਛੱਪੜ ਹੀ ਤਾਂ ਬਚਾਉਂਦਾ ਉਸ ਪਿੰਡ ਨੂੰ, ਭਾਵੇਂ ਉਹਦਾ ਜਿਹੜਾ ਪਾਣੀ ਆ ਜੀ ਘਰਾਂ ਦਾ ਉੱਥੇ ਚਲ ਜਾਂਦਾ। ਜੇ ਛੱਪੜ ਪੂਰਤਾ ਉਹ ਕਹਿੰਦੇ ਅਸੀਂ ਤਾਂ ਡੁੱਬ ਜਾਗੇ। ਇਸ ਕਰਕੇ ਇਹਦਾ ਜਿਹੜਾ ਵਿਰੋਧ ਹੋਇਆ ਸੀਗਾ, ਲੋਕਾਂ ਨੇ ਉੱਥੇ ਨੀਂਹ ਪੱਥਰ ਨਹੀਂ ਰੱਖਣ ਦਿੱਤਾ ਜੀ। ਤਕੜਾ ਵਿਰੋਧ ਜਿਹੜਾ ਜੀ ਉਹਦਾ ਸਾਹਮਣਾ ਕਰਨਾ ਪਿਆ। ਦੂਜੀ ਗੱਲ ਤੁਸੀਂ ਗੋਲਾਬਾਰੀ ਦੀ ਕੀਤੀ ਹੈ, ਬਿਲਕੁਲ ਦੋਵੇਂ ਮੁਲਕ ਜਿਹੜੇ ਨੇ ਉਹ ਜਦੋਂ ਵੀ ਸਰਹੱਦਾਂ ਦੇ ਉੱਤੇ ਟੈਨਸ਼ਨ ਕ੍ਰੀਏਟ ਹੁੰਦੀ ਹੈ ਜੀ, ਉਹ ਕਿਤੇ ਨਾ ਕਿਤੇ ਇੰਟਰਨਲ ਪ੍ਰੋਬਲਮ ਜਿਹੜੀ ਉਹ ਜ਼ਿਆਦਾ ਹੁੰਦੀ ਹੈ। ਪਾਕਿਸਤਾਨ ਦੀ ਇੰਟਰਨਲ ਪ੍ਰੋਬਲਮ ਜਿਹੜੀ ਹੈ ਜੀ ਉਹ ਇਸ ਵੇਲੇ ਬਣੀ ਹੋਈ ਹੈ ਕਿ ਉੱਥੇ ਜਿਹੜੇ ਇਮਰਾਨ ਖਾਨ ਤੇ ਕਾਦਰੀ ਸਾਹਿਬ ਜਿਹੜੇ ਨੇ ਜੀ ਉਹਨਾਂ ਨੇ ਵਕਤ ਪਾਇਆ ਹੋਇਆ, ਉਹਦੇ ਕਰਕੇ ਉਹਨਾਂ ਨੂੰ ਠਾਹ-ਠੂਹ ਦੇ ਵਿੱਚ ਲੱਗਦਾ ਧਿਆਨ ਜਿਹੜਾ ਉਹ ਡਾਈਵਰਟ ਕੀਤਾ ਜਾ ਸਕਦਾ। ਇੱਥੇ 2 ਰਾਜਾਂ ਦੀਆਂ ਚੋਣਾਂ ਹੋ ਰਹੀਆਂ ਨੇ, ਬਿਲਕੁਲ ਕਿਤੇ ਨਾ ਕਿਤੇ ਇਹ ਜਿਹੜੀ ਹੈ ਜੀ ਇਹ ਗੱਲ ਅਸਰ ਤਾਂ ਜਿਹੜੀ ਆ ਉਹ ਪਾ ਰਹੀ ਹੈ। ਅਦਰਵਾਈਜ਼ ਇਹਦੀ ਕੋਈ ਪ੍ਰੋਬਲਮ ਨਹੀਂ ਹੈਗੀ, ਜਿਹੜੀ ਗੋਲੀ ਚੱਲ ਰਹੀ ਆ ਉਹ ਰੋਕੀ ਨਾ ਜਾ ਸਕੇ। ਸੋ ਕਿਤੇ ਨਾ ਕਿਤੇ ਤਾਂ ਹੋ ਸਕਦਾ ਜੀ ਇਹ ਵੀ ਚਲੋ ਮਜ਼ਾਕ ਦੇ ਰੂਪ 'ਚ ਵੀ ਤੁਸੀਂ ਲੈ ਲੈਣਾ ਜਾਂ ਸੀਰੀਅਸ ਲੈਣਾ ਕਿ ਫੋਨ ਕਰਕੇ ਕਹਿੰਦੇ ਹੁਣ 4 ਗੋਲੀਆਂ ਚਲਾਓ ਸਾਡੇ ਵਾਲੇ ਪਾਸੇ ਤਾਂ ਕੰਮ ਖਰਾਬ ਹੁੰਦਾ ਜਾਂਦਾ ਜੀ। ਜੀ ਬਿਲਕੁਲ ਜੀ। ਇਹ ਜਿਹੜੇ ਰਾਜਨੀਤੀ ਜਮਾਤ ਹੀ ਜਿਹੜੀ ਇੱਦਾਂ ਦੀ ਹੈਗੀ ਆ, ਹਰ ਇੱਕ ਪਾਸੇ ਜਿਹੜਾ ਬੁਰਾ ਹਾਲ ਇਹਨਾਂ ਨੇ ਕੀਤਾ ਹੋਇਆ ਆਮ ਲੋਕਾਂ ਦਾ। ਅਗਲੇ ਜਿਹੜੇ ਕਾਲਰ ਸਤਨਾਮ ਸਿੰਘ ਜੀ ਸੇਂਟ ਲੁਈਸ ਤੋਂ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਧੰਨ ਭਾਗ ਨੇ। ਮੈਂ ਬਹੁਤ ਵੱਡਾ ਫੈਨ ਹਾਂ ਤੁਹਾਡਾ। ਮੈਂ ਜ਼ਿਆਦਾ ਸੁਣਨ ਵਾਲਿਆਂ ਵਿੱਚੋਂ ਸਵਾਲ ਘੱਟ ਹੀ ਹੁੰਦੇ। ਮੈਨੂੰ ਇਹ ਹੁੰਦਾ ਕਿ ਕਦੋਂ ਤੁਸੀਂ ਆਓ ਤਾਂ ਸੁਣੀ ਹੈ ਨਾ, ਬਹੁਤ ਇੱਕ ਵਧੀਆ ਅਚੀਵਮੈਂਟ ਸਾਡੇ ਵਾਸਤੇ ਕਿ ਤੁਸੀਂ ਇੰਨਾ ਸਾਨੂੰ ਕੁਛ ਦੱਸਦੇ ਹੋ। ਪਰ ਉਹ ਮੈਂ ਗੱਲ ਕਰਨੀ, ਉਹ ਭਾਈ ਸਾਹਿਬ ਕਹਿੰਦੇ ਸੀ ਨਾ ਨਵਜੋਤ ਸਿੰਘ ਸਿੱਧੂ ਟੀਵੀ ਤੇ ਬਹਿੰਦੇ ਨੇ, ਜੇ ਗੁਰੂ ਦਾ ਸਿੰਘ ਕਹਾਉਂਦੇ ਆ ਆਪਣੇ ਆਪ ਨੂੰ, ਜਾਂ ਜੇ ਇਹਨਾਂ ਨੂੰ ਕਹੋ ਬਈ ਉਹ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਵਰਲਡ ਫੇਮਸ ਬੰਦਾ, ਇੱਕ ਵੱਡਾ ਕ੍ਰਿਕਟਰ ਜਿੱਦਾਂ ਓਪਨਰ ਦੇ ਵਿੱਚ ਵੀ ਆਉਂਦੇ, ਉਹਨਾਂ ਨੂੰ ਇਹ ਗੱਲ ਦਾ ਪਤਾ ਨਹੀਂ ਹੈਗਾ। ਪਰ ਉਹ ਉਹਦੀ ਡਿਮਾਂਡ ਟੀਵੀ ਸ਼ੋਅ ਦੇ ਵੱਡੇ ਉਹ ਇੱਕ ਸੁਪਰ ਸਟਾਰ ਨੇ ਨਾ, ਮਾੜੇ ਮੋਟੀ ਨਹੀਂ ਹੈਗੇ। ਬਾਕੀ ਜਿਹੜੀ ਗੱਲ ਚੋਣਾਂ ਦੀ ਹੋ ਰਹੀ ਹੁਣ, ਇਹ ਗੁਰੂ ਆਪ ਹੀ ਰਸਤਾ ਦਿਖਾਉਂਦਾ। ਜਦੋਂ ਉਲਟਾ ਪਾਸਾ ਪਾਉਣਾ ਹੋਵੇ ਨਾ, ਇਹ ਉਹਨਾਂ ਨੂੰ ਉਲਟੇ ਪਾਸੇ ਲੈ ਗਿਆ ਬਾਦਲਾਂ ਨੂੰ, ਤੇ ਇਹ ਹੁਣ ਜਦੋਂ ਪਾਸਾ ਪੁੱਠਾ ਪੈਣਾ ਹੈ ਇਹ ਸਾਰਿਆਂ ਨੂੰ ਪਤਾ ਲੱਗ ਜਾਏਗਾ। ਰੱਬ ਹੀ ਕਰਵਾਉਂਦਾ, ਰੱਬ ਵੱਲ ਹੀ ਹੁੰਦਾ ਸਾਰਾ ਕੁਛ ਹੈ ਨਾ, ਅੱਤ ਤੇ ਅੰਤ। ਇਹ ਦੋਵੇਂ ਟਿੱਪੀ ਅਦਕ ਦਾ ਫਰਕ, ਥੋੜਾ ਜਿਹਾ ਫਰਕ ਰਹਿ ਜਾਂਦਾ। ਉਲਟੀ ਡਿੱਗ ਪਏ ਤੇ ਉਹ ਅੰਤ ਹੋ ਜਾਂਦਾ ਹੈ ਨਾ ਜੀ। ਤੇ ਘਬਰਾਉਣ ਦੀ ਲੋੜ ਨਹੀਂ, ਚੜ੍ਹਦੀ ਕਲਾ 'ਚ ਰਹਿਣਾ। ਕਾਲ ਤਖਤ ਬਹੁਤ ਜਲਦ ਤੋਂ ਜਲਦ ਆਜ਼ਾਦ ਹੋਵੇਗਾ ਤੇ ਸੱਚਾ ਸੌਦਾ ਕਹਿਣ ਦੀ ਲੋੜ ਨਹੀਂ। ਉਹ ਝੂਠਾ ਤੇ ਝੂਠਾ ਸੌਦਾ ਹੀ, ਸੱਚਾ ਸੌਦਾ ਨਹੀਂ ਹੈਗਾ। ਇਹੀ ਮੇਰਾ ਸਵਾਲ ਹੈ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਮੈਂ ਵੈਸੇ ਕਦੀ ਲਫ਼ਜ਼ ਸੱਚਾ ਸੌਦਾ ਮੈਂ ਨਹੀਂ ਵਰਤਦਾ ਜੀ। ਸੱਚਾ ਸੌਦਾ ਜਿਹੜਾ ਸੀਗਾ ਉਹ ਤਾਂ ਸਿਰਫ ਬਾਬੇ ਨਾਨਕ ਵਾਲਾ ਹੀ ਸੀਗਾ ਜੀ। ਸਰਸੇ ਵਾਲਾ ਸਾਹਿਬ ਜ਼ਰੂਰ ਮੈਂ ਕਹਿੰਦਾ ਜੀ। ਮੈਂ ਤਾਂ ਹਮੇਸ਼ਾ ਇਸ ਕਰਕੇ ਲਫ਼ਜ਼ ਮੈਂ ਉਹਨੂੰ ਕਦੀ ਸੱਚੇ ਸੌਦੇ ਵਾਲਾ ਨਹੀਂ ਕਹਿੰਦਾ ਜੀ। ਬਿਲਕੁਲ। ਤੇ ਅਗਲੇ ਕਾਲਰ ਲੈਂਦੇ ਆ ਅਜੇਪਾਲ ਜੀ, ਇੱਕ ਵਾਰੀ ਫੇਰ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਮੈਂ ਫਸਟ ਤੁਹਾਡਾ ਸੁਣਦਾ ਬਹੁਤ ਚਿਰ ਤੋਂ ਆ, ਪਰ ਅੱਜ ਸੁਭਾਗ ਪ੍ਰਾਪਤ ਹੋਇਆ ਤੁਹਾਡੇ ਨਾਲ ਗੱਲ ਕਰਨ ਦਾ। ਵੀ ਮੈਂ ਵੈਸੇ ਮੈਂ ਫਰੀਦਕੋਟ ਡਿਸਟ੍ਰਿਕਟ ਨਾਲ ਹੀ ਬਿਲੋਂਗ ਕਰਦਾ। ਮੈਂ ਕਹੂੰਗਾ ਵੀ ਉੱਥੇ ਸਾਰਿਆਂ ਨੂੰ ਕਿ ਤੁਸੀਂ ਨੈਕਸਟ ਜਾ ਰਹੇ ਹੋ ਜਦੋਂ ਉੱਥੇ, ਤੇ ਮੈਂ ਉੱਥੇ ਤਕਰੀਬਨ 3 ਸਾਲ ਹੀ ਹੋਏ ਉੱਥੋਂ ਆਏ ਨੂੰ। ਮੈਂ ਤਕਰੀਬਨ 20 ਸਾਲ ਮੈਂ ਸਗੋਂ ਪੁਲਿਸ 'ਚ ਸਰਵਿਸ ਕੀਤੀ ਹੈ ਉੱਥੇ। ਪ੍ਰੀ ਮੈਚੁਰ ਰਿਟਾਇਰਮੈਂਟ ਲੈ ਕੇ ਆ ਗਿਆ ਸੀ ਐਜ਼ SHO ਲੈਵਲ ਤੇ। ਮੈਂ ਬਹੁਤ ਹੁਣ ਮੇਰੇ ਨਾਲ ਦੇ DSP ਵੀ ਨੇ। ਇਹ ਜਿੰਨੇ ਵੀ ਕਾਲਰ ਕਈ ਗੱਲਾਂ ਕਰਦੇ ਨੇ ਕਿ ਜੀ ਇਹ ਬਾਦਲ ਸਾਹਿਬ ਬਹੁਤ ਵਧੀਆ ਜੇ ਕੁਛ ਹੈਗੇ ਉਹਨਾਂ ਦਾ। ਮੈਂ ਉੱਥੋਂ ਨੇੜੇ ਹੋ ਕੇ ਤੁਹਾਡੇ ਵਾਂਗੂ ਦੇਖਿਆ ਕਿ ਤੁਸੀਂ ਦੇਖੋ ਜੀ, ਇਹ ਆਪਣੇ ਫਿਰੋਜ਼ਪੁਰ ਡਿਸਟ੍ਰਿਕਟ 'ਚ ਮੈਂ ਸਰਵਿਸ ਕੀਤੀ ਹੈ। ਉੱਥੇ ਜਿੰਨੇ ਵੀ ਜਥੇਦਾਰ ਜਿਹੜੇ ਸਰਕਲ ਜਥੇਦਾਰ 50,000 ਰੁਪਇਆ SHO ਤੋਂ ਲੈਂਦੇ, ਮੇਰੇ ਕੋਲ ਜਦੋਂ ਮੰਗਿਆ ਤੇ ਮੈਂ ਉੱਥੋਂ ਛੱਡਦਾ। ਮੈਂ ਕਿਹਾ ਮੈਂ ਨਹੀਂ ਦੇ ਸਕਦਾ। ਜੇ ਮੈਂ ਉਹਨਾਂ ਤੋਂ 50,000 ਅੱਗੋਂ ਫਿਰ ਡਾਕੇ ਮਾਰਨ ਵਾਲਾ ਕੰਮ ਹੁਣ ਸਾਰੇ ਜਿਹੜਾ ਵੀ ਉੱਥੇ ਤਾਂ ਹੀ ਕਰਦਾ ਉੱਥੇ, ਕਿਉਂਕਿ ਇਹ ਸਾਰੇ ਜਿੰਨੇ ਜਥੇਦਾਰ ਆ ਸਾਰਾ ਕੁਝ ਉਹ ਹਰੇਕ ਕੋਈ ਮੰਗਦਾ। ਤਹਿਸੀਲਦਾਰ ਤੋਂ ਵੱਖਰਾ, SDM ਤੋਂ ਵੱਖਰੇ, ਹਰੇਕ ਕੋਈ ਜਿਹੜਾ ਉੱਥੇ ਜਥੇਦਾਰ ਆ ਉਹਨਾਂ ਤੋਂ ਵੱਖਰੇ ਪੈਸੇ ਲੈਂਦਾ। ਉਹਨਾਂ ਹਰੇਕ ਦੇ ਆਪਣੇ ਉਹਨਾਂ ਦੇ ਹੈਗੇ ਆ ਕਿ SHO ਤੋਂ ਇੰਨਾ ਲੈਣਾ, ਤਹਿਸੀਲਦਾਰ ਤੋਂ ਇੰਨਾ ਲੈਣਾ, ਇਹ ਤੋਂ ਇੰਨਾ। ਤੇ ਦੂਸਰਾ ਜਿਹੜਾ ਇਹ ਇੱਕ ਪਹਿਲਾਂ ਭਾਈ ਸਾਹਿਬ ਕਹਿ ਕੇ ਗਏ ਆ ਆਪਣੇ ਉਹਨਾਂ ਬਾਰੇ, ਚਟਾਲਿਆਂ ਬਾਰੇ, ਉਹਨਾਂ ਬਾਰੇ ਕਹਿਣਾ ਚਾਹੁੰਦਾ ਮੈਂ ਉੱਥੇ ਵੀ
ਪਰਲੇ ਪਾਸੇ ਨਾਲ ਹੀ ਉਧਰ ਜਾਈਦਾ, ਚਟਾਲਿਆਂ ਤੋਂ ਇੰਨੇ ਬੰਦੇ ਦੁਖੀ ਸੀ, ਉਹ ਕਹਿੰਦੇ ਜਿਹਦੀ ਜ਼ਮੀਨ ਸੜਕ ਤੇ ਆ ਗਈ ਪੁੱਟ ਕੇ ਉਦੋਂ ਉਹਨਾਂ ਤੋਂ ਲੈ ਆਪਣੇ ਨਾਂ ਤੇ ਕਰਾ ਲੈਂਦੇ, ਨਾ ਪੈਸੇ ਦੇਣ ਨਾ ਕੁਛ। ਇਹਦੇ ਬਾਰੇ ਵੀ ਮੈਂ ਆਪਣਾ ਕੁਝ ਵਿਚਾਰ ਸੀ, ਜਾਂ ਤੁਸੀਂ ਵੀ ਆਪਣਾ ਕੁਝ ਦੱਸਣਾ ਹੋਵੇ ਜ਼ਰੂਰ ਦੱਸੋ। ਥੈਂਕ ਯੂ ਜੀ। ਧੰਨਵਾਦ ਅਜੇਪਾਲ ਜੀ। ਤੁਸੀਂ ਜੌਬ ਦੇ ਵਿੱਚ ਰਹੇ ਹੋ ਜੀ, ਤੁਸੀਂ ਸਾਡੇ ਤੋਂ ਵੱਧ ਭੇਦ ਜਿਹੜੇ ਆ ਜੀ ਉਹ ਜਾਣਦੇ ਹੋ ਜੀ। ਚੰਗੀ ਗੱਲ ਹੈ, ਤੁਸੀਂ ਜੁਰਤ ਕੀਤੀ ਜੀ ਇਹ ਗੱਲ ਜਿਹੜੀ ਦੱਸਣ ਦੀ। ਰਿਐਲਿਟੀ ਮੇਰਾ ਖਿਆਲ ਕਮ ਸੇ ਕਮ ਤੁਹਾਡੀ ਵੱਲੋਂ ਦੱਸੀ ਹੋਈ ਜਿਹੜੀ ਗੱਲ ਹੈ, ਚਲੋ ਮੈਨੂੰ ਤਾਂ ਉਹ ਕੱਟ ਦਿੰਦੇ ਨੇ, ਕਹਿੰਦੇ ਮੈਂ ਗੁੱਸੇ 'ਚ ਬੋਲਦਾ। ਸੋ ਮੇਰਾ ਖਿਆਲ ਤੁਸੀਂ ਜੌਬ ਦੇ ਵਿੱਚ ਰਹੇ ਹੋ, ਇਸ ਕਰਕੇ ਮੈਂ ਗੁੱਸੇ 'ਚ ਨਹੀਂ ਜੀ ਬੋਲਦਾ, ਮੇਰੀ ਆਵਾਜ਼ ਹੀ ਇੱਦਾਂ ਦੀ ਹੈ। ਇਉਂ ਲੱਗਦਾ ਕਿ ਕਰੈਕਟ ਸੁਭਾਅ ਦਾ ਮਾਲਕ ਹੈ। ਨਹੀਂ, ਮੈਂ ਕਰੈਕਟ ਸੁਭਾਅ ਦਾ ਮਾਲਕ ਨਹੀਂ ਹੈ ਜੀ, ਮੈਂ ਮੇਰੇ ਅੰਦਰ ਇੱਕ ਆਮ ਹੀ ਇਨਸਾਨ ਹੈ ਜੀ। ਹਾਂ, ਇੰਨਾ ਹੈ ਕਿ ਕਿਤੇ ਨਾ ਕਿਤੇ ਇਹ ਹੋ ਜਾਂਦਾ ਜੀ, ਤੁਸੀਂ ਜਿਹੜੀ ਭਾਵੁਕਤਾ ਕਈ ਵਾਰੀ ਉਹ ਭਾਰੂ ਹੋ ਜਾਂਦੀ ਹੈ। ਹਾਲਾਂਕਿ ਇਸ ਫੀਲਡ ਦੇ ਉੱਤੇ ਭਾਵੁਕਤਾ ਨੂੰ ਭਾਰੂ ਤਾਂ ਨਹੀਂ ਹੋਣ ਦਿੱਤਾ, ਪਰ ਕੁਝ ਗੱਲਾਂ ਹੁੰਦੀਆਂ ਨੇ ਜੀ ਜਿਹੜੀਆਂ ਤੁਸੀਂ ਦਿਮਾਗ ਤੋਂ ਬੋਲਦੇ ਹੋ, ਕੁਝ ਗੱਲਾਂ ਜਿਹੜੀਆਂ ਤੁਸੀਂ ਦਿਲ ਤੋਂ ਬੋਲਦੇ ਹੋ। ਜਦੋਂ ਕਿਸੇ ਜਗ੍ਹਾ ਦੇ ਉੱਤੇ ਗਲਤ ਹੁੰਦਾ ਦੇਖਦੇ ਹੋ ਨਾ, ਫਿਰ ਦਿਮਾਗ ਉੱਤੇ ਆਪੇ ਹੀ ਸੁੰਨ ਹੋ ਜਾਂਦਾ ਜੀ, ਫਿਰ ਉਹ ਦਿਲ ਤੋਂ ਹੀ ਨਿਕਲਦੀ ਹੈ ਗੱਲ। ਜਿਹੜੀ ਗਲਤ ਆ ਉਹ ਗਲਤ ਹੈ ਜੀ। ਹਰਿਆਣੇ ਦੇ ਲੋਕਾਂ ਨੂੰ ਪੁੱਛ ਕੇ ਤਾਂ ਦੇਖੋ ਨਾ ਜੀ ਕਿ ਚਟਾਲਿਆਂ ਨੇ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਲੁੱਟਿਆ, ਔਰ ਜਿਹੜੀ ਟ੍ਰੇਨਿੰਗ ਸੈਂਟਰ ਰਿਹਾ ਨਾ ਸਾਡੇ ਪੰਜਾਬ ਵਾਲਿਆਂ ਦਾ, ਉਹ ਚਟਾਲਿਆਂ ਦਾ ਘਰ ਹੀ ਰਿਹਾ, ਉੱਥੋਂ ਹੀ ਟ੍ਰੇਨ ਹੋ ਕੇ ਜਿਹੜੇ ਨੇ ਜੀ ਇਹ ਆਏ ਨੇ। ਤੋ ਇਹ ਸਾਰਾ ਕੁਝ ਜੇ ਕੇਬਲ ਦੇ ਵਿੱਚ ਹਰਿਆਣੇ ਦੇ ਵਿੱਚ ਕਬਜ਼ਾ ਹੋਇਆ, ਉਹ ਵੀ ਕੁਝ ਪੰਜਾਬ ਦੇ ਵਿੱਚ ਹੋਇਆ। ਜੇ ਜਿਹੜੀਆਂ ਨੈਚੁਰਲ ਰਿਸੋਰਸ ਨੇ, ਚਾਹੇ ਉਹ ਰੇਤਾ ਹੋਗੀ, ਬਜਰੀ ਹੋਗੀ, ਉੱਥੇ ਕਬਜ਼ਾ ਹੋਇਆ, ਇੱਥੇ ਵੀ ਕਬਜ਼ਾ ਹੋਇਆ ਜੀ। ਜਿਹੜੇ ਬਿਜ਼ਨਸ ਨੇ, ਛੋਟੇ ਛੋਟੇ ਬਿਜ਼ਨਸ ਤੱਕ ਜੇ ਕਬਜ਼ਾ ਹਰਿਆਣੇ ਚਟਾਲਿਆਂ ਦੇ ਟਾਈਮ ਦੇ ਉੱਤੇ ਹੋਇਆ, ਇੱਥੇ ਵੀ ਜਿਹੜਾ ਜੀ ਉਹ ਕਬਜ਼ਾ ਹੋ ਗਿਆ। ਤੁਸੀਂ ਦੱਸੋ, ਜਿਹੜੇ ਚਟਾਲਾ ਪਰਿਵਾਰ ਹੈ ਭਾਈ ਸਾਹਿਬ, ਚਲੋ ਪਤਾ ਨਹੀਂ, ਹੋ ਸਕਦਾ ਕਿਤੇ ਬੈਠ ਕੇ ਸੋਚ ਲੈਣ ਕਿ ਅਰਬਾਂ ਰੁਪਈਏ ਦੀ ਪ੍ਰਾਪਰਟੀ ਉਹਨਾਂ ਕੋਲੇ ਕਿੱਥੋਂ ਆ ਗਈ, ਕਿਹੜੀ ਪੁਸ਼ਤੈਨੀ ਉਹਨਾਂ ਦਾ ਖਾਨਦਾਨ ਸੀਗਾ ਜੀ ਜਿੱਥੋਂ ਇੰਨੀ ਪ੍ਰਾਪਰਟੀ ਉਹਨਾਂ ਕੋਲੇ ਆਈ ਹੈ। ਆਫਟਰ ਆਲ ਇੰਨੀਆਂ ਪ੍ਰਾਪਰਟੀਜ਼ ਕਿੱਥੋਂ ਆ ਗਈਆਂ ਤੁਹਾਡੇ ਕੋਲੇ, ਮੇਰੇ ਕੋਲੇ ਕਿਉਂ ਨਹੀਂ ਆ ਗਈਆਂ? ਮੈਂ ਨਹੀਂ ਕਹਿੰਦਾ ਕਿ ਮੇਰੇ ਕੋਲੇ ਕਦੀ ਇੰਨੀ ਪ੍ਰਾਪਰਟੀ ਹੋਵੇ, ਨਾ ਕਦੀ ਵਿਸ਼ ਜਿਹੜੀ ਆ ਜੀ ਉਹ ਕੀਤੀ ਹੋਈ ਹੈ ਜੀ। ਅਸੀਂ ਵਿਸ਼ ਹੀ ਨਹੀਂ ਇਹੋ ਜਿਹੀ ਕਰਦੇ ਕਿ ਇਸ ਤਰੀਕੇ ਦੇ ਨਾਲ ਕਦੀ 1 ਰੁਪਈਆ ਵੀ ਜਿਹੜਾ ਆਵੇ। ਇਹ ਪੈਸੇ ਉਹਨਾਂ ਕੋਲੇ ਕਿੱਥੋਂ ਆਏ? ਸਵਾਲੀਆ ਚਿੰਨ੍ਹ ਬਹੁਤ ਵੱਡਾ ਜੀ। ਜੀ ਬਿਲਕੁਲ। ਤੇ ਜੀ ਬਿਲਕੁਲ, ਅਕਸਰ ਆਪਾਂ ਸੁਣਦੇ ਸੀਗੇ ਵੀ ਜਿਹੜੇ ਲੋਕ ਆ ਉਹ ਪੁਲਿਸ ਤੋਂ ਜਿਹੜੇ ਜੀ ਪਰੇਸ਼ਾਨ ਰਹਿੰਦੇ, ਤੇ ਪਹਿਲੇ ਦੀ ਸੁਣ ਰਹੇ ਆ ਜੀ ਜਿਹੜੇ ਪੁਲਿਸ ਵਾਲੇ ਆ ਉਹ ਸਰਕਾਰ ਤੋਂ ਜਿਹੜੇ ਡਾਢੇ ਪਰੇਸ਼ਾਨ ਸੀ, ਉਹਨਾਂ ਨੇ ਨਾਲ ਜੁਰਤ ਕਰਕੇ ਜਿਹੜਾ ਜੀ ਬਾਅਦ ਦੇ ਵਿੱਚ ਛੱਡ ਕੇ ਵੀ ਆ ਗਏ ਨੌਕਰੀ। ਤੇ ਅੱਜ ਦੇ ਜਿਹੜੇ ਅਖੀਰਲੇ ਕਾਲਰ ਸੁਰਜੀਤ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਮੇਰਾ ਨਾਮ ਜਸਵੀਰ ਸਿੰਘ ਹੈ ਸਰ ਜੀ। ਤੇ ਹੋਰ ਪੰਨੂ ਸਾਹਿਬ ਜੀ, ਬਹੁਤ ਬਹੁਤ ਤੁਹਾਨੂੰ ਮੁਬਾਰਕਾਂ, ਜਿਹੜਾ ਤੁਸੀਂ ਮਤਲਬ ਵੀ ਲਹਿਰ ਚਲਾ ਰਹੇ ਆ, ਆਪਦਾ ਮਤਲਬ ਵੀ ਪੰਜਾਬ ਨੂੰ ਮਤਲਬ ਜਾਗਰੂਕ ਕਰ ਰਹੇ ਹੋ ਜੀ। ਔਰ ਦੂਸਰੇ ਪਾਸੇ ਹੁਣੇ ਇੱਕ ਭਾਈ ਸਾਹਿਬ ਹੁਣੇ ਆਪਣੇ ਕੈਨੇਡਾ ਤੋਂ ਆਏ ਸੀਗੇ, ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਜਾਗਦੀ ਜ਼ਮੀਨ ਵਾਲੇ ਆ, ਜਾਂ ਮਤਲਬ ਇਹਨਾਂ ਦਾ ਕੋਈ ਦਿਮਾਗ ਕੰਮ ਕਰਦਾ ਹੋਵੇ, ਜਿਹੜਾ ਕਹਿੰਦੇ ਵੀ ਤੁਸੀਂ ਚਟਾਲਿਆਂ ਤੋਂ ਬਾਦਲਾਂ ਨੂੰ ਚੋਰ ਕਹਿੰਦੇ ਹੋ। ਇਹਨਾਂ ਨੂੰ ਮੇਰਾ ਕੁਐਸਚਨ ਹੈ ਕਿ ਵੀ ਤੁਹਾਨੂੰ ਸਾਰੀ ਦੁਨੀਆ ਦਾ ਮਤਲਬ ਵੀ ਰੌਲਾ ਪਾ ਕੇ ਥੱਕ ਗਿਆ, ਤਾਂ ਹੱਲੇ ਵੀ ਤੁਸੀਂ ਚਟਾਲਿਆਂ ਦੇ ਪਿੱਛੇ ਲੱਗੇ ਰਹੇ ਹੋ। ਤੇ ਜਿਹੜੇ ਮਤਲਬ ਵੀ ਬਿਸਕੁਟ ਬਣਾਉਂਦੇ ਆ ਬੈਠੇ ਉੱਥੇ ਜੇਲ੍ਹ ਦੇ ਵਿੱਚ ਕਿਉਂ ਬਣਾਉਂਦੇ ਆ? ਜੇ ਚੋਰ ਨਹੀਂ ਕਿਤੇ ਬਾਹਰ ਕਿਉਂ ਨਹੀਂ ਆਉਂਦੇ ਉਹ? ਔਰ ਦੂਸਰੇ ਪਾਸੇ ਬਾਦਲ ਆ ਜਿਹੜੇ, ਤੇ ਜੇ ਬਾਦਲਾਂ ਦੇ ਕਮਾਂਡਰ ਹੈਗੇ ਆ ਚਟਾਲੇ, ਤੇ ਜੇ ਬਾਦਲ ਚਟਾਲੇ ਅੱਜ ਜੇ ਮਤਲਬ ਜਾ ਕੇ ਜੇਲ੍ਹ ਦੇ ਵਿੱਚ ਬਿਸਕੁਟ ਬਣਾਉਂਦੇ ਆ, ਤੇ ਬਾਦਲਾਂ ਦਾ ਨੰਬਰ ਕਦੋਂ ਆਏਗਾ ਬਿਸਕੁਟ ਬਣਾਉਣ ਦਾ ਜੀ? ਇਹ ਮੇਰਾ ਸਵਾਲ ਹੈ ਜੀ ਪੰਨੂ ਸਾਹਿਬ ਜੀ। ਔਰ ਮੈਂ ਜ਼ਰੂਰ ਕਹੂੰਗਾ ਕਿ ਚਟਾਲੇ ਔਰ ਬਾਦਲ ਚੋਰ ਵੱਡੇ ਡਾਕੂ ਜੀ। ਤੇ ਹਾਂਜੀ, ਤੁਸੀਂ ਦੱਸੋ ਪੰਨੂ ਸਾਹਿਬ ਜੀ, ਮਤਲਬ ਕਿੱਥੋਂ ਤੱਕ ਇਸ ਗੱਲ ਨਾਲ ਸਹਿਮਤ ਹੋ ਕਿ ਮਤਲਬ ਵੀ ਇਹਨਾਂ ਨੂੰ ਕਦੋਂ ਮਤਲਬ ਮੌਕਾ ਮਿਲੇਗਾ ਕੋਰਟ ਦੇ ਵਿੱਚ, ਜੇਲ੍ਹ 'ਚ ਬਿਸਕੁਟ ਬਣਾਉਣ ਦਾ ਪਿਓ ਪੁੱਤਾਂ ਨੂੰ? ਬਹੁਤ ਬਹੁਤ ਧੰਨਵਾਦ ਜੀ ਆਪਣੇ ਵਿਚਾਰ ਜਿਹੜੇ ਜੀ ਦੇਣ ਦੇ ਲਈ ਜੀ। ਬਲਤੇਜ ਪੰਨੂ। ਚਲੋ, ਜਿਹੜਾ ਚਟਾਲੇ ਨੂੰ ਤਾਂ ਇਸ ਕਰਕੇ ਕਿਹਾ ਜਾ ਸਕਦਾ ਨਾ ਜੀ ਕਿ ਅਦਾਲਤ ਨੇ ਉਹਨੇ ਦੋਸ਼ੀ ਠਹਿਰਾਇਆ, ਮੈਂ ਉਸ ਬਿਹਾਫ ਤੇ ਕਹਿੰਦੇ ਆ। ਜਿਹੜੇ ਜਿੱਥੇ ਤੱਕ ਪੰਜਾਬ ਦੀ ਗੱਲ ਹੈ ਜੀ, ਕੋਈ ਨਹੀਂ, ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ, ਜਿਹੜਾ ਸਮਾਂ ਤਾਂ ਉਹ ਆਉਂਦਾ ਹੀ ਆ ਨਾ ਜੀ। ਸਮਾਂ ਕਦੀ ਮਿਡਲ ਈਸਟ ਦੇ ਵਿੱਚ ਕਿਸੇ ਨੇ ਸੋਚਿਆ ਸੀਗਾ ਕਿ ਇਸ ਕਿਸਮ ਦਾ ਵੀ ਜਿਹੜਾ ਜੀ ਉਹ ਆ ਸਕਦਾ? ਜਿਹੜੇ ਲੋਕ, ਜੇ ਅਸੀਂ ਮਿਸਾਲਾਂ ਸੁਣਦੇ ਹਾਂ ਕਿ ਜਿਹੜਾ ਸ੍ਰੀ ਲੰਕਾ ਦਾ ਜਿਹੜਾ ਸੀਗਾ ਜੀ ਰਾਵਣ, ਉਹਨੇ ਕਾਲ ਪਾਵੇ ਨਾਲ ਬੰਨਿਆ ਸੀਗਾ। ਕੋਈ ਕਾਲ ਪਾਵੇ ਨਾਲ ਬੰਨ ਤਾਂ ਨਹੀਂ ਸਕਦਾ, ਪਰ ਇੱਕ ਸਿੰਬਲ ਹੈ ਨਾ ਜੀ। ਕਾਲ ਤਾਂ ਪਾਵੇ ਦੇ ਨਾਲ ਜਿਹੜਾ ਗਦਾਫੀ ਉਹਨਾਂ ਨੇ ਵੀ ਬੰਨਿਆ ਸੀਗਾ ਜੀ, ਉਹ ਕਿੱਥੇ ਗਏ? ਇਸ ਕਰਕੇ ਸਮੇਂ ਤੋਂ ਡਰਨਾ ਚਾਹੀਦਾ, ਲੋਕਾਂ ਤੋਂ ਡਰਨਾ ਚਾਹੀਦਾ। ਲੋਕ ਰੋਹ ਕਦੋਂ ਪੈਦਾ ਹੋ ਜਾਣਾ ਕੋਈ ਪਤਾ ਨਹੀਂ ਲੱਗਦਾ।
ਥੋੜਾ ਸਮਾਂ ਹੀ ਜਿਹੜਾ ਜੀ ਉਹ ਲੱਗਦਾ ਹੁੰਦਾ। ਅਸੀਂ ਇਹ ਕਹਿੰਦੇ ਆ, ਜਦੋਂ ਅਸੀਂ ਵੀ ਤਰਨਤਾਰਨ ਤੋਂ ਤੁਰੇ ਸੀ, ਬੜੀ ਛੋਟੀ ਜਿਹੀ ਗੱਲ ਹੈ। ਮੈਂ ਦੂਜੀ ਗੱਲ ਹੈ ਕਿ ਏਦਾਂ ਦੀ ਕੁਛ ਅਜੇ ਨਹੀਂ ਹੋਇਆ ਕਿ ਜਿਹਦੇ ਵਾਸਤੇ ਇਹ ਕਿਹਾ ਜਾਵੇ ਕਿ ਬਹੁਤ ਕੁਝ ਹੋ ਗਿਆ। ਇਟ ਟੇਕਸ ਟਾਈਮ ਦੀ, ਬਹੁਤ ਸਾਰੇ ਲੰਬੀ ਲੜਾਈ ਲੱਗੂਗੀ। ਕੱਲ ਵੀ ਇਹ ਗੱਲ ਉੱਥੇ ਬੋਲਦਿਆਂ ਇਹ ਗੱਲ ਕਹੀ ਸੀਗੀ ਕਿ ਇੱਕ ਪੁਰਾਣਾ ਜਿਹੜਾ ਬਜ਼ੁਰਗ ਜਿਹੜਾ ਸੀਗਾ ਨਾ ਜੀ, ਉਹ ਕਿਤੇ ਬੂਟਾ ਲਾ ਰਿਹਾ ਸੀ। ਕੋਈ ਰਾਜਾ ਘੋੜੇ ਤੇ ਆਉਂਦਾ, ਉਹਨੂੰ ਕਹਿੰਦਾ ਕਿ ਕਾਹਦਾ ਬੂਟਾ ਲਾ ਰਿਹਾ? ਮਾਲੀ ਕਹਿੰਦਾ ਜੀ ਅੰਬ ਦਾ ਬੂਟਾ ਲਾ ਰਿਹਾ। ਕਹਿੰਦਾ ਕਿੰਨੀ ਕੁ ਦੇਰ 'ਚ ਫਲ ਲੱਗਣਗੇ? ਕਹਿੰਦਾ 5-6 ਸਾਲ ਲੱਗ ਜਾਣਗੇ। ਰਾਜਾ ਹੱਸ ਪਿਆ, ਕਹਿੰਦਾ ਉਦੋਂ ਤੱਕ ਜੀਦਾ ਰਹੇਗਾ? ਉਹਦੀ ਬਜ਼ੁਰਗੀ ਵੱਲ ਦੇਖ ਕੇ ਉਹ ਹੱਥ ਜੋੜ ਕੇ ਖੜਾ ਹੋ ਗਿਆ। ਬੰਦਾ ਕਹਿੰਦਾ ਕਿ ਇਹ ਜਿਹੜੇ ਮੈਂ ਫਲ ਖਾ ਰਿਹਾ ਤੇ ਜਿਨ੍ਹਾਂ ਦਰਖਤਾਂ ਦੇ ਛਾਵੇਂ ਬਹਿਨਾ ਰਾਜਾ ਜੀ, ਉਹ ਮੈਂ ਨਹੀਂ ਲਾਏ ਹੋਏ, ਮੇਰੇ ਬਜ਼ੁਰਗਾਂ ਨੇ ਲਾਏ ਨੇ। ਜੀ ਜੀ। ਭਾਵ ਕਿ ਅਸੀਂ ਤਾਂ ਉਹ ਬੂਟਾ ਲਾ ਰਹੇ ਹਾਂ ਜਿਹੜਾ ਕਿ ਜਿਹਦੇ ਥੱਲੇ, ਜਿਹਦੀ ਛਾਂ ਦੇ ਥੱਲੇ ਸ਼ਾਇਦ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਬੈਠਣਗੀਆਂ, ਕਿਉਂਕਿ ਜਿਹੜੇ ਰੁੱਖਾਂ ਦੀ ਛਾਂ ਥੱਲੇ ਅਸੀਂ ਬਹਿ ਰਹੇ ਹਾਂ ਇਹ ਅਸੀਂ ਨਹੀਂ ਲਾਏ ਹੋਏ, ਸਾਡੇ ਬਜ਼ੁਰਗਾਂ ਨੇ ਲਾਏ ਹੋਏ ਨੇ। ਅਸੀਂ ਆਪਣੇ ਵੱਲੋਂ ਜਿਹੜਾ ਜੀ ਉਹ ਰੁੱਖ ਲਾਉਣਾ ਚਾਹੁੰਦੇ ਹਾਂ। ਇਸੇ ਤਰੀਕੇ ਦੇ ਨਾਲ ਸਮਾਂ ਜਿਹੜਾ ਨਾ ਜੀ ਆਪਣੀ ਚਾਲ ਚੱਲਦਾ ਰਹਿੰਦਾ। ਸਮੇਂ ਦੀ ਚੱਕੀ ਜਿਹੜੀ ਹੈ ਉਹ ਸਲੋ ਪੀਸਦੀ ਹੈ, ਪੀਸਦੀ ਬੜਾ ਮਹੀਨ ਆ ਜੀ, ਬਹੁਤ ਬਰੀਕ ਪੀਸਦੀ ਹੈ। ਜਦੋਂ ਉਸ ਚੱਕੀ ਦੇ ਪੁੜਾਂ ਦੇ ਵਿਚਾਲੇ ਜਿਹੜਾ ਬੰਦਾ ਆ ਗਿਆ ਨਹੀਂ ਜੀ, ਜਿਹੜਾ ਵੀ ਹੋਇਆ, ਚਟਾਲਿਆਂ ਨੇ ਕਦੀ ਸੋਚਿਆ ਸੀਗਾ ਜੀ ਕਿ ਉਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ? ਅਦਾਲਤ ਜਿਹੜੀ ਹੈ ਜੀ ਉਹ ਲਾਸਟ ਮਿੰਟ ਦੇ ਉੱਤੇ ਚੁੱਕ ਕੇ ਫੇਰ ਅੰਦਰ ਦੇ ਦੂਗੀ ਕਿ ਤੁਹਾਡੀ ਪੈਰੋਲ ਜਿਹੜੀ ਹੈ ਜੀ ਉਹ ਕੈਂਸਲ ਹੋ ਗਈ। ਇਸ ਕਰਕੇ ਡਰਨਾ ਚਾਹੀਦਾ ਜੀ, ਵਕਤ ਤੋਂ ਡਰਨਾ ਚਾਹੀਦਾ। ਡਰ ਕੇ ਚੱਲੋ, ਕੁਦਰਤ ਤੋਂ ਜਿਹੜਾ ਜੀ ਉਹ ਨੇਚਰ ਤੋਂ ਡਰ ਕੇ ਚੱਲੋ। ਉਹਦਾ ਕੋਈ ਪਤਾ ਨਹੀਂਗਾ, ਉਹਦਾ ਥਪੇੜਾ ਜਦੋਂ ਪੈਂਦਾ ਉਹ ਸਭ ਕੁਝ ਬਦਲ ਕੇ ਰੱਖ ਦਿੰਦਾ ਜੀ। ਤੇ ਬਹੁਤ ਜਿਹੜਾ ਤੁਹਾਡਾ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਜਿਹੜੀਆਂ ਸਾਰੀਆਂ ਖਬਰਾਂ ਦੇ ਜਿਹੜੇ ਅਪਡੇਟ ਦਿੱਤੀ ਤੇ ਨਾਲ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸੋ ਸੁਣ ਰਹੇ ਸੀ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ ਤੇ ਆਪਾਂ ਜਿਹੜਾ ਜੀ ਕੱਲ ਨੂੰ ਮਿਲਾਂਗੇ ਇੱਕ ਵਾਰੀ ਫਿਰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਉਦੋਂ ਤੱਕ ਲਈ ਜਿਹੜਾ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਹੁਣ ਇਜਾਜ਼ਤ ਲੈਂਦੇ ਜੀ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।